ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਦੇ ਵਿੱਚ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਪਹੁੰਚੇ ਹਾਂ। ਇੱਥੇ ਅੱਜ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਮਹੀਨੇ ਜੂਨ ਦੇ ਮਹੀਨੇ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਦੇ ਥੰਮ ਡਾਕਟਰ ਗੁਰਮੀਤ ਸਿੰਘ ਔਲਖ, ਜਿਹੜੇ ਕਿ ਕਾਉਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਸਨ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਐਜ਼ ਅ ਟ੍ਰਿਬਿਊਟ ਇੱਕ ਸਮਾਗਮ ਅੱਜ ਇੱਥੇ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ, ਜਿੱਥੇ ਕਿ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ ਅਤੇ ਬੁਲਾਰਿਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਸੋ ਆਓ ਅੰਦਰ ਚੱਲਦੇ ਹਾਂ। ਨਾਲੇ ਜਿਹੜੇ ਇੱਥੇ ਪੰਥਕ ਬੁਲਾਰੇ ਪਹੁੰਚੇ ਆ, ਪੰਥਕ ਸ਼ਖਸੀਅਤਾਂ ਪਹੁੰਚੀਆਂ ਨੇ, ਉਹਨਾਂ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਰੋਡੇ ਪਿੰਡ ਵਿੱਚ ਜੰਮਦਾ ਸੰਤ ਜਰਨੈਲ ਸਿੰਘ ਜੀ ਭਾਈ ਜੋਗਿੰਦਰ ਸਿੰਘ ਦੇ ਘਰੇ ਸਾਦਾ ਜੀਵਨ ਆ, ਸਾਦਾ ਕਿਸਾਨ ਆ, ਵਾਹੀ ਕਰਦਾ, 5 ਕਲਾਸਾਂ ਪਾਸ ਆ ਤੇ ਸਤਿਗੁਰ ਮੇਰੇ ਰਹਿਮਤ ਕਰਦੇ ਆ। ਤੇ ਉਹ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਦੇ 20 ਸਾਲ ਉਹਦੇ ਜਾਣ ਤੋਂ ਬਾਅਦ ਵੀ ਉਸ ਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲਦੇ ਹੋਏ ਯੋਧੇ ਹਿੰਦੁਸਤਾਨ ਦੀ ਗੌਰਮੈਂਟ ਦਾ ਦਮ 'ਚ ਦਮ ਕਰਕੇ ਰੱਖਦੇ ਆ। ਇਹ ਰਹਿਮਤ ਆ ਮੇਰੇ ਸਤਿਗੁਰ ਦੀ, ਜਿਹਦੇ ਉੱਤੇ ਹੋ ਜਾਏ। ਇਸੇ ਦੀ ਜਿਸ ਪੁਰਖ ਦਾ ਅੱਜ ਤੁਸੀਂ ਦਿਨ ਮਨਾ ਰਹੇ ਹੋ, ਉਹ ਬੰਦਾ ਅਮਰੀਕਾ ਦੀ ਟੌਪ ਯੂਨੀਵਰਸਿਟੀਆਂ ਵਿੱਚ ਪੜ੍ਹਾ ਕੇ ਤੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਤੇ ਰਿਸਰਚ ਕਰ ਰਿਹਾ ਸੀ। ਤੇ ਕੁਝ ਲੋਕੀ ਇੱਦਾਂ ਸੋਚਦੇ ਨੇ ਜਦੋਂ ਉਹਨੂੰ ਵਰਣਨ ਕਰਦੇ ਨੇ ਕਿ ਉਹਨੂੰ ਗੁੱਸਾ ਬੜਾ ਆਇਆ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ। ਗੁੱਸਾ ਤਾਂ ਆਪਾਂ ਨੂੰ ਵੀ ਆਇਆ ਸੀ, ਆਪਾਂ ਉਹਦੇ ਹਮ ਉਮਰ ਹੀ ਹਾਂ, ਥੋੜ੍ਹੇ ਬਹੁਤੇ ਪਿੱਛੇ ਹਾਂ। ਸਾਡੇ ਤੇ ਰਹਿਮਤ ਨਹੀਂ ਹੋਈ ਉਸ ਕੰਮ ਦੀ। ਅਸੀਂ ਗਾਹੇ ਵਗਾਹੇ ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਹਾਂ। ਇਹ ਚੰਦ ਰੂਹਾਂ ਨੇ ਜਿਨ੍ਹਾਂ ਤੇ ਮੇਰਾ ਸਤਿਗੁਰ ਥਾਪੜਾ ਦੇ ਕੇ ਉਹਨਾਂ ਤੋਂ ਕੌਮ ਦੇ ਕੰਮ ਲੈਂਦਾ। ਆਓ ਰਲ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕੌਮ ਦੇ ਉੱਤੇ ਰਹਿਮਤ ਕਰ। ਇਹੋ ਜਿਹਾ ਲੀਡਰ ਡਾਕਟਰ ਸਾਹਿਬ ਬੈਠੇ ਨੇ, ਇਹਨਾਂ ਦੀ ਵੀ ਉਹਨਾਂ ਵਾਂਗੂ ਧੁਰ ਨਿਭ ਜਾਵੇ। ਲੱਗੇ ਹੋਏ ਨੇ, ਹੋਰ ਨੇ ਕਈ ਵੀਰ। ਤੇ ਮੇਰੇ ਸਤਿਗੁਰ ਆਪ ਆਪਣੀ ਨਜ਼ਰ ਕਰਕੇ ਸਾਡੇ ਸਿੱਖਾਂ ਤੇ ਸਾਨੂੰ ਲੀਡਰ ਬਖਸ਼ਣ ਤੇ ਸਾਡੇ ਤੇ ਰਹਿਮਤ ਭਰਿਆ ਹੱਥ ਰੱਖਣ ਤੇ ਸਾਨੂੰ ਆਪਣੇ ਦਰ ਨਾਲ ਜੋੜ ਕੇ ਆਪਣੇ ਦਰ ਘਰ ਖਾਲਿਸਤਾਨ ਲਈ ਜੋ ਔਲਖ ਸਾਹਿਬ ਨੇ ਸੁਪਨਾ ਸਿਰਜਿਆ ਤੇ ਸਾਰੀ ਜ਼ਿੰਦਗੀ ਜੀਆ, ਉਹਨੂੰ ਇਸ ਨਾਮਰਾਦ ਬਿਮਾਰੀ ਲੱਗਣ ਤੋਂ ਬਾਅਦ ਵੀ ਉਹਨਾਂ ਨੇ ਆਖਰੀ ਦਮ ਤੱਕ ਕਿਹਾ, ਸਿੰਘੋ ਮੇਰੇ ਸਰੀਰ ਦਾ ਫਿਕਰ ਨਾ ਕਰੋ, ਖਾਲਿਸਤਾਨ ਲਈ ਲਾਮਬੰਦ ਹੋ। ਆਓ ਉਹਨਾਂ ਨੂੰ ਇਹੋ ਹੀ ਅੱਖੀ ਸੱਚੀ ਸ਼ਰਧਾਂਜਲੀ ਆ ਕਿ ਸਾਰੇ ਬੰਦੇ ਆਪਾਂ, ਮੈਂ ਇੱਦਾਂ ਨਹੀਂ ਕਹਿੰਦਾ ਵੀ ਇਕੱਠੇ ਹੋ ਜਾਓ, ਦਿਲ 'ਚ ਇੱਕ ਦਰਦ ਪੈਦਾ ਕਰੀਏ ਕਿ ਅਸੀਂ ਖਾਲਿਸਤਾਨ ਲਈ ਕੁਝ ਨਾ ਕੁਝ ਕਰਨਾ ਆ। ਇੰਨੀਆਂ ਹੀ ਬੇਨਤੀਆਂ ਦੇ ਨਾਲ ਹੋਈ ਹਰ ਭੁੱਲ ਲਈ ਖਿਮਤ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੇ ਹਾਂ ਭਾਈ ਗੁਰਮੀਤ ਸਿੰਘ ਜੀ ਰਾਣਾ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗ੍ਰੈਂਡ ਰੌਕ ਨਿਊ ਜਰਸੀ। ਹੁਣ ਮੈਂ ਬੇਨਤੀ ਕਰਾਂਗਾ ਨਾਲ ਹੀ ਭਾਈ ਸੁਰਜੀਤ ਸਿੰਘ ਜੀ ਕਰਲਾਰ, ਪ੍ਰਧਾਨ ਸ਼੍ਰੋਮਣੀ ਦਲ ਅੰਮ੍ਰਿਤਸਰ, ਉਹ ਵੀ ਸਟੇਜ 'ਤੇ ਆ ਜਾਣ 2-4 ਮਿੰਟ ਵਾਸਤੇ। ਡਾਕਟਰ ਔਲਖ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਯੋਧੇ ਦਾ ਦਿਹਾੜਾ ਮਨਾ ਰਹੇ ਹਾਂ, ਸ਼ਰਧਾਂਜਲੀ ਦੇਣ ਆਏ ਹਾਂ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਇੰਡੀਆ ਗੌਰਮੈਂਟ ਨੂੰ ਕਿਹਾ ਜੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਦੋਂ ਅਟੈਕ ਹੋ ਗਿਆ ਤੇ ਉਹ ਉਸ ਟਾਈਮ ਸਾਡੇ ਸਿੱਖ ਲੋਕ ਇੰਡੀਆ ਪਰੇਡ ਵਿੱਚ ਜਾਂਦੇ ਸਨ। ਅਸੀਂ ਸਾਰਿਆਂ ਰਲ ਕੇ ਇੰਡੀਆ ਪਰੇਡ ਦਾ ਬਾਈਕਾਟ ਕੀਤਾ ਤੇ ਸਾਡੇ ਇਸ ਕੌਮ ਦੇ ਮੇਨ ਗੁਰਦੁਆਰਾ ਸਹਿਕਾਰ ਸੈਰੀ ਤੋਂ ਸਿੰਘ ਉੱਠੇ। ਉਹਨਾਂ ਨੇ ਉਸ ਟਾਈਮ ਸਾਡੀ ਖਾਲਸਾ ਪਰੇਡ ਕੱਢੀ। ਜਿਹੜਾ ਯੋਧੇ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਇਹਨੂੰ
ਸੈਕਲ ਸੈਟੀ ਵੱਲੋਂ ਬਹੁਤ ਹੀ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਰਿਹਾ। ਚੀਫ ਗੈਸਟ ਸਦਾ ਹੀ ਸਾਦੇ ਰਹੇ ਤੇ ਖਾਲਿਸਤਾਨ ਦੀਆਂ ਬੁਲੰਦੀਆਂ ਤੇ ਗੱਲ ਕਰਦੇ ਰਹੇ। ਆਪਨੇ ਸੁਣਿਆ ਹੀ ਹੈ ਕਿ ਉਹ ਪ੍ਰੋਫੈਸ਼ਨਲ ਡਾਕਟਰ ਸਨ, ਡਾਕਟਰ ਗੁਰਮੀਤ ਸਿੰਘ ਔਲਖ। ਉਹਨਾਂ ਨੇ ਆਪਣੀ ਕਹਿਣੀ ਕਥਨੀ ਦੀ ਗੱਲ ਪੂਰੀ ਕੀਤੀ। ਜਦੋਂ ਵੀ ਉਹ ਮਿਲਦੇ ਸੀ ਕਹਿੰਦੇ, ਸਿੰਘੋ ਆਪਾਂ ਲੜਾਈ ਇਹ ਜਾਰੀ ਰੱਖਣੀ ਆ। ਅੱਜ ਉਹਨਾਂ ਨੇ ਆਪਣੀ ਗੱਲ ਨੂੰ ਪੂਰਾ ਕਰਦਿਆਂ ਸਾਨੂੰ ਕੌਮ ਨੂੰ ਵਿਛੋੜਾ ਦੇ ਗਏ ਹਨ, ਪਰ ਉਹ ਪੂਰਨੇ ਪਾ ਗਏ ਹਨ। ਉਹਨਾਂ ਨੇ ਆਪਣੇ ਟਾਈਮ ਅਮਰੀਕਾ ਗੌਰਮੈਂਟ ਦੇ ਵਿੱਚ ਕਾਂਗਰਸਮੈਨ, ਸੈਨੇਟਰਸ ਇੰਡੀਆ ਦੀ ਬੜਾ ਚਿਰ ਐਡ ਰੋਕੀ ਰੱਖੀ। ਬਹੁਤ ਕੰਮ ਕੀਤੇ ਉਹਨਾਂ ਨੇ, ਕਿਉਂਕਿ ਉਹਨਾਂ ਕੋਲ ਐਜੂਕੇਸ਼ਨ ਵੀ ਬਹੁਤ ਚੰਗੀ ਸੀ। ਅੱਜ ਸਾਨੂੰ ਸਾਰਿਆਂ ਨੂੰ ਇਹ ਮਹਿਸੂਸ ਹੋ ਚੁੱਕਾ ਕਿ ਸਿੱਖ ਕੌਮ ਗੁਲਾਮ ਹੈ। ਪੰਜਾਬ ਇੰਡੀਆ ਦੇ ਵਿੱਚ ਹਰ ਜਗ੍ਹਾ ਸਿੱਖਾਂ ਦੇ ਬੇਇੱਜ਼ਤੀ ਹੋ ਰਹੀ ਆ। ਤੁਸੀਂ YouTube ਤੇ ਜਾਂਦੇ ਹੋ ਤੇ ਅੱਜ ਸਾਨੂੰ ਗੁਲਾਮੀ ਹਰ ਜਗ੍ਹਾ ਮਹਿਸੂਸ ਹੋ ਰਹੀ ਆ। ਅੱਜ ਆਪਾਂ ਸਾਰੇ ਪ੍ਰਣ ਕਰੀਏ ਜੋ ਡਾਕਟਰ ਗੁਰਮੀਤ ਸਿੰਘ ਔਲਖ ਇਸ ਸੁਪਨੇ ਨੂੰ ਆਪਣੇ ਟਾਈਮ ਪੂਰਾ ਨਹੀਂ ਕਰ ਸਕੇ। ਸਾਡੀ ਕੋਸ਼ਿਸ਼ ਆ ਤਨ ਮਨ ਧਨ ਨਾਲ ਉਹਨਾਂ ਦਾ ਜੋ ਮਿਸ਼ਨ ਹੈ ਉਹਨੂੰ ਪੂਰਾ ਕਰਾਂਗੇ। ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਤੇ ਸੰਗਤ ਦਾ ਆਸ਼ੀਰਵਾਦ ਚਾਹੁੰਦੇ ਹਾਂ ਕਿ ਉਹਨਾਂ ਦੇ ਜੋ ਵੀ ਸੁਪਨੇ ਸੀ ਉਹਨਾਂ ਨੂੰ ਪੂਰੇ ਕਰਾਂਗੇ। ਦਾਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਵੱਲੋਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦਾ ਆ ਕਿ ਤੁਸੀਂ ਜੋ ਵੀ ਕੌਮ ਨੂੰ ਸੁਨੇਹਾ ਦੇ ਕੇ ਗਏ ਹੋ ਉਸ ਨੂੰ ਅਸੀਂ ਪੂਰਾ ਕਰਾਂਗੇ। ਜੇ ਅਸੀਂ ਨਾ ਵੀ ਕਰ ਸਕੇ, ਪਿੱਛੇ ਸਾਡੀ ਜਿਹੜੀ ਯੂਥ ਜਨਰੇਸ਼ਨ ਆ ਉਹਨੂੰ ਅਸੀਂ ਤਿਆਰ ਕਰਾਂਗੇ ਕਿ ਅਸੀਂ ਸਾਡੀ ਕੌਮ ਗੁਲਾਮ ਨਾ ਰਹੇ। ਇੰਨਾ ਬੋਲਦਾ ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 5 ਖਾਲਸਤਾਨ ਦੇ ਨਾਅਰੇ ਮਾਰਾਂਗਾ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦਾਸ ਡਾਕਟਰ ਬਸ਼ੀਰ ਸੰਧੂ ਸਿੱਖ ਜਥਾ ਦਾ ਮੈਂਬਰ ਹੈ ਔਰ ਸਾਰੀ ਇਸ ਦਿਨ ਸਿੱਖ ਜਗਤ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅੱਜ ਇੱਥੇ ਗੁਰਮੀਤ ਸਿੰਘ ਔਲਖ ਡਾਕਟਰ ਸਾਹਿਬ ਦਾ ਸਨਮਾਨਿਤ ਹੋ ਰਿਹਾ ਵਾ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਆ। ਉਹਨਾਂ ਨੇ ਆਪਣੀ ਸਾਰੀ ਉਮਰ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਲਾਈ ਔਰ ਉਹਨਾਂ ਨੇ ਜਿਹੜੀ ਸਾਰਾ ਕੰਮ ਕੀਤਾ ਸੀ ਕਾਂਗਰਸ ਦੇ ਵਿੱਚ, ਉਹਦੀ ਜਿਹੜੀ ਬੁੱਕ ਬਣੀ ਆ US ਕਾਂਗਰਸ ਔਨ ਫਰੀडम ਆਫ ਖਾਲਿਸਤਾਨ ਜਿਹੜੀ ਸੀ ਉਹ ਛਾਪੀ ਸੀ। ਅਤੇ ਅੱਜ ਦਾ ਦਿਨ ਜਿਹੜਾ ਵਾ ਇੱਥੇ ਉਹਨਾਂ ਨੂੰ ਸਮਰਪਿਤ ਆ ਅਤੇ ਹੀ ਡਿਡ ਹਿਜ਼ work for the liberation of Khalistan, for freedom and justice। ਜੋ ਉਹਨਾਂ ਦੇ ਪਾਏ ਹੋਏ ਪੂਰਨ ਆ ਉਹ ਤੇ ਸਾਰੀ ਸਿੱਖ ਕੌਮ ਨੂੰ ਚੱਲਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਹੁਣ ਕਥਾ ਨਾਲ ਜੁੜੀਏ। ਕਥਾ ਤੋਂ ਬਾਅਦ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਪਹੁੰਚ ਚੁੱਕੇ ਹਨ। ਉਹ ਵੀ ਆਪਣੇ ਵਿਚਾਰ ਆਪਣੇ ਸਾਹਮਣੇ ਰੱਖਣਗੇ। ਡਾਕਟਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਆਓ ਆਪਾਂ ਹੁਣ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸਾਵਣ ਦੀ ਸੰਗਰਾਂਦ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਆਜ਼ਾਦੀ ਦੇ ਪਰਵਾਨੇ, ਸੁਤੰਤਰਤਾ ਸੰਗਰਾਮੀ, ਪ੍ਰੈਜ਼ੀਡੈਂਟ ਆਫ ਖਾਲਿਸਤਾਨ ਦੇ ਡਾਕਟਰ ਗੁਰਮੀਤ ਸਿੰਘ ਜੀ ਔਲਖ, ਜਿਨ੍ਹਾਂ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਖਾਤਰ
ਜ਼ਿੰਦਗੀ ਭਰ ਸੰਘਰਸ਼ ਕੀਤਾ ਹੈ, ਉਹਨਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਯਾਦ ਕਰਨ ਵਾਸਤੇ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਦੇ ਵਿਸ਼ੇਸ਼ ਦੀਵਾਨ ਸਜਾਏ ਗਏ ਨੇ। ਕੁਝ ਸਮੇਂ ਵਾਸਤੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਦਿਆਂ ਹੋਇਆ ਸੀਸ ਨਿਵਾਈਏ। ਮਨੋਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰੋ ਜੀ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਪਾਂ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਾਗ ਮਾਝ ਵਿੱਚ ਸਾਵਣ ਦੇ ਮਹੀਨੇ ਪ੍ਰਥਾਏ ਹੁਕਮ ਸਰਵਣ ਕੀਤਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਰਤਾ ਸੱਚ ਰੰਗ ਇੱਕੋ ਨਾਮ ਆਧਾਰ। ਜਦੋਂ ਸਾਵਣ ਦਾ ਮਹੀਨਾ ਚੜ੍ਹਦਾ ਹੈ ਨਾ, ਬਰਸਾਤ ਦੀ ਰੁੱਤ ਆਉਂਦੀ ਹੈ। ਜੇਠ ਹਾੜ ਦੀ ਅੱਤ ਦੀ ਗਰਮੀ ਦੇ ਨਾਲ ਬਨਸਪਤੀ ਅਤੇ ਘਾਹ ਜਿਹੜੇ ਸੁੱਕ ਸੜ ਜਾਂਦੇ ਨੇ। ਸਾਵਣ ਦੀ ਬਰਸਾਤ ਦੇ ਨਾਲ ਸਾਰੇ ਹਰੇ ਭਰੇ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਜਿਹੜੀ ਆਤਮਾ ਵਿਕਾਰਾਂ ਦੇ ਸੇਕ ਦੇ ਨਾਲ ਸੜ ਚੁੱਕੀ ਹੈ, ਜਦੋਂ ਉਹਦੇ ਉੱਤੇ ਪਰਮਾਤਮਾ ਦੇ ਨਾਮ ਦੀ ਬਾਰਿਸ਼ ਹੁੰਦੀ ਹੈ ਤੇ ਉਹ ਇਸ ਬਨਸਪਤੀ ਦੀ ਤਰ੍ਹਾਂ ਹਰੀ ਭਰੀ ਹੋ ਜਾਂਦੀ ਹੈ। ਅੱਜ ਦੇ ਦਿਨ ਸਾਵਣ ਦੀ ਸੰਗਰਾਂਦ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। 6 ਅਕਤੂਬਰ 1720 ਨੂੰ ਸ਼ਹੀਦ ਭਾਈ ਜੋਧ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖ ਤੋਂ ਜਨਮ ਲੈਣ ਵਾਲੇ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਇੱਕ ਭੈਣ ਹੈ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਤਾਰ ਕੌਰ ਤੇ ਤਾਰੂ ਕੌਰ ਵੀ ਆਇਆ ਹੈ, ਤੇ ਭਾਈ ਤਾਰੂ ਸਿੰਘ ਦੇ ਬਾਰੇ ਜੇ ਉਹਨਾਂ ਦੇ ਸਿੱਖੀ ਸਿਦਕ ਦੇ ਬਾਰੇ ਜਾਣਨਾ ਹੋਵੇ ਤੇ ਬਹੁਤਾ ਜਾਣਨ ਦੀ ਲੋੜ ਨਹੀਂ, ਕਿਉਂਕਿ ਜਿਨ੍ਹਾਂ ਦੇ ਪਿਤਾ ਸ਼ਹੀਦ ਨੇ ਤੇ ਉਹਨਾਂ ਦੇ ਅੰਦਰ ਸਿੱਖੀ ਜਜ਼ਬਾ ਕਿੰਨਾ ਹੋ ਸਕਦਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਕਿ ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਲਗਾ ਤਿਸ ਮਿਲੈ, ਨਾਨਕ ਜਿਸ ਨੂੰ ਲੱਗਾ ਤਿਸ ਮਿਲਿਆ, ਲੱਗਾ ਸੋ ਪ੍ਰਵਾਨ। ਆਖਦੇ ਨੇ ਕਿ ਕੋਈ ਨੌਕਰ ਜਿਹੜਾ ਹੈ ਨਾ, ਜਿਹੜਾ ਮਾਲਕ ਨੇ ਰੱਖਿਆ ਹੈ, ਨੌਕਰੀ ਵੀ ਕਰੇ ਤੇ ਹੰਕਾਰ ਦੀਆਂ ਗੱਲਾਂ ਵੀ ਕਰੇ। ਆਖਦੇ ਨੇ ਉਹ ਆਕੜੇ ਵੀ ਤੇ ਆਪਣੇ ਮਾਲਕ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦਾ। ਜਦੋਂ ਕੋਈ ਆਪਣੇ ਆਪਾ ਭਾਵ ਨੂੰ ਗਵਾ ਕੇ, ਆਪਣੇ ਆਪੇ ਨੂੰ ਮਾਰ ਕੇ ਆਪਣੇ ਮਾਲਕ ਦੀ ਨੌਕਰੀ ਕਰਦਾ ਹੈ ਤੇ ਆਖਦੇ ਨੇ ਉਹ ਮਨੁੱਖ ਮਾਣ ਪ੍ਰਾਪਤ ਕਰਦਾ ਹੈ। ਜਿਹਦੀ ਸੇਵਾ ਕਰਦਾ ਹੈ ਉਹਦੀ ਸੇਵਾ ਨੂੰ ਕਬੂਲ ਹੋ ਜਾਂਦਾ ਹੈ, ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਭਾਈ ਤਾਰੂ ਸਿੰਘ ਜੀ
ਆਪ ਵੀ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਸਰਵਣ ਕਰ ਚੁੱਕੇ ਹੋ ਕਿ 1716 ਨੂੰ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜ਼ਕਰੀਆ ਖਾਨ ਦਾ ਇੰਨਾ ਜ਼ੁਲਮ ਵੱਧ ਗਿਆ ਕਿ ਉਹਨੇ ਸਿੰਘਾਂ ਦੇ ਘਰ ਘਾਟ ਉਜਾੜ ਦਿੱਤੇ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਸਿੰਘਾਂ ਨੇ ਜੰਗਲਾਂ ਵਿੱਚ ਜਾ ਕੇ ਡੇਰੇ ਲਗਾ ਲਏ। ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜੀਵਨ ਬਤੀਤ ਕਰਨ ਲੱਗ ਪਏ, ਕਿਉਂਕਿ ਉਸ ਵੇਲੇ ਭੁੰਜੇ ਲੱਕ ਲਾਉਣਾ ਜਿਹੜਾ ਸੀ ਉਹ ਬੜਾ ਔਖਾ ਸੀ। ਪਤਾ ਨਹੀਂ ਕਿਹੜੇ ਵੇਲੇ ਕਿਸ ਪਾਸਿਓਂ ਜਾਬਰ ਨੇ ਹਮਲਾ ਕਰ ਦੇਣਾ ਹੈ ਤੇ ਤਿਆਰੀ ਕਰਨ ਨੂੰ ਸਮਾਂ ਲੱਗ ਜਾਏ। ਇਸ ਕਰਕੇ ਖਾਲਸਾ ਹਰ ਵੇਲੇ ਤਿਆਰ ਬਰ ਤਿਆਰ। ਜਦੋਂ ਵੀ ਕਿਤੇ ਰਤਾ ਜਿਨਾ ਹਮਲਾ ਹੋਇਆ ਜਾਂ ਕਿਤੇ ਲੋੜ ਪਈ ਤੇ ਉਸੇ ਵੇਲੇ ਖਾਲਸੇ ਤਿਆਰੀ ਖਿੱਚ ਲਈ। ਪਰ ਜੰਗਲਾਂ ਵਿੱਚ ਰਹਿਣ ਵਾਲਿਆਂ ਨੂੰ ਪ੍ਰਸ਼ਾਦਾ ਤੇ ਤਨ ਦੇ ਬਸਤਰ ਵੀ ਬੜੀ ਮੁਸ਼ਕਲ ਦੇ ਨਾਲ ਨਸੀਬ ਹੁੰਦੇ ਸਨ। ਤਨ ਦੇ ਚੋਲੇ ਜਿਹੜੇ ਸਨ ਉਹ ਮਸਤਾਨੇ ਹੋ ਜਾਂਦੇ ਸਨ ਤੇ ਭੁੱਖ ਦੇ ਨਾਲ ਵੀ ਔਖਾ ਗੁਜ਼ਾਰਾ ਹੁੰਦਾ ਸੀ। ਭਾਈ ਤਾਰੂ ਸਿੰਘ ਜੀ ਨੇ ਆਪਣੀ ਮਾਤਾ ਜੀ ਦੇ ਨਾਲ ਬੇਨਤੀ ਕੀਤੀ, ਸਲਾਹ ਕੀਤੀ। ਆਖਿਆ, ਮਾਂ, ਮੇਰੇ ਮਨ ਵਿੱਚ ਇੱਕ ਵਿਚਾਰ ਆਈ ਹੈ। ਮਾਂ ਨੇ ਆਖਿਆ, 10 ਪੁੱਤਰਾ। ਆਖਦੇ ਨੇ ਕਿ ਮਾਂ, ਮੇਰੇ ਮਨ ਵਿੱਚ ਖਿਆਲ ਆਇਆ ਕਿ ਆਪਾਂ ਤੇ ਘਰ ਬੈਠੇ ਪ੍ਰਸ਼ਾਦਾ ਪਾਣੀ ਛਕੀ ਜਾਂਦੇ ਆ, ਸਾਡੇ ਕੋਲ ਪਹਿਨਣ ਨੂੰ ਬਸਤਰ ਵੀ ਨੇ, ਜਿਹੜੇ ਜੰਗਲਾਂ ਵਿੱਚ ਬੈਠੇ ਨੇ ਉਹਨਾਂ ਨੂੰ ਪ੍ਰਸ਼ਾਦਾ ਕੌਣ ਦਿੰਦਾ ਹੋਵੇਗਾ? ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਵੇਗਾ? ਉਹਨਾਂ ਨੂੰ ਬਸਤਰ ਕੌਣ ਦਿੰਦਾ ਹੋਵੇਗਾ? ਮਾਂ ਨੇ ਆਖਿਆ, ਪੁੱਤਰਾ, ਵਿਚਾਰ ਤੇ ਮੇਰੇ ਮਨ ਵਿੱਚ ਵੀ ਆਉਂਦੀ ਹੈ। ਫਿਰ ਆਖਦਾ, ਮਾਂ, ਇਸ ਤਰ੍ਹਾਂ ਕਰ, ਤੂੰ ਪ੍ਰਸ਼ਾਦੇ ਲਾ ਤੇ ਦਾਲ ਬਣਾ, ਆਪਾਂ ਸਿੰਘਾਂ ਦੀ ਸੇਵਾ ਕਰਿਆ ਕਰੀਏ। ਮਾਂ ਨੇ ਦਾਣੇ ਪੀਸੇ, ਦਾਲ ਬਣਾਈ, ਪ੍ਰਸ਼ਾਦਾ ਤਿਆਰ ਕੀਤਾ। ਭੈਣ ਤਾਰ ਕੌਰ ਨੂੰ ਨਾਲ ਲੈ ਕੇ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਲੈ ਕੇ ਚਲੇ ਗਏ। ਪ੍ਰਸ਼ਾਦਾ ਛਕਾਉਣ ਲੱਗ ਪਏ। ਭਾਈ ਤਾਰੂ ਸਿੰਘ ਜੀ ਦਾ ਨਗਰ ਦੇ ਵਿੱਚ ਅਸਰ ਸੂਖ ਬਹੁਤ ਸੀ। ਹਿੰਦੂ ਵੀ ਮੁਸਲਮਾਨ ਵੀ ਭਾਈ ਤਾਰੂ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ। ਮੈਂ ਇੱਕ ਬੇਨਤੀ ਕਰ ਜਾਵਾਂ ਕਿ ਜਿਹੜਾ ਮਨੁੱਖ ਜ਼ਾਲਮ ਹੁੰਦਾ ਹੈ ਨਾ, ਉਹਦਾ ਕੋਈ ਧਰਮ ਨਹੀਂ ਹੁੰਦਾ। ਉਹ ਵਿਰੋਧੀਆਂ ਤੇ ਜ਼ੁਲਮ ਕਰਦਾ ਹੀ ਕਰਦਾ ਹੈ, ਆਪਣਿਆਂ ਤੇ ਵੀ ਜ਼ੁਲਮ ਕਰਦਾ ਹੈ। ਆਪਾਂ ਜਹਾਂਗੀਰ ਵੇਖ ਲਈਏ, ਜਿਹੜਾ ਆਖਦਾ ਸੀ ਕਿ ਮੈਂ ਇਸਲਾਮ ਫੈਲਾਉਣਾ ਹੈ, ਉਹ ਗੱਦੀ ਦੇ ਖਾਤਰ ਉਹਨੇ ਆਪਣੇ ਪਿਓ ਅਕਬਰ ਨੂੰ ਵੀ ਜ਼ਹਿਰ ਦੇ ਦਿੱਤਾ ਸੀ, ਪਰ ਉਹ ਵਧੀ ਦੇ ਨਾਲ ਬਚ ਗਿਆ। ਉਹਦੇ ਪੁੱਤਰ ਨੂੰ ਅਕਬਰ ਨੇ ਇਹ ਰਾਜ ਦੇਣ ਦੀ ਮਨ ਵਿੱਚ ਸੋਚੀ ਤੇ ਜਦੋਂ ਤਖਤ ਤੇ ਬੈਠਾ ਤੇ ਆਪਣੇ ਪੁੱਤਰ ਦੇ ਨਾਲ ਵਿਰੋਧ ਕੀਤਾ। ਔਰੰਗਜ਼ੇਬ ਬਾਦਸ਼ਾਹ ਜਿਹੜਾ 1.25 ਮਣ ਰੋਜ਼ ਜੰਜੂ ਲਵਾ ਕੇ ਪ੍ਰਸ਼ਾਦਾ ਛਕਦਾ ਸੀ, ਜੇ ਕਹੀਏ ਕਿ ਉਹ ਇਸਲਾਮ ਦੀ ਗੱਲ ਕਰਦਾ ਸੀ, ਨਹੀਂ, ਉਹਨੇ ਤਖਤ ਪ੍ਰਾਪਤ ਕਰਨ ਖਾਤਰ ਆਪਣੇ 3 ਭਰਾ ਰਜ਼ਾ, ਮੁਰਾਦ ਤੇ ਦਾਰਾ ਸ਼ਕੋ ਜਿਹੜੇ ਨੇ, ਦਾਰਾ ਤੇ ਸੁਜਾ ਤੇ ਮੁਰਾਦ, ਇਹ 3 ਭਰਾ ਇਹਨੇ ਆਪ ਕਤਲ ਕੀਤੇ ਨੇ। ਜਿਸ ਪਿਤਾ ਸ਼ਾਹ ਜਹਾਨ ਦਾ ਇਹਨੇ ਤਖਤ ਹਾਸਲ ਕੀਤਾ ਹੈ ਨਾ, ਉਹਨੂੰ ਕੈਦ ਵਿੱਚ ਰੱਖ ਕੇ ਭੁੱਖੇ ਪਿਆਸੇ ਨੂੰ ਇਹਨੇ ਮਾਰਿਆ ਹੈ। ਜੇਕਰ ਆਖੀਏ ਕਿ ਇਸਲਾਮ ਦੀ ਗੱਲ ਕਰਦਾ ਸੀ, ਨਹੀਂ, ਇਹਦੇ ਅੰਦਰ ਇੱਕ ਦਿਮਾਗੀ ਸ਼ੈਤਾਨੀਅਤ ਦਾ ਕੀੜਾ ਸੀ। ਇਹ ਅੰਦਰ ਇੱਕ ਹੰਕਾਰ ਦਾ, ਸ਼ੈਤਾਨ ਦਾ ਕੀੜਾ ਜਦੋਂ ਨੱਚਦਾ ਹੈ ਨਾ, ਉਦੋਂ ਬੰਦਾ ਇੱਕ ਦਿਖਾਵਾ ਕਰਦਾ ਹੈ ਕਿ ਮੈਂ ਧਰਮ ਦੀ ਗੱਲ ਕਰਦਾ, ਧਰਮ ਦੀ ਗੱਲ ਨਹੀਂ ਕਰਦਾ।
ਔਰੰਗਜ਼ੇਬ ਨੇ ਇਹ ਸਭ ਕੁਝ ਜੋ ਕੁਝ ਕੀਤਾ ਹੈ ਕੇਵਲ ਆਪਣੇ ਮਨ ਦੇ ਸ਼ੈਤਾਨ ਨੂੰ ਖੁਸ਼ ਕਰਨ ਵਾਸਤੇ ਕੀਤਾ ਹੈ, ਇਸਲਾਮ ਵਾਸਤੇ ਨਹੀਂ। ਜ਼ਕਰੀਆ ਖਾਨ ਵੀ ਇਸੇ ਰਾਹ ਤੇ ਤੁਰਿਆ ਹੋਇਆ ਹੈ, ਜਿਸ ਕਰਕੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ, ਉਹ ਭਾਵੇਂ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਉਹ ਭਾਈ ਤਾਰੂ ਸਿੰਘ ਦਾ ਸਤਿਕਾਰ ਕਰਦੇ ਸਨ। ਜਦੋਂ ਪਤਾ ਲੱਗਿਆ ਕਿ ਭਾਈ ਤਾਰੂ ਸਿੰਘ ਦੇ ਘਰ ਸਿੰਘਾਂ ਦੀ ਸੇਵਾ ਵਾਸਤੇ ਪ੍ਰਸ਼ਾਦੀ ਦਾ ਲੰਗਰ ਤਿਆਰ ਹੁੰਦਾ ਹੈ, ਸਾਰੇ ਲੋਕ ਆਣ ਕੇ ਉਸ ਲੰਗਰ ਵਿੱਚ ਸ਼ਾਮਲ ਹੋ ਗਏ। ਲੋਕ ਆਣ ਕੇ ਨਾਲ ਸਹਾਇਤਾ ਕਰਨ ਲੱਗ ਪਏ, ਰਸਦਾਂ ਵੀ ਆਉਣ ਲੱਗ ਪਈਆਂ, ਲੰਗਰ ਵੀ ਪੱਕਣ ਲੱਗ ਪਏ। ਇੱਕ ਤਵੇ ਤੋਂ ਉੱਥੇ ਵੱਡੀ ਲੋਹ ਤਪਣ ਲੱਗ ਪਈ। ਇਹ ਪ੍ਰਸ਼ਾਦਾ ਛਕਾਉਂਦੇ ਨੇ ਤੇ ਭਾਈ ਤਾਰੂ ਸਿੰਘ ਖੇਤਾਂ ਵਿੱਚ ਕੰਮ ਕਰਦਾ ਹੈ। ਰਹੀਮ ਬਖਸ਼ ਮਾਸ਼ੀ ਨਾਮ ਦਾ ਇੱਕ ਗਰੀਬ ਵਿਚਾਰਾ, ਜਿਹਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ, ਪੱਟੀ ਦੇ ਫੌਜਦਾਰ ਨੇ ਉਹਦੀ ਲੜਕੀ ਨੂੰ ਚੁੱਕ ਲਿਆ, ਆਪਣੀ ਬਰਾਦਰੀ ਨੂੰ ਨਾਲ ਲੈ ਕੇ ਫੌਜਦਾਰ ਦੇ ਕੋਲ ਜਾ ਕੇ ਤਰਲਾ ਕੀਤਾ ਕਿ ਇਸ ਬੇਟੀ ਦਾ ਵਿਆਹ ਹੈ, ਕਿਰਪਾ ਕਰਕੇ ਇਸ ਬੱਚੀ ਨੂੰ ਛੱਡ ਦਿਓ। ਉਹਨੇ ਆਖਿਆ ਤੁਸੀਂ ਵਿਆਹ ਹੀ ਕਰਨਾ, ਮੇਰੇ ਨਾਲੋਂ ਚੰਗਾ ਵਰ ਕਿਹੜਾ ਹੋ ਸਕਦਾ ਹੈ, ਮੇਰੇ ਨਾਲ ਨਿਕਾਹ ਕਰ ਦਿਓ। ਬਹੁਤ ਤਰਲੇ ਕੀਤੇ, ਨਾ ਮੰਨਿਆ। ਵਾਪਸ ਆਉਂਦਿਆਂ ਰਹੀਮ ਬਖਸ਼ ਨੂੰ ਗਸ਼ ਪੈ ਗਈ। ਹੇਠਾਂ ਡਿੱਗੇ ਨੂੰ ਵੇਖਿਆ, ਭਾਈ ਤਾਰੂ ਸਿੰਘ ਭੱਜ ਕੇ ਗਿਆ, ਮੂੰਹ ਵਿੱਚ ਜਲ ਪਾਇਆ ਤੇ ਪੁੱਛਿਆ ਗਿਆ ਗੱਲ ਕੀ ਹੈ। ਆਖਦੇ ਨੇ ਇਸ ਗਰੀਬ ਵਿਚਾਰੇ ਦੀ ਧੀ ਨੂੰ ਫੌਜਦਾਰ ਜਿਹੜਾ ਪੱਟੀ ਹੈ ਉਹ ਚੁੱਕ ਕੇ ਲੈ ਗਿਆ। ਅਸੀਂ ਬੜੇ ਤਰਲੇ ਕੀਤੇ ਨੇ, ਛੱਡਿਆ ਨਹੀਂ। ਭਾਈ ਤਾਰੂ ਸਿੰਘ ਨੇ ਆਖਿਆ ਕਿ ਕਲਗੀਧਰ ਪਾਤਸ਼ਾਹ ਤੇ ਭਰੋਸਾ ਰੱਖੋ, ਜੇ ਗੁਰੂ ਨੇ ਕਿਰਪਾ ਕੀਤੀ ਤੇ ਸਵੇਰ ਤੱਕ ਤੁਹਾਡੀ ਧੀ ਤੁਹਾਡੇ ਘਰ ਆ ਜਾਵੇਗੀ। ਗੁਰੂ ਦੇ ਸਿੰਘ ਨੇ ਹੌਸਲਾ ਦਿੱਤਾ, ਮਨ ਵਿੱਚ ਤਰਵਾਸ ਆਇਆ, ਚਲਾ ਗਿਆ। ਭਾਈ ਤਾਰੂ ਸਿੰਘ ਜੀ ਰਾਤ ਨੂੰ ਪ੍ਰਸ਼ਾਦਾ ਲੈ ਕੇ ਆਏ, ਖਾਲਸੇ ਨੇ ਆਣ ਕੇ ਉਤਾਰਾ ਕੀਤਾ। ਅੱਜ ਭਾਈ ਤਾਰੂ ਸਿੰਘ ਜੀ ਬਹੁਤੀਆਂ ਗੱਲਾਂ ਨਹੀਂ ਕਰ ਰਹੇ, ਪ੍ਰਸ਼ਾਦਾ ਪਾ ਰਹੇ ਨੇ। ਸਿੰਘਾਂ ਨੇ ਪੁੱਛਿਆ ਕਿ ਗੱਲ ਕੀ ਹੈ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਅੱਜ ਮੈਂ ਇਸ ਤਰ੍ਹਾਂ ਦੀ ਕਹਾਣੀ ਸੁਣੀ ਹੈ ਕਿ ਜਿਹੜਾ ਪੱਟੀ ਦਾ ਫੌਜਦਾਰ ਹੈ, ਗਰੀਬ ਵਿਚਾਰੇ ਦੀ ਧੀ ਨੂੰ ਚੁੱਕ ਕੇ ਲੈ ਗਿਆ, ਉਹਨਾਂ ਬੜੇ ਤਰਲੇ ਕੀਤੇ ਨੇ, ਛੱਡਿਆ ਨਹੀਂ। ਤੇ ਖਾਲਸੇ ਨੇ ਆਖਿਆ ਕਿ ਜਿਹੜੀ ਤੂੰ ਕਹਾਣੀ ਸੁਣਾਈ ਹੈ ਨਾ, ਇਹਦੇ ਨਾਲ ਗਰਾਈ ਤੇ ਸਾਡੇ ਅੰਦਰ ਵੀ ਨਹੀਂ ਲੰਘਣੀ। ਹੁਣ ਪ੍ਰਸ਼ਾਦਾ ਇੱਥੇ ਢੱਕ ਦੇ, ਜੇ ਤੇ ਵਾਪਸ ਆਏ ਤੇ ਛਕ ਲਾਂਗੇ। ਸਵੇਰ ਚੜ੍ਹਨ ਤੱਕ ਉਸ ਵਿਚਾਰੇ ਦੀ ਧੀ ਉਹਦੇ ਘਰ ਪਹੁੰਚਾਈ ਜਾਵੇਗੀ। ਖਾਲਸੇ ਨੇ ਜਾ ਕੇ ਪੱਟੀ ਦੇ ਹਾਕਮ ਤੇ ਫੌਜਦਾਰ ਤੇ ਹਮਲਾ ਕੀਤਾ। ਉਸ ਫੌਜਦਾਰ ਨੂੰ ਮਾਰ ਕੇ ਉਸ ਰਹੀਮ ਬਖਸ਼ ਮਾਸ਼ੀ ਦੇ ਘਰ ਉਹਦੀ ਧੀ ਜਿਹੜੀ ਆ ਪਹੁੰਚਾਈ ਗਈ। ਤੇ ਜਦੋਂ ਜ਼ਕਰੀਆ ਖਾਨ ਨੂੰ ਪਤਾ ਲੱਗਾ ਕਿ ਮੇਰਾ ਫੌਜਦਾਰ ਮਾਰਿਆ ਗਿਆ, ਉਹ ਆਖਦਾ ਮੈਂ ਤੇ ਸਿੰਘ ਕੋਈ ਛੱਡਿਆ ਹੀ ਨਹੀਂ, ਮੈਂ ਤੇ ਸਾਰੇ ਮਾਰ ਮੁਕਾ ਦਿੱਤੇ ਨੇ। ਇਹ ਸਿੰਘ ਕਿੱਥੋਂ ਆਏ ਜਿਹੜੇ ਮੇਰੇ ਫੌਜਦਾਰ ਨੂੰ ਮਾਰ ਕੇ ਚਲੇ ਗਏ। ਸਭਾ ਦੇ ਵਿੱਚੋਂ ਕੋਈ ਨਹੀਂ ਬੋਲਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਨ ਵਾਲੇ ਭਾਈ ਹਿੰਦਾਲ ਜੀ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਮੰਜੀ ਬਖਸ਼ੀ ਸੀ ਪ੍ਰਚਾਰ ਵਾਸਤੇ, ਉਹ ਇੱਕ ਸੰਪਰਦਾ ਤੋਂ ਅੱਗੇ ਜਿਹੜੀ ਪੀੜ੍ਹੀ ਹੈ ਉਹਨੇ ਆਪਣੀ ਸੰਪਰਦਾ ਦਾ ਨਾਮ ਰੱਖ ਲਿਆ ਨਿਰੰਜਨੀ। ਉਸ ਨਿਰੰਜਨੀ ਸੰਪਰਦਾ ਦੇ ਵਿੱਚ ਜਿਹੜੇ ਸੰਪਰਦਾ ਦੇ ਮੁਖੀ ਬਣਦੇ ਸਨ, ਉਹ ਆਪਣੇ ਆਪ ਨੂੰ ਹਰੀ ਭਗਤ ਅਖਵਾਉਂਦੇ ਸਨ। ਵੈਸੇ ਉਹਦਾ ਨਾਮ ਹਰ ਭਗਤ ਨਿਰੰਜਨੀ ਕਿਹਾ ਜਾਂਦਾ ਹੈ। ਅਸਲ ਵਿੱਚ ਉਹਦਾ ਨਾਮ ਹੈ ਅਕਿਲ ਦਾਸ। ਉਸ ਅਕਿਲ ਦਾਸ ਨੇ ਉੱਠ ਕੇ ਜ਼ਕਰੀਆ ਖਾਨ ਨੂੰ ਆਖਿਆ ਕਿ ਮੈਂ ਦੱਸਦਾ ਹਾਂ ਕਿ ਇਹ ਸਿੰਘ ਕਿੱਥੋਂ ਆਉਂਦੇ ਨੇ। ਇਹ ਸਿੰਘ ਜੰਗਲਾਂ ਵਿੱਚ ਰਹਿੰਦੇ ਨੇ, ਪਰ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਨੇ ਉਹ ਉਹਨੂੰ ਬਹੁਤ ਪਿਆਰ ਕਰਦੇ ਨੇ। ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਐਵੇਂ ਨੇ ਉਹ ਆਣ ਕੇ
ਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰ ਜਾਂਦੇ ਨੇ। ਉਹ ਧਾੜਵੀ ਨੇ, ਜਾ ਕੇ ਲੁੱਟਦੇ ਵੀ ਨੇ ਤੇ ਆਖਦੇ ਨੇ ਐਸੇ ਕੌਣ ਲੋਕ ਨੇ ਜਿਹੜੇ ਉਹਨਾਂ ਦੀ ਮਦਦ ਕਰਦੇ ਨੇ। ਤੇ ਉਸ ਵੇਲੇ ਹਰਭਗਤ ਨਿਰੰਜਨੀ ਨੇ ਆਖਿਆ ਕਿ ਇੱਕ ਭਾਈ ਤਾਰੂ ਸਿੰਘ ਪੂਲੇ ਪਿੰਡ ਵਿੱਚ ਰਹਿਣ ਵਾਲਾ ਹੈ, ਜਿਹਦਾ ਪਿਤਾ ਵੀ ਸ਼ਹੀਦ ਹੋਇਆ ਹੈ। ਇੱਕ ਭੈਣ ਹੈ ਤੇ ਇੱਕ ਭਰਾ ਤੇ ਇੱਕ ਮਾਂ, 3 ਜੀ ਘਰ ਵਿੱਚ ਰਹਿੰਦੇ ਨੇ। ਔਰ ਇਹਨਾਂ ਤਿੰਨਾਂ ਨੇ ਉਹਨਾਂ ਸਿੰਘਾਂ ਦੀ ਸੇਵਾ ਕਰਨ ਦਾ ਆਪਣਾ ਜੁੰਮਾ ਚੁੱਕਿਆ ਹੋਇਆ ਹੈ। ਤੇ ਉਹਨਾਂ ਦੇ ਕਰਕੇ ਹੋਰ ਵੀ ਲੋਕ ਉਹਨਾਂ ਦੇ ਨਾਲ ਜੁੜ ਗਏ ਨੇ, ਜਿਹੜੇ ਉਹਨਾਂ ਦੇ ਘਰ ਵਿੱਚ ਆ ਕੇ ਲੰਗਰ ਤਿਆਰ ਕਰਦੇ ਤੇ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ ਹੈ। ਤੇ ਆਖਦੇ ਨੇ ਕਿ ਉਹ ਪ੍ਰਸ਼ਾਦਾ ਛਕਾਉਂਦੇ ਨੇ ਤੇ ਜਿਹੜਾ ਤਾਰੂ ਸਿੰਘ ਹੈ ਉਹਨਾਂ ਦੀ ਮਦਦ ਕਰਦਾ ਹੈ, ਉਹਨਾਂ ਨੂੰ ਸੂਹ ਦਿੰਦਾ ਹੈ, ਜਿਸ ਕਰਕੇ ਉਹ ਧਾੜਵੀ ਬਣ ਕੇ ਆਣ ਕੇ ਲੁੱਟਦੇ ਨੇ ਤੇ ਤੁਹਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰ ਜਾਂਦੇ ਨੇ। ਉਸੇ ਵੇਲੇ ਹੁਕਮ ਹੋਇਆ, ਭਾਈ ਤਾਰੂ ਸਿੰਘ ਦੀ ਭੈਣ ਤੇ ਮਾਤਾ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਗਏ। ਅਹਿਦੀ ਆਏ ਤੇ ਜਦੋਂ ਘਰ ਵਿੱਚ ਆਣ ਕੇ ਭਾਈ ਤਾਰੂ ਸਿੰਘ ਦੇ ਬਾਰੇ ਪੁੱਛਿਆ ਕਿ ਮਾਂ ਤਾਰੂ ਕਿੱਥੇ ਹੈ, ਭਾਈ ਤਾਰੂ ਸਿੰਘ ਜੀ ਖੇਤਾਂ ਵਿੱਚ ਕੰਮ ਕਰਦੇ ਸਨ। ਤੇ ਜਦੋਂ ਪੁੱਛਿਆ ਗਿਆ ਉਹਨੇ ਆਖਿਆ, ਪੁੱਤਰਾ ਮੈਨੂੰ ਤੇ ਪਤਾ ਨਹੀਂ ਤੁਸੀਂ ਕੌਣ ਹੋ, ਕਿਹੜੇ ਕੰਮ ਆਏ ਹੋ, ਪਰ ਤੁਸੀਂ ਗੁਰੂ ਦੇ ਸਿੱਖ ਦੇ ਘਰ ਆਏ ਹੋ। ਜਿਹੜਾ ਸਾਡਾ ਇਖਲਾਕੀ ਫਰਜ਼ ਹੈ ਇਹ ਦੱਸੋ, ਪਹਿਲਾਂ ਜਲ ਛਕੋਗੇ ਕਿ ਪ੍ਰਸ਼ਾਦਾ ਛਕਾਵਾਂ। ਤੇ ਜਦੋਂ ਇਹ ਗੱਲ ਆਖੀ ਨਾ ਤੇ ਉਹਨਾਂ ਨੂੰ ਉਸ ਮਾਂ ਦੇ ਅੰਦਰੋਂ ਆਪਣੀ ਮਾਂ ਦੀ ਆਵਾਜ਼ ਜਿਹੜੀ ਇਹ ਮਹਿਸੂਸ ਹੋਈ। ਆਵਾਜ਼ ਵਿੱਚ ਕੁਝ ਨਰਮਾਈ ਆਈ ਤੇ ਆਖਦੇ ਨੇ ਕਿ ਮਾਂ ਅਸੀਂ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ। ਤੇ ਮਾਂ ਨੇ ਆਖਿਆ, ਮੇਰੇ ਪੁੱਤਰ ਦਾ ਕਸੂਰ ਕੀ ਹੈ? ਉਹਨਾਂ ਆਖਿਆ ਕਿ ਤੁਹਾਡਾ ਪੁੱਤਰ ਜਿਹੜਾ ਹੈ ਨਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਤੇ ਉਹਨਾਂ ਨੂੰ ਸਾਰੀ CID ਦੇ ਕੇ ਇਹ ਲੁੱਟਾਂ ਖੋਹਾਂ ਕਰਵਾਉਂਦਾ ਹੈ। ਤੇ ਭਾਈ ਤਾਰੂ ਸਿੰਘ ਨੂੰ ਜਦੋਂ ਗ੍ਰਿਫਤਾਰ ਕਰਨ ਦੇ ਵਾਸਤੇ ਉਹਨਾਂ ਨੇ ਇਹ ਗੱਲਾਂ ਕੀਤੀਆਂ, ਉਨੀ ਦੇਰ ਨੂੰ ਭਾਈ ਤਾਰੂ ਸਿੰਘ ਵੀ ਬਾਹਰੋਂ ਆ ਗਏ। ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਕਿ ਹੁਣ ਜਿਹੜਾ ਭਾਈ ਤਾਰੂ ਸਿੰਘ ਹੈ ਇਹਨੂੰ ਗ੍ਰਿਫਤਾਰ ਕਰਨ ਵਾਸਤੇ ਆ ਰਹੇ ਨੇ। ਤੇ ਭਾਈ ਤਾਰੂ ਸਿੰਘ ਦੀ ਮਦਦ ਵਾਸਤੇ ਉਹਨਾਂ ਨੇ ਬੇਨਤੀ ਕੀਤੀ। ਕੁਝ ਪੈਸੇ ਦੇ ਕੇ ਮਾਤਾ ਤੇ ਭੈਣ ਨੂੰ ਛੁਡਾ ਲਿਆ ਗਿਆ। ਭਾਈ ਤਾਰੂ ਸਿੰਘ ਨੂੰ ਲਾਹੌਰ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ਜਾ ਕੇ ਜਦੋਂ ਭਾਈ ਤਾਰੂ ਸਿੰਘ ਨੂੰ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਗਿਆ, ਭਾਈ ਤਾਰੂ ਸਿੰਘ ਜੀ ਨੇ ਇਨਕਾਰ ਕਰ ਦਿੱਤਾ। ਇਹ ਫਤਵਾ ਲਾਇਆ ਗਿਆ ਕਿ ਇਹਨਾਂ ਦੀ ਜਿਹੜੀ ਖੋਪੜੀ ਹੈ ਉਹ ਕੇਸਾਂ ਸਮੇਤ ਉਤਾਰ ਦਿਓ। ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਜਿਹੜੀ ਹੈ ਉਹ ਕੇਸਾਂ ਸਮੇਤ ਉਤਾਰ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਆਪਾਂ ਇਤਿਹਾਸ ਵਿੱਚ ਇਹ ਵੀ ਪੜ੍ਹਦੇ ਆ ਕਿ ਅੱਜ ਦਾ ਦਿਨ ਸ਼ਹੀਦੀ ਦਾ ਦਿਨ ਹੈ। ਅੱਜ ਤੋਂ 23 ਦਿਨ ਪਹਿਲਾਂ ਉਹਨਾਂ ਦੀ ਖੋਪੜੀ ਉਤਾਰੀ ਗਈ ਸੀ ਤੇ ਜ਼ਕਰੀਆ ਖਾਨ ਜਿਹੜਾ ਭਾਈ ਤਾਰੂ ਸਿੰਘ ਦੇ ਜੋੜੇ ਦੇ ਨਾਲ ਸਿਰ ਵਿੱਚ ਜੋੜਾ ਮਾਰਦਾ ਜਿਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਸੀ, ਉਹ ਇੱਕ ਦਿਨ ਪਹਿਲਾਂ ਚੜ੍ਹਾਈ ਕਰ ਗਿਆ ਕਿ ਭਾਈ ਤਾਰੂ ਸਿੰਘ ਅੱਜ ਦੇ ਦਿਨ ਆਪਣੇ ਤਨ ਦਾ ਚੋਲਾ ਜਿਹੜਾ ਸੀ ਉਸ ਨੂੰ ਤਿਆਗ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੀਨ ਹੋ ਗਿਆ। ਅੱਜ ਅਸੀਂ ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਉਸ ਮਹਾਨ ਸ਼ਹੀਦ ਦੀ ਇਸ ਸ਼ਹੀਦੀ ਨੂੰ ਕੋਟ ਪ੍ਰਣਾਮ ਹੈ। ਡਾਕਟਰ ਗੁਰਵੀਰ ਸਿੰਘ ਜੀ ਔਲਖ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖਾਲਸਤਾਨ ਨੂੰ ਸਮਰਪਿਤ ਕੀਤੀ ਹੈ, ਉਹਨਾਂ ਦੀ ਵੀ ਆਪਾਂ ਅੱਜ ਯਾਦ ਜਿਹੜੀ ਹੈ, ਜਿਹੜੇ ਉਹਨਾਂ ਨੇ ਖਾਲਸਤਾਨ ਵਾਸਤੇ ਜਦੋਜਹਿਦ ਕੀਤੀ ਹੈ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਵਾਸਤੇ ਆਪਾਂ ਇਕੱਤਰ ਹੋਏ, ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹੋਏ ਆ। ਉਹਨਾਂ ਦੀ ਵੀ ਇਸ ਮਹਾਨ ਕੁਰਬਾਨੀ ਨੂੰ ਪ੍ਰਣਾਮ ਹੈ। ਇੰਨੀਆਂ ਕੁ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਤੋਂ ਸਿਰ ਤੇ ਮੇਰ ਦਾ ਹੱਥ ਰੱਖ ਕੇ ਸ਼ੁੱਧ ਵਿਚਾਰਾਂ ਦੀ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੈ, ਜਿਨ੍ਹਾਂ ਨੇ ਸਿਰ ਤੇ ਮੇਰਾਂ ਦਾ ਹੱਥ ਰੱਖ ਕੇ ਵਿਚਾਰਾਂ ਦੀ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਕੇ ਫਤਿਹ ਗਜਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ
ਮਹਿਰੂਮ ਸਿੱਖਾਂ ਦੇ ਲੀਡਰ ਡਾਕਟਰ ਗੁਰਮੀਤ ਸਿੰਘ ਔਲਖ, ਜਿਨ੍ਹਾਂ ਨੇ ਲੰਮਾ ਸਮਾਂ ਜਿਹੜਾ ਆ ਪੰਥ ਦੀ ਆਜ਼ਾਦੀ ਲਈ ਸਿੱਖ ਸੰਘਰਸ਼ ਦੀ ਜਿਹੜੀ ਆ ਆਪਣੀ ਮਿਹਨਤ ਜਿਹੜੀ ਮੁਸ਼ੱਕਤ ਉਹਨਾਂ ਨੇ ਕੀਤੀ ਆ। US ਕਾਂਗਰਸ ਹੋਵੇ ਜਾਂ ਸੈਨੇਟ ਹੋਵੇ, ਉੱਥੇ ਉਹਨਾਂ ਨੇ ਸਿੱਖਾਂ ਦੇ ਹੱਕਾਂ ਦੀ ਜਿਹੜੀ ਗੱਲ ਪਹੁੰਚਾਈ ਆ, ਸਿੱਖਾਂ ਦੇ ਹੱਕਾਂ ਦੇ ਜਿਹੜੇ ਮਤੇ ਆ ਉਹ ਉੱਥੇ ਲਿਆਂਦੇ ਨੇ ਤੇ ਉਹ ਸਾਨੂੰ ਜਿਹੜੇ ਨੇ ਸਦੀਵੀ ਵਿਛੇੜਾ ਦੇ ਗਏ ਸੀਗੇ। ਉਹਨਾਂ ਦੀ ਯਾਦ 'ਚ ਅੱਜ ਇੱਥੇ ਸਿੱਖ ਕਲਚਰ ਸੁਸਾਇਟੀ ਵਿਖੇ ਪ੍ਰੋਗਰਾਮ ਰੱਖਿਆ ਗਿਆ ਆ ਤੇ ਅੱਜ ਉਹਨਾਂ ਦੀ ਇੱਥੇ ਜਿਹੜੀ ਆ ਤਸਵੀਰ ਵੀ ਸੁਸ਼ੋਭਿਤ ਕਰਨੀ ਆ। ਸੋ ਡਾਕਟਰ ਗੁਰਮੀਤ ਸਿੰਘ ਔਲਖ ਦੀ ਜਿਹੜੀ ਜ਼ਿੰਦਗੀ ਆ ਇਹ ਸਿੱਖ ਨੌਜਵਾਨਾਂ ਨੂੰ, ਸਿੱਖ ਸੰਘਰਸ਼ ਨੂੰ ਇਹੀ ਸੁਨੇਹਾ ਦਿੰਦੀ ਆ ਵੀ ਜਿਹੜੀਆਂ ਮੁਸੀਬਤਾਂ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਕਦੇ ਵੀ ਜਿਹੜਾ ਸਿੱਖ ਸੰਘਰਸ਼ ਆਪਣੇ ਪੰਜਾਬ ਨੂੰ, ਆਪਣੇ ਆਜ਼ਾਦੀ ਦੀ ਲੜਾਈ ਨੂੰ ਪਿੱਠ ਨਹੀਂ ਦਿਖਾਉਣੀ। ਸੋ ਇਹ ਸਾਡੇ ਲਈ ਡਾਕਟਰ ਗੁਰਮੀਤ ਸਿੰਘ ਔਲਖ ਇੱਕ ਚਾਨਣ ਮੁਨਾਰਾ ਨੇ ਤੇ ਅਸੀਂ ਅਰਦਾਸ ਕਰਦੇ ਹਾਂ ਪਰਮੇਸ਼ਰ ਮੂਹਰੇ ਵੀ ਸਾਨੂੰ ਵੀ ਤੇ ਹਰ ਇੱਕ ਸਿੱਖ ਨੂੰ ਡਾਕਟਰ ਗੁਰਮੀਤ ਸਿੰਘ ਵਾਂਗੂ ਆਪਣੀ ਜਿਹੜੀ ਆ ਤੋੜ ਨਿਭਾਉਣ ਦੀ ਜਿਹੜੀ ਆ ਉਹ ਸਾਡੇ 'ਚ ਸਮਰੱਥਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਨੂੰ, ਉਹ ਵੀ ਆਪ ਜੀ ਨੂੰ ਖਾਲਿਸਤਾਨ ਦੇ ਵਿਸ਼ੇ ਤੇ ਆਪਣਾ ਆਉਣ ਵਾਲੇ ਸਮੇਂ ਵਿੱਚ ਕੀ ਅਸੀਂ ਸਿੱਖ ਕੌਮ ਨੇ ਉਪਲਬਧੀਆਂ ਕਰਨੀਆਂ ਹਨ ਜਾਂ ਪਹਿਲੇ ਸਮੇਂ ਵਿੱਚ ਕੀਤੀਆਂ ਹਨ, ਔਰ ਡਾਕਟਰ ਸਾਹਿਬ ਨੂੰ ਇਹ ਸ਼ਰਧਾ ਦੇ ਫੁੱਲ ਭੇਟ ਕਰਨਗੇ। ਆਈ ਐਡਵਾਈਜ਼ ਆਲ ਦਾ ਬੁਲਾਰਿਆਂ ਨੂੰ ਐਡਵਾਈਜ਼ ਕਰਦਾ, ਪਲੀਜ਼ ਸਟੇ ਇਨ ਯੂਰ ਟਾਈਮ, ਵੀ ਹੈਵ ਏ ਲਾਟ ਆਫ ਬੁਲਾਰਿਸ ਟੁਡੇ। ਸੋ ਇਹ 15-20 ਮਿੰਟ ਵਾਸਤੇ ਆਪ ਜੀ ਨੂੰ ਸੰਬੋਧਨ ਕਰਨਗੇ। ਆਓ ਆਪਾਂ ਇਹਨਾਂ ਦੀ ਖਾਲਸਾ ਬਾਰੇ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸਾਡੇ ਇਤਿਹਾਸ ਦਾ ਉਹ ਦਿਨ ਹੈ ਜਦੋਂ ਅਸੀਂ ਦੋ ਵੇਲੇ ਦੀ ਅਰਦਾਸ ਵਿੱਚ ਇਹ ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੇ ਜਦੋਂ ਧਿਆਨ ਬੰਦ ਕਟਾਏ ਵੱਲ ਆਉਂਦੇ, ਪਿਛਲੇ ਹਫ਼ਤੇ ਹੀ ਅਸੀਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਦੁਨੀਆ ਭਰ ਦੇ ਵਿੱਚ ਮਨਾਇਆ ਤੇ ਜਦੋਂ ਖੋਪਰੀਆਂ ਲੋਹਾਈਆਂ ਸ਼ਬਦ ਦੇ ਉੱਤੇ ਮਨ ਦੀਆਂ ਅੱਖਾਂ ਟਿਕਦੀਆਂ ਨੇ ਤੇ ਨਖਾਸ ਚੌਂਕ ਲਾਹੌਰ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਸ਼ਹੀਦਗੰਜ ਸਭਾਏਮਾਨ ਹੈ, ਭਾਈ ਤਾਰੂ ਸਿੰਘ ਦੀ ਉਹ ਮਨਮੋਹਕ ਮੂਰਤ ਪਰ ਜਵਾਨੀ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਦਾਸਤਾਨ ਸਾਡੇ ਲਈ ਹਮੇਸ਼ਾ ਦੇ ਲਈ ਇੱਕ ਉਹ ਲੈਂਡਮਾਰਕ ਹੈ ਜਿਹੜਾ ਸਾਨੂੰ ਯਾਦ ਕਰਵਾਉਂਦਾ ਕਿ ਕੇਸਾਂ ਦੀ ਅਹਿਮੀਅਤ ਕੀ ਹੈ। ਭਾਈ ਸਾਹਿਬ ਜਦੋਂ ਕਥਾ ਵਿਚਾਰ ਕਰ ਰਹੇ ਸਨ, 2-3 ਖਿਆਲ ਮਨ ਦੇ ਵਿੱਚ ਆਏ। ਅਸੀਂ ਜਦੋਂ ਅਕਾਲ ਤਖਤ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਵਾਕਿਆ ਅਕਸਰ ਦੁਹਰਾਇਆ ਜਾਂਦਾ ਕਿ ਕਿਵੇਂ ਇੱਕ ਪੰਡਤ ਨੇ ਆ ਕੇ ਅਕਾਲ ਤਖਤ ਤੇ ਫਰਿਆਦ ਕੀਤੀ ਕਿ ਕਸੂਰ ਦਾ ਹਾਕਮ ਉਸਮਾਨ ਖਾਨ ਮੇਰੀ ਪੰਡਤਾਣੀ ਲੈ ਗਏ ਤੇ ਖਾਲਸਾ ਜਿਹੜਾ ਜਿਵੇਂ ਅੱਜ ਫਰਿਆਦੀ ਹੈ ਅਕਾਲ ਤਖਤ ਤੇ, ਮੇਰੀ ਪੁਕਾਰ ਸੁਣੇ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਈ ਜਾਏ। ਸਾਡੀ ਇਤਿਹਾਸਕ ਪਰੰਪਰਾ ਦੱਸਦੀ ਹੈ ਕਿ ਵੱਡੀ ਕਿਸੇ ਮੁਹਿੰਮ ਤੋਂ ਸਿੰਘ ਮੁੜੇ ਸਨ। ਬਹੁਤੇ ਸਿੰਘ ਉਸ ਵੇਲੇ ਭੰਗੀ ਮਿਸਲ ਵਾਲੇ ਉੱਥੇ ਮੌਜੂਦ ਸਨ। ਉਹਨਾਂ ਨੇ ਲੰਗਰ ਵਿੱਚੇ ਛੱਡ ਦਿੱਤਾ। ਕਸੂਰ ਕੋਈ ਛੋਟੀ ਥਾਂ ਨਹੀਂ ਸੀ। ਜਦੋਂ ਅਸੀਂ ਅੱਜ ਪੱਟੀ ਦੇ ਹਾਕਮ ਦੀ ਗੱਲ ਕਰਦੇ ਹਾਂ, ਭਾਈ ਤਾਰੂ ਸਿੰਘ ਦੀ ਸ਼ਹੀਦੀ ਨਾਲ ਜੁੜਿਆ ਇਹ ਵਾਕਿਆ, ਕਸੂਰ ਲਾਹੌਰ ਤੋਂ ਬਾਅਦ ਬਹੁਤ ਪਾਵਰਫੁਲ ਰਜੀਮ ਸੀ ਔਰ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਥੋੜੇ ਜਿਹੇ ਸਾਧਨਾਂ ਦੇ ਨਾਲ ਕਸੂਰ ਨੂੰ ਚੈਲੰਜ ਕੀਤਾ ਜਾ ਸਕਦਾ। ਪਰ ਜੋ ਸ਼ਰਨ ਆਏ ਤੇ ਸਕੰਠ ਲਾਏ ਦਾ ਬਿਰਧ ਜੋ ਪੰਥ ਦੇ, ਜੋ ਸਾਡੇ ਖਾਲਸਾ ਰਾਜ ਦਾ ਸੰਕਲਪ ਰਿਹਾ,
ਜਾਂ ਜੋ ਸਾਡੇ ਭਵਿੱਖ ਦੇ ਖਾਲਿਸਤਾਨ ਦਾ ਸੰਕਲਪ ਹੈ, ਗੁਰੂ ਤੇ ਭਰੋਸਾ ਰੱਖ ਕੇ ਅਰਦਾਸਾਂ ਸੋਧ ਕੇ ਸਿੰਘਾਂ ਨੇ ਕਸੂਰ ਤੇ ਚੜ੍ਹਾਈ ਕੀਤੀ, ਭਾਰੀ ਜਾਨੀ ਨੁਕਸਾਨ ਹੋਇਆ, ਪਰ ਉਸ ਪੰਡਤ ਦੀ ਇਸਤਰੀ ਉਹਨੂੰ ਵਾਪਸ ਲਿਆ ਕੇ ਦਿੱਤੀ ਗਈ। ਇਹ ਸਾਡੇ ਖਾਲਸਾ ਰਾਜ ਦਾ ਕਨਸੈਪਟ ਵੀ ਹੈ, ਔਰ ਇਹ ਸਾਡੇ ਲਈ ਕਿਵੇਂ ਇਹ ਰਾਜ ਹਰ ਇੱਕ ਦੇ ਲਈ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸਿਊਟ ਆਫ ਹੈਪੀਨੈਸ ਵੀ ਹੈ, ਸਰਬੱਤ ਦੇ ਭਲੇ ਦੀ ਗੱਲ ਵੀ ਹੈ। ਤੇ ਜਦੋਂ ਅਸੀਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਗੱਲ ਕਰਦੇ, ਰਹੀਮ ਖਾਨ ਜਿਹੜਾ ਕਿ ਆ ਕੇ ਫਰਿਆਦੀ ਹੁੰਦਾ ਹੈ ਕਿ ਉਸ ਦੀ ਬੱਚੀ ਨੂੰ ਪੱਟੀ ਦਾ ਫੌਜਦਾਰ ਲੈ ਗਿਆ। ਹੁਣ ਗੱਲ ਛੋਟੀ ਨਹੀਂ ਹੈ, ਇਹ 9 ਲੱਖੀ ਪੱਟੀ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ 9 ਲੱਖ ਦਾ ਰੈਵਨਿਊ ਉਸ ਜ਼ਮਾਨੇ 'ਚ ਉਸ ਸਾਰੇ ਏਰੀਏ 'ਚ ਸੀ। ਉਹਨਾਂ ਦੀਆਂ ਆਪਣੇ ਕੋਲ ਬਹੁਤ ਫੌਜਾਂ ਸਨ, ਪਰ ਜਦੋਂ ਖਾਲਸੇ ਦੇ ਦਲਾਂ ਤੱਕ ਇਹ ਗੱਲ ਭਾਈ ਤਾਰੂ ਸਿੰਘ ਜੀ ਰਾਹੀਂ ਪਹੁੰਚਦੀ ਹੈ, ਉਹ ਲੰਗਰ ਉੱਥੇ ਛੱਡ ਦਿੰਦੇ ਨੇ ਤੇ ਇਨਸਾਫ ਦੇਣ ਦੇ ਲਈ ਸਾਰੇ ਦਾ ਸਾਰਾ ਖਾਲਸਾ ਦਲ ਜਿਹੜਾ ਉਹ ਦਾਅ 'ਤੇ ਲਾ ਦਿੰਦਾ ਹੈ ਆਪਣੀ ਸਾਰੇ ਨੰਬਰਸ ਨੂੰ, ਆਪਣੀ ਅਣਖ ਨੂੰ, ਤੇ ਉਸ ਮੁਸਲਮਾਨ ਦੀ ਬੱਚੀ ਉਸ ਨੂੰ ਵਾਪਸ ਲਿਆ ਕੇ ਦਿੱਤੀ ਜਾਂਦੀ ਹੈ। ਇਹ ਸਾਡੇ ਖਾਲਸਾ ਰਾਜ ਦਾ ਕਨਸੈਪਟ ਹੈ। ਤੇ ਦੂਸਰੀ ਗੱਲ ਜਿਹੜੀ ਅਹਿਮੀਅਤ ਵਾਲੀ ਹੈ, ਅੱਜ ਜਦੋਂ ਅਸੀਂ 1 ਲੱਖ ਜਾਂ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਖਾਲਿਸਤਾਨ ਦੇ ਲਈ, ਭਾਈ ਤਾਰੂ ਸਿੰਘ ਐਕਟਿਵ ਜੁਝਾਰੂ ਨਹੀਂ ਸਨ, ਉਹ ਬਾਗੀ ਨਹੀਂ ਸਨ, ਉਹਨਾਂ ਨੇ ਘਰ-ਬਾਰ ਛੱਡਿਆ ਨਹੀਂ ਸੀ ਹੋਇਆ। ਉਹਨਾਂ ਦਾ ਇੰਨਾ ਕੁ ਕਸੂਰ ਸੀ ਕਿ ਉਹ ਸਿੰਘਾਂ ਦੇ ਜਥਿਆਂ ਦੀ ਭੋਜਨ ਪਾਣੀ ਦੇ ਨਾਲ, ਬਸਤਰਾਂ ਦੇ ਨਾਲ ਸੇਵਾ ਕਰਦੇ ਸਨ। ਹੁਣ ਕੀ ਇਹ ਵਾਕਿਆ ਸਿਰਫ ਬੀਤੇ ਦੇ ਸੁਣਾਉਣ ਤੱਕ ਰਹਿ ਗਏ? ਜੇ ਪਿਛਲੇ 33 ਵਰ੍ਹਿਆਂ ਵੱਲ ਅਸੀਂ ਨਜ਼ਰ ਮਾਰੀਏ, ਪੰਜਾਬ 'ਚ ਕਿੰਨੇ ਹਜ਼ਾਰ ਉਹ ਪਰਿਵਾਰ ਨੇ ਜਿਹੜੇ ਸਿਰਫ ਇਸ ਲਈ ਮਾਰ ਮੁਕਾਏ ਗਏ, ਸਿਰਫ ਇਸ ਲਈ ਘਾਣ ਬੱਚਾ ਪੀੜ ਦਿੱਤਾ ਗਿਆ ਕਿ ਉਹ ਸਿੰਘਾਂ ਦੀਆਂ 18 ਸਨ, ਉਹ ਆਏ ਗਏ ਸਿੰਘਾਂ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰਦੇ ਸਨ। ਵੇਲੇ ਕਵੇਲੇ ਸਿੰਘ ਉਹਨਾਂ ਆਪਣੇ ਸਿੰਪੈਥੈਟਿਕਸ ਦੇ ਕੋਲ ਆ ਕੇ ਰੁਕਦੇ ਸਨ। ਤੇ ਜੇ 18ਵੀਂ ਸਦੀ 'ਚ ਸਾਨੂੰ ਸਪਸ਼ਟ ਸੀ ਕਿ ਇਹ ਭਾਈ ਤਾਰੂ ਸਿੰਘ, ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਇਹ ਵਾਕਿਆ ਦੁਹਰਾਏ ਜਾਂਦੇ ਰਹਿਣਗੇ ਜਦੋਂ ਤੱਕ ਸਾਡਾ ਆਪਣਾ ਖਾਲਸਾ ਰਾਜ ਨਹੀਂ ਹੁੰਦਾ। ਤੇ ਇਹੀ ਡਿਟਰਮੀਨੇਸ਼ਨ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ, ਕਿ ਸਾਨੂੰ ਪਾਤਸ਼ਾਹਤ ਸਤਗੁਰੂ ਨੇ ਦਿੱਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਸ਼ਬਦ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੁਹਰਾਉਂਦੇ ਨੇ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਕਿ ਮੈਂ ਇਹਨਾਂ ਨੂੰ ਪਾਤਸ਼ਾਹਤ ਦਿੱਤੀ ਹੈ, ਸੋਵਰਨਿਟੀ ਦਿੱਤੀ ਹੈ, ਇਹ ਪਾਤਸ਼ਾਹ ਨੇ। ਔਰ ਜਿਹੜੀ ਕੌਮ ਅੱਜ 30 ਮਿਲੀਅਨ ਸਾਡੀ ਗਿਣਤੀ ਹੈ, ਔਰ ਇਸ ਦਿਨ ਨੂੰ ਹੀ ਜਦੋਂ ਕਿ ਅੱਜ ਅਸੀਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਡਾਕਟਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਬਾਰੇ ਡਾਕਟਰ ਬਖਸ਼ੀਸ਼ ਸਿੰਘ ਜੀ ਨੇ ਬੜੇ ਵੇਰਵੇ ਦੇ ਨਾਲ ਦੱਸਿਆ, ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕੋਈ ਸੰਘਰਸ਼ ਅੱਗੇ ਤੁਰਦਾ, ਅਸੀਂ ਆਪਣੇ ਨਿਸ਼ਾਨੇ ਵੱਲ ਵੱਧਦੇ ਹਾਂ, ਉਸ ਦੇ ਵਿੱਚ ਹਰ ਇੱਕ ਦਾ ਰੋਲ ਹੁੰਦਾ। ਜੇ ਅਸੀਂ ਆਨੰਦਪੁਰ ਦੀ ਉਸ ਸਿਟੀ ਆਫ ਬਲਿਸ ਨੂੰ, ਆਨੰਦ ਦੇ ਉਸ ਸ਼ਹਿਰ ਵੱਲ ਨਜ਼ਰ ਮਾਰੀਏ, ਉੱਥੇ ਭਾਈ ਨੰਦ ਲਾਲ ਜੀ ਵੀ ਨੇ ਜਿਨ੍ਹਾਂ ਨੇ ਕਲਮ ਚੁੱਕੀ ਹੋਈ ਹੈ, ਜਿਨ੍ਹਾਂ ਦੀ ਕਲਮ ਬੰਦਗੀ ਨਾਮਾ, ਤੇ ਉਹ ਪਿਆਰ ਦੇ ਸੌਂਗ ਉਸ ਚੋਂ ਨਿਕਲ ਰਹੇ ਨੇ, ਪਿਆਰ ਦਾ ਮਿਊਜ਼ਿਕ ਨਿਕਲ ਰਿਹਾ ਹੈ। ਉਸੇ ਆਨੰਦਪੁਰ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਜਿਨ੍ਹਾਂ ਨੇ ਪਾਣੀ ਦੀ ਮਸ਼ਕ ਚੱਕੀ ਹੋਈ ਹੈ, ਤੇ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਜਿਵੇਂ ਭਾਈ ਵੀਰ ਸਿੰਘ ਜੀ ਨੇ ਲਿਖਿਆ, ਇਵੇਂ ਉਹ ਸੱਜਣ ਤੇ ਦੁਸ਼ਮਣ ਹਰ ਇੱਕ ਨੂੰ ਸਰਵ ਕਰ ਰਹੇ ਨੇ। ਤੇ ਉਸੇ ਆਨੰਦਪੁਰ ਦੀ ਧਰਤੀ ਦੇ ਉੱਤੇ ਭਾਈ ਬਚਿੱਤਰ ਸਿੰਘ ਹੱਥ ਵਿੱਚ ਨਾਗਣੀ ਬਰਛਾ ਲੈ ਕੇ ਮਸਤ ਹਾਥੀਆਂ ਦਾ ਮੂੰਹ ਮੋੜ ਰਹੇ ਨੇ, ਸਾਰੇ ਹੀ ਆਪਣੇ ਪਿਤਾ ਨੂੰ ਰਿਝਾ ਰਹੇ ਨੇ, ਸਾਰੇ ਹੀ ਸਰਬੱਤ ਦੇ ਭਲੇ ਤੇ ਸੱਚ, ਹੱਕ, ਇਨਸਾਫ ਦੇ ਲਈ ਆਪਣਾ ਰੋਲ ਅਦਾ ਕਰ ਰਹੇ ਨੇ। ਤੇ ਜੇ ਅਸੀਂ ਅੱਜ ਦੇ ਸੰਘਰਸ਼ ਦੀ ਗੱਲ ਕਰੀਏ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜ਼ਾਹਰ ਹੈ ਕਿ ਰਾਜ ਕਰੇਗਾ ਖਾਲਸਾ ਦਾ ਸੰਕਲਪ ਸਾਡਾ 3 ਸਦੀਆਂ ਪਹਿਲਾਂ ਸਥਾਪਿਤ ਹੁੰਦੇ। ਅਸੀਂ 1710 ਵਿੱਚ
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ। ਬਾਬਾ ਬੰਦਾ ਸਿੰਘ ਬਾਦਸ਼ਾਹ ਨਹੀਂ ਹੈ, ਉਹ ਖਾਲਸੇ ਦੀ ਸਰਕਾਰ ਹੈ। ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਹਾਂ, ਪਰ ਉਸ ਦਾ ਆਫੀਸ਼ੀਅਲ ਨਾਂ ਸਰਕਾਰੇ ਖਾਲਸਾ ਜੀਓ ਹੈ। ਤੇ 1710 'ਚ ਜਿਹੜੇ ਸ਼ਬਦ ਪਹਿਲੇ ਖਾਲਸਾਈ ਸਿੱਕੇ ਦੇ ਉੱਤੇ ਉਕਰੇ ਹੋਏ ਸਨ, ਉਹੀ ਸ਼ਬਦ ਸਰਕਾਰੇ ਖਾਲਸਾ ਜੀਓ ਵੇਲੇ ਵੀ ਸਨ। ਤੇ ਉਹ ਸ਼ਬਦ ਸਨ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ। ਤੇਗ ਗੁਰੂ ਨਾਨਕ ਦੀ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ। ਇਹ ਜਿਹੜਾ ਰਾਜ ਹੈ, ਇਸ ਦੀ ਨੀਂਹ ਬੜੀ ਪੁਖਤਾ ਹੈ, ਸੱਚ ਦਾ ਕਿਲ੍ਹਾ। ਤੇ ਇਹ ਗੁਰੂ ਨਾਨਕ ਦੀ ਤੇਗ ਦੀ ਗੱਲ ਉਸ ਸਿੱਕੇ ਤੇ ਹੁੰਦੀ ਹੈ। ਤੇ ਫਤਿਹ ਦਾ 10ਵੇਂ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੋਈ ਹੈ। ਸਾਡੀ ਤਾਂ ਗ੍ਰੀਟਿੰਗ ਦੇ ਵਿੱਚ ਹੀ ਫਤਿਹ ਹੈ। ਅਸੀਂ 10 ਵਾਰ ਇੱਕ ਦੂਸਰੇ ਨੂੰ ਮਿਲੀਏ, ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ, ਤੇ ਇਹ ਇਨਹੈਰੈਂਟ ਹੈ, ਬਿਲਟ ਇਨ ਹੈ ਸਿੱਖ ਦੇ ਵਿੱਚ। ਅਸੀਂ ਆਪ ਨਾ ਪਛਾਣ ਸਕੀਏ। ਕਈ ਵਾਰ ਉਹ ਹਿਰਨੀ ਦੀ ਗੱਲ ਹੁੰਦੀ ਹੈ ਕਿ ਕਸਤੂਰੀ ਉਹਦੇ ਅੰਦਰ ਹੈ, ਉਹ ਭੱਜੀ ਫਿਰਦੀ ਹੈ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ। ਹਰ ਖਾਲਸੇ ਦੇ ਅੰਦਰ ਜਿੱਥੇ ਗੁਰੂ ਕਲਗੀਧਰ ਆਪ ਬੈਠੇ ਨੇ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੰਦੇਰੋ। ਸਾਡੀ ਤਾਕਤ ਕੋਈ ਨਿੱਜ ਚੋਂ ਨਹੀਂ ਨਿਕਲਦੀ, ਕੋਈ ਨਿੱਜੀ ਬੰਦਗੀ ਚੋਂ ਨਹੀਂ ਨਿਕਲਦੀ, ਇਹ ਰਹਿਮਤ ਚੋਂ ਨਿਕਲਦੀ ਹੈ। ਤੇ ਖਾਲਸੇ ਦੇ ਨਾਲ ਤਾਂ ਹਮੇਸ਼ਾ ਦੇ ਲਈ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਬੈਠੇ ਹੋਏ ਨੇ। ਇਹ ਸਾਡਾ ਹੀ ਕੱਚਾ ਜਿਹੜਾ ਉਹ ਸਿੱਖੀ ਵਾਲਾ ਰਸਤਾ ਹੈ ਕਿ ਅਸੀਂ ਆਪ ਕੱਚੇ, ਤੇ ਜੇ ਅਸੀਂ ਕੱਚੇ ਤੇ ਫਿਰ ਕੱਚਾ ਇਹ ਤਾਂ ਕਰੇ ਕਿ ਕੋਈ ਪੱਕੇ ਦਾ ਕ੍ਰਿਸ਼ਮਾ ਵਾਪਰ ਜਾਏ। ਨਹੀਂ, ਗੁਰੂ ਤਾਂ ਸਾਨੂੰ ਹਦਾਇਤ ਕਰਦੇ ਨੇ, ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆਂ। ਇਸ ਗੱਲ ਦਾ ਧਿਆਨ ਰਹੇ। ਖਾਲਿਸਤਾਨ ਦਾ ਸੰਘਰਸ਼ ਜਿਹੜਾ ਕਿ 3 ਸਦੀਆਂ ਪਹਿਲਾਂ ਦਾ ਹੀ ਹੈ, ਇਹ ਐਟਰਨਲ ਪ੍ਰਿੰਸੀਪਲ ਹੈ, ਰਾਜ ਕਰੇਗਾ ਖਾਲਸਾ। ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਐਟਰਨਲ ਪ੍ਰਿੰਸੀਪਲ ਹੈ ਕਿ ਜਾਂ ਖਾਲਸਾ ਸੋਵਰਨ ਹੈ ਜਾਂ ਖਾਲਸਾ ਸੋਵਰਨਟੀ ਲਈ ਲੜ ਰਿਹਾ ਹੈ। ਗੁਲਾਮੀ ਸਟੇਟ ਆਫ ਮਾਈਂਡ ਹੈ। 18ਵੀਂ ਸਦੀ 'ਚ 1 ਸਦੀ ਸਿੰਘ ਲੜੇ। 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 1799 'ਚ ਲਾਹੌਰ ਸਰਕਾਰੇ ਖਾਲਸਾ ਜੀਓ ਦੀ ਹੈੱਡਕੁਆਟਰ ਦੀ ਗੱਲ ਬਣਦੀ ਹੈ। ਹਾਲਾਂ ਉਸ ਤੋਂ ਪਹਿਲਾਂ 30 ਸਾਲ ਲਾਹੌਰ ਭੰਗੀ ਸਰਦਾਰਾਂ ਕੋਲ ਹੈ। ਅਬਦਾਲੀ ਜਾਂ ਤੈਮੂਰ ਜਾਂ ਸ਼ਾਹਜਮਾਨ ਆਉਂਦੇ, ਉਹ ਖਾਲੀ ਕਰ ਜਾਂਦੇ ਸਨ ਲਾਹੌਰ। ਪਰ ਅਸੀਂ ਦਰਿਆਏ ਇੰਡਸ ਤੋਂ ਜਮਨਾ ਤੱਕ ਆਪਣਾ ਸਿੱਕਾ, ਇਹਦੇ ਬਾਵਜੂਦ ਕਿ ਮਿਸਲਾਂ ਦੇ ਰਾਜ ਦੇ ਦੌਰਾਨ ਵੀ ਪਹਿਲਾਂ ਵੀ ਘੱਲੂਘਾਰੇ ਵੀ ਵਾਪਰੇ ਨੇ, ਪਰ ਅਸੀਂ ਆਪਣਾ ਰਿਜ਼ੋਲਵ ਨਹੀਂ ਛੱਡਿਆ। ਤੇ ਕੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਹਾਂ, 33 ਵਰਿਆਂ ਦੇ ਵਿੱਚ ਸਾਡਾ ਸਾਹ ਸੱਤ ਨਿਕਲ ਗਿਆ। ਕੀ ਬਦਲਿਆ? ਹਿੰਦੁਸਤਾਨੀ ਰਜੀਮ, ਹਿੰਦੁਸਤਾਨੀ ਸਿਸਟਮ ਦਾ ਕੀ ਬਦਲਿਆ? ਜੇ ਪਿਛਲੇ ਦਿਨਾਂ ਦੀਆਂ ਹੀ ਕੁਝ ਘਟਨਾਵਾਂ ਵੱਲ ਅਸੀਂ ਨਜ਼ਰ ਮਾਰ ਲਈਏ, ਜੂਨ ਦਾ ਮਹੀਨਾ, 2 ਜਥੇ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਥੱਲੇ ਲਿਆਕਤ ਅਲੀ ਨਹਿਰੂ ਪੈਕਟ ਦੇ ਦਿਨਾਂ ਤੋਂ ਜਾਂਦੇ ਨੇ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ 29 ਜੂਨ। ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਥਿਆਂ ਨੂੰ ਤਾਂ ਉਹਨਾਂ ਨੇ ਵੈਸੇ ਹੀ ਪਰਮਿਸ਼ਨ ਨਹੀਂ ਦਿੱਤੀ ਕਿ ਜੀ ਅਸੀਂ ਸਿਕਿਉਰਿਟੀ ਦੀ ਗਾਰੰਟੀ ਨਹੀਂ ਦਿੰਦੇ। ਤੇ ਜੇ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਵਾਲੇ 300 ਵੀਜ਼ੇ ਲੈ ਲੈਂਦੇ ਨੇ, ਅਟਾਰੀ ਸਟੇਸ਼ਨ ਦੇ ਉੱਤੇ ਆ ਕੇ ਦੂਸਰੇ ਪਾਸੇ ਟ੍ਰੇਨ ਖੜੀ ਹੈ ਪਾਕਿਸਤਾਨ ਵੱਲੋਂ ਆਈ ਹੋਈ, ਪਾਕਿਸਤਾਨ ਔਕਾਫ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਖੜੇ ਨੇ, ਹਾਰ ਲੈ ਕੇ ਪ੍ਰਸ਼ਾਦੇ ਸਜਾ ਕੇ ਲਿਆਏ ਨੇ, ਔਰ ਇੱਧਰ ਜਿਹੜੇ ਨੇ ਉਹ ਕਹਿੰਦੇ ਨੇ ਜੀ ਸਾਨੂੰ ਉੱਤੋਂ ਪਰਮਿਸ਼ਨ ਹੀ ਨਹੀਂ ਆਈ। ਇਹ ਗੱਲ ਕਿਤੇ ਜੈਰੂਸ਼ਲਮ ਨਾਲ ਵਾਪਰੀ ਹੁੰਦੀ, ਯਹੂਦੀਆਂ ਨੂੰ ਰੋਕਿਆ ਹੁੰਦਾ। ਇੱਥੇ ਤਾਂ 40,000 ਸੋਲਜਰ ਲਾ ਕੇ ਉਹ ਅਮਰਨਾਥ ਦੀ ਯਾਤਰਾ ਕਰਵਾ ਰਹੇ ਨੇ। ਇਹਦੇ ਬਾਵਜੂਦ ਕਿ ਕਸ਼ਮੀਰ ਸੜ ਰਿਹਾ ਹੈ, ਕਸ਼ਮੀਰੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਪਰ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਾਈਥੋਲੋਜੀਕਲ ਅਮਰਨਾਥ, ਜਿਹਨੂੰ ਇੱਕ ਮੁਸਲਮਾਨ ਨੇ ਕਿਹਾ ਜੀ ਇਹ ਗੁਫਾ ਹੈ, ਇਹਨਾਂ ਨੇ ਵੀ ਦੇਖਿਆ ਉਹ ਬਾਹਰ ਜਾਏ, ਉਹਨਾਂ ਨੇ ਕਿਹਾ ਜੀ ਇਹ ਸ਼ਿਵਲਿੰਗ ਹੀ ਹੋਣਾ, ਔਰ ਉਹਨੂੰ ਇਹਨਾਂ ਨੇ ਪ੍ਰਗਟ ਕਰਕੇ ਇੱਕ ਤੀਰਥ ਬਣਾ ਦਿੱਤਾ ਦੇਖਦੇ ਦੇਖਦੇ ਅੱਖਾਂ ਸਾਹਮਣੇ। ਔਰ ਉਹਨੂੰ ਇਹਨਾਂ ਨੇ ਯਕੀਨੀ ਬਣਾਇਆ
ਲੇਕਿਨ ਕਿੰਨੇ ਕੁ ਦੁਨੀਆ ਭਰ 'ਚ ਸਿੱਖਾਂ ਨੇ ਪ੍ਰੋਟੈਸਟ ਕੀਤੇ ਨੇ ਕਿ ਸਾਡਾ ਮੁੱਢਲਾ ਹੱਕ, ਇਹਦੇ 'ਚ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ। ਜਥੇ ਗਏ ਨੇ, ਬੀਬੀਆਂ ਨੇ, ਬਜ਼ੁਰਗ ਨੇ, ਭੁੱਖੇ ਪਿਆਸੇ ਸਵੇਰ ਤੋਂ ਸ਼ਾਮ ਤੱਕ ਉੱਥੇ ਉਹ ਰੁਲ ਕੇ ਵਾਪਸ ਮੁੜ ਜਾਂਦੇ ਨੇ। ਅਸੀਂ ਆਜ਼ਾਦ ਹਾਂ ਉਸ ਥਾਂ ਦੇ ਉੱਤੇ। ਔਰ ਜੇ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰੀਏ, ਤੁਸੀਂ ਦੇਖਿਆ 40 ਦੇ ਕਰੀਬ ਹੋਲਡਿੰਗਸ ਪੰਜਾਬ ਦੇ ਵਿੱਚ ਲੱਗੀਆਂ ਰੈਫਰੈਂਡਮ 2020 ਦੀਆਂ। ਭਾਰਤੀ ਕਨਸਟੀਟਿਊਸ਼ਨ ਖਾਲਿਸਤਾਨ ਦੀ ਗੱਲ ਕਰਨ ਦੀ ਆਗਿਆ ਦਿੰਦਾ ਹੈ, ਸੁਪਰੀਮ ਕੋਰਟ ਦੇ ਫੈਸਲੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਭਾਰਤੀ ਮੀਡੀਆ ਏਜੰਸੀਆਂ ਕਿੰਨੀ ਕਿ ਪੁਖਤਾ ਡੈਮੋਕ੍ਰੇਸੀ ਹੈ ਕਿ ਇਹਨਾਂ ਨੂੰ ਨਾ 40 ਹੋਲਡਿੰਗ ਬੋਰਡਸ ਤੋਂ ਹੀ ਡਰ ਲੱਗਣ ਲੱਗ ਗਏ। 5 ਦੇ ਕਰੀਬ 3 ਉਹਦੇ 'ਚੋਂ ਐਕਟਿਵਿਸਟ ਬਾਹਰੋਂ ਨੇ, 2 ਉੱਥੇ ਨੇ, ਉਹਨਾਂ ਨੂੰ ਫੜ ਲਿਆ। ਉਹਨਾਂ ਨੂੰ ਫੜਨ ਦੇ ਲਈ ਸੈਡੀਸ਼ਨ ਚਾਰਜ ਲਾ ਦਿੱਤੇ ਗਏ ਨੇ। ਇਹ ਫਰੀडम ਆਫ ਐਕਸਪ੍ਰੈਸ਼ਨ ਹੈ ਜਿਸ ਸਿਸਟਮ ਦੇ ਵਿੱਚ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਹੁਣ ਵੀ ਆਹ 2 ਮੁਲਕਾਂ ਨੇ ਜਿਨ੍ਹਾਂ ਦੇ ਵਿੱਚ ਨਾਰਦਰਨ ਕੁਰਦਿਸਤਾਨ ਹੈ, ਇਰਾਕ ਦੇ ਵਿੱਚ ਕੈਟਾਲੋਨੀਆ, ਸਪੇਨ ਦੇ ਵਿੱਚ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਰੈਫਰੈਂਡਮ ਕਰਵਾਉਣੇ। ਈਵਨ ਵੈਨਜ਼ੂਏਲਾ ਕਿ ਕਨਸਟੀਟਿਊਸ਼ਨ ਉਹਨਾਂ ਦਾ ਹੈ ਕਿ ਨਹੀਂ ਹੈ, ਉਹਨਾਂ ਦਾ ਰੈਫਰੈਂਡਮ ਹੋ ਰਿਹਾ। ਈਵਨ ਬਾਹਰ ਬੈਠੇ ਵੈਨਜ਼ੂਏਲਨਸ ਜਿਹੜੇ ਨੇ ਉਹ ਵੀ ਵੋਟ ਕਰਨਗੇ। ਸਕਾਟਲੈਂਡ ਹੋਏ, ਕਿਊਬੈਕ ਹੋਏ, ਕੋਸੋਵੋ ਹੋਏ, ਮੈਸੇਡੋਨੀਆ ਹੋਏ, ਸਾਊਥ ਸੁਡਾਨ ਹੋਏ, ਈਸਟ ਟੈਮੂਰ ਹੋਏ, ਕਿੰਨੀਆਂ ਥਾਵਾਂ ਤੇ ਹੋਏ ਨੇ। ਵਿਦਨ ਦਾ UN, ਵਿਦਨ ਦਾ ਇੰਟਰਨੈਸ਼ਨਲ ਲਾਅ ਹੈ, ਪਰ ਤੁਹਾਡੇ ਲਈ ਇਹ ਦੇਸ਼ ਧਰੋਹ ਬਣ ਜਾਂਦਾ। ਸੋ ਗੱਲ ਜਦੋਂ ਅਸੀਂ ਐਕਟਿਵਿਜ਼ਮ ਦੀ ਗੱਲ ਕਰਦੇ, ਡਾਕਟਰ ਗੁਰਮੀਤ ਸਿੰਘ ਔਲਖ ਉਹ ਆਵਾਜ਼ ਨੇ। ਔਰ ਮੈਂ ਇੱਕ ਗੱਲ ਇਹ ਕਹਿ ਦਿਆਂ, ਬੇਸ਼ੱਕ ਰੈਫਰੈਂਡਮ 2020 ਪੀਸ ਦੀ ਗੱਲ ਹੈ, ਅਸੀਂ ਪੀਸਫੁਲੀ ਚਾਹੁੰਦੇ ਹਾਂ, ਪਰ ਅਸੀਂ ਆਪਸ਼ਨਸ ਆਪਣੀਆਂ ਬੰਦ ਨਹੀਂ ਕੀਤੀਆਂ ਹੋਈਆਂ। ਜਿਵੇਂ ਮੈਲਕਮ ਐਕਸ ਨੇ ਕਿਹਾ ਸੀ, ਬਾਈ ਆਲ ਮੀਨਸ ਪੋਸੀਬਲ। ਔਰ ਸਾਡੇ ਤਾਂ ਗੁਰੂ ਨੇ ਸਾਨੂੰ ਇਹ ਹਦਾਇਤ ਕੀਤੀ ਹੋਈ ਹੈ, ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਅਸੀਂ ਇਸ ਗੱਲ ਦੇ ਲਈ ਵਚਨਬੱਧ ਹੈ ਕਿ ਅਸੀਂ ਉਸ ਧਰਤੀ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਉਣਾ ਬਾਈ ਆਲ ਮੀਨਸ ਪੋਸੀਬਲ। ਅਸੀਂ ਇਹ ਉਹਨਾਂ ਆਪਣੇ ਭਰਾਵਾਂ ਭੈਣਾਂ ਨੂੰ, ਦੁਨੀਆ ਦੀਆਂ ਉਹ ਤਾਕਤਾਂ, UN, ਨੈਟੋ ਔਰ ਦੂਸਰਿਆਂ ਨੂੰ ਇਹ ਕਹਿ ਰਹੇ ਕਿ ਦੇਖੋ, ਅਸੀਂ ਪਹਿਲਾਂ ਵੀ ਸਾਡੇ ਸਭ ਤੋਂ ਪਵਿੱਤਰ ਗੁਰਧਾਮ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਹੋਇਆ। ਸਟੇਟ ਟੈਰਰ ਫੁੱਲ ਸਵਿੰਗ ਦੇ ਵਿੱਚ ਆਇਆ। ਸਾਡਾ ਇਹ ਹੱਕ ਸੀ ਕਿ ਅਸੀਂ ਸਟੇਟ ਟੈਰਰ ਦਾ ਜਵਾਬ ਆਰਮਡ ਸਟਰਗਲ ਨਾਲ ਦਿੰਦੇ। ਹੁਣ ਅਸੀਂ ਪੀਸ ਦੇ ਨਾਲ ਚਾਹੁੰਦੇ ਕਿ ਭਾਈ ਤੁਸੀਂ ਇੰਪਲੀਮੈਂਟ ਕਰਾ ਲਓ, UN ਦੇ ਚਾਰਟਰ ਇੰਪਲੀਮੈਂਟ ਕਰਵਾ ਦਿਓ, ਰੈਫਰੈਂਡਮ ਕਰਵਾ ਦਿਓ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਿੱਖਾਂ ਨੂੰ ਦੇ ਦਿਓ। ਪਰ ਜੇ ਅਲਟੀਮੇਟਲੀ ਸਟੇਟ ਨੇ ਫਿਰ ਟੈਰਰ ਦਾ ਸਹਾਰਾ ਲੈਣਾ, ਉਹ ਪ੍ਰਕਾਸ਼ ਸਿੰਘ ਬਾਦਲ ਹੋਏ, ਕੈਪਟਨ ਅਮਰਿੰਦਰ ਹੋਏ, ਇਹਨਾਂ ਵੱਲ ਦੇਖੋ ਤੇ ਜ਼ਕਰੀਆ ਖਾਨ ਤੇ ਇਹਦੇ 'ਚ ਤੁਹਾਨੂੰ ਕੋਈ ਫਰਕ ਨਜ਼ਰ ਆਉਂਦੇ? ਉਹ ਵੀ ਜਿਹੜੇ ਹੁਕਮ ਨੇ ਦਿੱਲੀ ਦਰਬਾਰ ਦੇ ਹੀ ਵਜਾਉਂਦੇ ਸੀ। ਜੇ ਕਦੇ ਉੱਥੇ ਕੋਈ ਸੌਫਟ ਆ ਗਿਆ, ਦੀਵਾਨ ਕੌੜਾਮਲ ਵਰਗਾ ਵਕਤੀ ਤੌਰ ਤੇ ਵਜ਼ੀਰ ਬਣ ਗਿਆ, ਮਾੜਾ ਮੋਟਾ ਸਮਝੌਤਾ ਹੋ ਗਿਆ, ਤੇ ਸਿੱਖਾਂ ਨੂੰ ਕਦੇ ਇਹ ਭੁਲੇਖਾ ਨਹੀਂ ਸੀ। ਬਹੁਤ ਵਾਰ ਨਵਾਬੀ ਦੀ ਗੱਲ ਹੁੰਦੀ ਹੈ, ਔਰ ਸਾਡੇ ਜਦੋਂ ਅਸੀਂ ਤਿਆਗ ਦੀ ਗੱਲ ਕਰਦੇ ਹਾਂ ਉਹਨੂੰ ਵੀ ਲੰਬੇ ਚੌੜੇ ਅੰਦਾਜ਼ ਸੁਣਾਇਆ ਜਾਂਦਾ। ਪਰ ਇੱਕ ਗੱਲ ਦਾ ਧਿਆਨ ਰਹੇ, ਜਦੋਂ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਆਏ, ਪਹਿਲਾਂ ਉਹਨਾਂ ਨੂੰ ਤਨਖਾਹੀਆ ਬਣਾ ਕੇ ਬਾਹਰ ਤਨਖਾਹ ਲਾਈ ਗਈ। ਔਰ ਇਹ ਇੱਕ ਬੜਾ ਯੂਨੀਕ ਗੱਲ ਹੈ, ਜਦੋਂ ਅਸੀਂ ਹਕੂਮਤ ਦੇ ਖਿਲਾਫ ਬਗਾਵਤ ਕਰਦੇ ਤੇ ਜ਼ਾਹਰ ਹੈ ਜਿਹੜਾ ਹਕੂਮਤ ਦਾ ਤਨਖਾਹਦਾਰ ਹੈ, ਜਿਹੜਾ ਹਕੂਮਤ ਦੇ ਲਈ ਕੰਮ ਕਰਦਾ, ਤਨਖਾਹੀਆ ਸ਼ਬਦ ਕੋਈ ਪਨਿਸ਼ਮੈਂਟ ਦਾ ਇਹਦਾ ਅਰਥ ਬਣ ਗਿਆ। ਤਨਖਾਹ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਤਨਖਾਹ ਤੇ ਕੰਮ ਕਰਦਾ ਦੂਜਿਆਂ ਦੇ ਲਈ, ਜਿਹਦੀ ਆਪਣੀ ਸੋਲ ਇੰਡੀਪੈਂਡੈਂਟ ਨਹੀਂ ਹੈ, ਉਹ ਆਪਣੀ ਆਜ਼ਾਦੀ ਲਈ ਨਹੀਂ ਜੂਝਦਾ। ਔਰ ਤਨਖਾਹ ਲਾ ਕੇ ਇੱਕ ਪਾਰਟ ਸੀ, ਹਿੱਸਾ ਸੀ ਕਿ ਇੱਕ ਪਾਸੇ ਉਹ ਸਿੰਘ ਨੇ ਜਿਹੜੇ ਜੂਝ ਰਹੇ ਨੇ, ਇੱਕ ਪਾਸੇ ਨੇ ਜਿਹੜੇ ਸਿਸਟਮ 'ਚ ਕੰਮ ਕਰਦੇ ਨੇ। ਉਹਨਾਂ ਨਾਲ ਹਮਦਰਦੀ ਵੀ ਸੀ, ਉਹ ਵੀ ਹਮਦਰਦੀ ਰੱਖਦੇ ਸਨ, ਪਰ ਡਿਸਿਪਲਿਨ ਵਾਇਓਲੇਟ ਨਹੀਂ ਸੀ ਕੀਤਾ। ਡਿਬੇਟ ਹੋਈ, ਓਪਨ ਡਿਬੇਟ। ਅੱਜ ਦੀ ਤਰ੍ਹਾਂ ਇਹ ਕੋਈ ਬੰਦ ਕਮੇਟੀਆਂ ਨਹੀਂ ਨੇ, ਬੰਦ ਕਮਰੇ ਨਹੀਂ ਨੇ ਕਿ ਬਾਦਲ, ਸੁਖਬੀਰ ਬਾਦਲ ਜਾਂ ਉਹਦੇ ਪਿਓ ਦਾ ਲਿਫਾਫਾ ਆਉਂਦਾ, ਉਸ ਨੂੰ ਖੋਲ੍ਹਿਆ ਜਾਂਦਾ, ਫਿਰ ਜਥੇਦਾਰ ਅਕਾਲ ਤਖਤ ਹੁਕਮਨਾਮਾ ਜਾਰੀ ਕਰ ਦਿੰਦੇ, ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਨਾਊਂਸ ਹੋ ਜਾਂਦਾ। ਇਹ ਜਿਹੜਾ ਓਪਨ ਕਨਸੈਪਟ ਹੈ ਸਰਬੱਤ ਖਾਲਸਾ ਦਾ, ਇੱਕ ਕਮੇਟੀਵਾਦ ਦੀ ਰਿਜੈਕਸ਼ਨ ਸੀ ਕਿ ਭਾਈ ਆ ਕੇ ਦੱਸੋ ਸਾਹਮਣੇ ਕੀ ਹੈ। ਔਰ ਜਦੋਂ ਇਹ ਡਿਬੇਟ ਹੁੰਦੀ ਹੈ
ਤੇ ਇਹ ਨਵਾਬੀ ਦੀ ਖਿਲਤ ਦੀ ਗੱਲ, ਚਲੋ ਪਹਿਲਾਂ ਹੀ ਉਹਨਾਂ ਨੇ ਕੰਡੀਸ਼ਨਸ ਲਾ ਦਿੱਤੀਆਂ ਕਿ ਸਾਡਾ ਮੁਖੀ ਜਿਹੜਾ ਹੈ ਗੁਰੂ ਪੰਥ ਦੇ ਨਾਂ ਨਵਾਬੀ ਹੈ, ਕਦੇ ਖਿਲਤ ਪਾ ਕੇ ਲਾਹੌਰ ਨਹੀਂ ਜਾਣਗੇ, ਕਦੇ ਇਹ ਨਹੀਂ ਹੋਏਗਾ, ਬਾਏ ਟਾਈਮ ਕਰ ਲਈਏ ਪੀਸ ਲਈ। ਇੱਕ ਸਿੱਖ ਖਲੋ ਗਿਆ ਸਧਾਰਨ, ਉਹਨੇ ਕਿਹਾ ਕਿਮ ਲੈਵੇਂ ਨਵਾਬੀ, ਤੁਸੀਂ ਇਹ ਨਵਾਬੀ ਕਿਵੇਂ ਲੈ ਰਹੇ ਹੋ? ਅਰਦਾਸ ਤਾਂ ਤੁਸੀਂ ਕੀਤੀ ਹੋਈ ਹੈ ਮੁਗਲਿਆ ਰਾਜ ਦੀ ਜੜ ਪੁੱਟਣ ਦੀ। ਔਰ ਜਦੋਂ ਇਸ ਨੂੰ ਐਕਸੈਪਟ ਕੀਤਾ ਗਿਆ, ਉਹਦੇ ਨਾਲ ਇਹ ਫਿਰ ਜਵਾਬ ਦਿੱਤਾ ਗਿਆ, ਉਹਦੇ ਵਿਊ ਨੂੰ ਇਨਕੋਰਪੋਰੇਟ ਕੀਤਾ ਗਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਸਾਡਾ ਦਾਵਾ ਹੈ ਪਾਤਸ਼ਾਹ ਦੇ ਲਈ, ਭਾਵੇਂ ਇੱਥੇ ਜੇ ਅਸੀਂ ਜਿੱਤ ਗਏ ਤਾਂ ਇੱਥੋਂ ਦੇ ਬਾਦਸ਼ਾਹ ਹੈ, ਤੇ ਜੇ ਸ਼ਹੀਦੀ ਮਿਲੀ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਅਸੀਂ ਆਪਣੀ ਸੋਵਰਨਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਤੇ ਕੀ ਕਾਰਨ ਹੈ? ਕਦੇ ਆਮ ਆਦਮੀ ਪਾਰਟੀ ਨਿਕਲ ਆਈ, ਕੋਈ ਹੋਰ ਨਿਕਲ ਆਇਆ, ਅਸੀਂ ਭੀੜਾਂ ਦੀ ਭੀੜ ਉਧਰ ਭੱਜੇ ਫਿਰਦੇ ਆ। ਮਨਪ੍ਰੀਤ ਬਾਦਲ ਆ ਗਿਆ, ਉਹਦੇ ਪਿੱਛੇ ਇੱਥੇ ਉਹੀ ਚਿਹਰੇ ਸੀ ਜਿਹੜੇ ਆਮ ਆਦਮੀ, ਹੁਣ ਤੁਹਾਨੂੰ ਨਜ਼ਰ ਆ ਗਏ HS ਫੂਲਕਾ, ਜਿਹਨੇ ਸਾਰਾ ਕੈਰੀਅਰ ਆਪਣਾ ਹਿਊਮਨ ਰਾਈਟਸ ਚੋਂ ਕੱਢਿਆ। ਜਦੋਂ KP ਗਿੱਲ ਦੇ ਮੁੱਦੇ ਦੇ ਉੱਤੇ ਪੰਜਾਬ ਅਸੈਂਬਲੀ ਦੇ ਵਿੱਚ ਓਬੀਚੁਰੀ ਲਿਆਂਦੀ ਅਮਰਿੰਦਰ ਸਿੰਘ ਨੇ, ਬੈਂਸ ਭਰਾ ਦਾ ਵਾਕਆਊਟ ਕਰ ਗਏ। ਅਕਾਲੀਆਂ ਦੀ ਮਜਬੂਰੀ ਹੈ ਵਾਕਆਊਟ ਕਰਨਾ, ਕਿਉਂਕਿ ਸਿੱਖ ਮੇਨ ਸਟ੍ਰੀਮ ਚੋਂ ਨਿਕਲੇ ਹੋਏ ਨੇ, ਵਾਪਸ ਵੜਨਾ ਚਾਹੁੰਦੇ ਨੇ। ਇਹਨਾਂ ਨੂੰ ਨਜ਼ਰ ਨਹੀਂ ਆਇਆ ਹੈ ਕਿ ਭਾਈ ਇਹ ਸਭ ਤੋਂ ਵੱਡਾ ਕਾਤਲ ਜਿਹਨੇ ਹਜ਼ਾਰਾਂ ਨੌਜਵਾਨ ਮਾਰੇ ਨੇ ਇਹ ਹੈ। ਜਦੋਂ ਤੁਸੀਂ ਸਿਸਟਮ ਦੇ ਵਿੱਚ ਕੰਮ ਕਰਨ ਵਾਲੇ ਇਹਨਾਂ ਸਾਰੇ ਲੋਕਾਂ ਦਾ ਹਾਲ ਦੇਖੋਗੇ ਤੇ ਫਿਰ ਇਹ ਆਏਗਾ ਕਿ ਇਹਨਾਂ ਤੋਂ ਆਸ ਨਾ ਕਰੀਏ, ਆਪਣੇ ਨਿਸ਼ਾਨੇ ਨੂੰ ਧੁੰਦਲਾ ਨਾ ਕਰੀਏ। ਸਪਸ਼ਟ ਤੌਰ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਔਲਖ, ਜਿਨ੍ਹਾਂ ਨੇ ਲਗਭਗ 33 ਵਰ੍ਹੇ ਪਹਿਲਾਂ ਆਪਣਾ ਕਰੀਅਰ ਛੱਡ ਕੇ ਇਸ ਰਸਤੇ ਨੂੰ ਚੁਣਿਆ, ਉਹਨਾਂ ਨੂੰ ਜ਼ਾਹਰ ਸੀ। ਕਈ ਵਾਰ ਸਾਨੂੰ ਉਦੋਂ ਇਹ ਗੱਲ ਟਕਰਾ ਦੀ ਵੀ ਲੱਗਦੀ ਸੀ ਜਦੋਂ ਕਹਿੰਦੇ ਸੀ ਜੀ ਪੀਸਫੁਲੀ, ਔਰ ਉਹ ਸਿਸਟਮ ਦੇ ਵਿੱਚ ਕਾਂਗਰਸਮੈਨਾਂ ਨਾਲ ਕੰਮ ਕਰਦੇ ਸੀ। ਪਰ ਇਸ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਸੋਲਿਊਸ਼ਨ ਨਹੀਂ ਹੈ। ਉਹਨਾਂ ਦੀ ਆਵਾਜ਼ ਬੁਲੰਦ ਰਹੀ, ਉਹਨਾਂ ਦੇ ਕਦਮ ਅਡੋਲ ਰਹੇ, ਉਹ ਆਪਣੀ ਮੰਜ਼ਿਲ ਵੱਲ ਵਧਦੇ ਚਲੇ ਗਏ। ਔਰ ਮੈਂ ਸਮਝਦਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿਹੜੀ ਸਾਡੇ ਈਸਟ ਕੋਸਟ ਦੇ ਸਾਡੇ ਸਾਰੇ ਗੁਰਦੁਆਰਿਆਂ ਦੀ ਮਦਰ ਸੁਸਾਇਟੀ ਹੈ, ਔਰ ਹਮੇਸ਼ਾ ਹੀ ਜਿਹੜੀ ਸਿੱਖ ਡੇ ਪੈਰੇਡ ਦਾ ਜ਼ਿਕਰ ਹੋਇਆ ਕਿ ਇਹ ਸਾਡੇ ਰਿਬੈਲੀਅਨ ਦੀ ਗੱਲ ਸੀ। ਇੰਡੀਆ ਡੇ ਪੈਰੇਡ ਦੇ ਫਲੋਟ ਉਲਟਾਏ, ਇਸ ਦੀਵਾਨ ਦੇ ਵਿੱਚ ਵੀ ਉਹ ਵੀਰ ਬੈਠੇ ਨੇ ਜਿਨ੍ਹਾਂ ਨੇ ਉਹ ਇਤਿਹਾਸਕ ਕਾਰਨਾਮਾ ਕੀਤਾ, ਔਰ ਉਹਨੇ ਕਿਹਾ ਵੀ ਨੋ ਮੋਰ ਵਿਦ ਹਿੰਦੂ ਇੰਡੀਆ। ਹੁਣ ਸਾਡੀ ਆਪਣੀ ਹੋਂਦ ਹੈ, ਸਾਡੀ ਆਪਣੀ ਪਛਾਣ ਹੈ। ਔਰ ਜੇ ਅੱਜ ਅਸੀਂ ਇਸ ਪਛਾਣ ਦੀ ਗੱਲ ਦੇਖੀਏ, 33 ਵਰ੍ਹਿਆਂ 'ਚ ਅਸੀਂ ਬਹੁਤ ਅੱਗੇ ਨਿਕਲ ਆਏ। ਮਤ ਸੋਚੋ, ਜੇ ਕਿਸੇ ਨੂੰ ਭੁਲੇਖਾ ਕਦੇ ਡਿਬੇਟ ਕਰ ਲਓ ਕਿ ਵੀ ਅਸੀਂ 33 ਸਾਲ 'ਚ ਕੀ ਹਾਸਲ ਕੀਤਾ। ਅੱਜ ਦੁਨੀਆ ਦੇ ਵਿੱਚ ਸਾਡੀ ਪਛਾਣ ਹੈ। 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਕੈਨੇਡਾ ਬਾਰੇ ਅਮਰਿੰਦਰ ਸਿੰਘ ਜਿਹੜਾ ਹਿੰਦੂਤਵੀਆਂ ਦਾ ਟੁਚਾ ਬਣਿਆ ਹੋਇਆ, ਉਹ ਕਹਿੰਦਾ ਜੀ ਇਹ 17 MP ਖਾਲਿਸਤਾਨੀ ਨੇ, 4 ਮਿਨਿਸਟਰ ਵੀ ਖਾਲਿਸਤਾਨੀ ਨੇ। ਮੋਦੀ ਜਰਮਨੀ ਦੇ ਵਿੱਚ G20 ਮੀਟਿੰਗ ਦੀ ਸਾਈਡ ਲਾਈਨ ਤੇ ਜਸਟਿਨ ਟਰੂਡੋ ਨੂੰ ਮਿਲਦਾ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ। ਸਾਈਡ ਲਾਈਨ ਇਹੀ ਹੁੰਦੀ ਹੈਲੋ ਹਾਏ ਕਹਿਣ ਲਈ। ਉਹਦੇ 'ਚ ਵੀ ਕਹਿੰਦਾ ਉਹ ਕਿ ਜੀ ਇਹ ਖਾਲਿਸਤਾਨ ਦਾ ਕੁਝ ਕਰੋ, ਤੁਹਾਡੇ ਮੁਲਕ 'ਚ ਬੜੇ ਖਾਲਿਸਤਾਨੀ ਗਰੁੱਪ ਐਕਟਿਵ ਨੇ, ਇਹ ਹੋ ਰਿਹਾ। ਸਾਨੂੰ ਸਿੱਖਾਂ ਨੂੰ ਲੱਗਦਾ ਵੀ ਖਾਲਿਸਤਾਨ ਦੀ ਗੱਲ ਮੁੱਕ ਗਈ ਹੈ। ਇੰਗਲੈਂਡ 'ਚ ਲੇਬਰ ਪਾਰਟੀ ਆਪਣਾ ਮੈਨੀਫੈਸਟੋ ਐਲਾਨ ਕਰਦੀ ਹੈ। ਉਹਦੇ 'ਚ ਇੱਕ ਨੁਕਤਾ ਹੈ ਕਿ ਜੇ ਸਾਡੀ ਸਰਕਾਰ ਬਣ ਗਈ ਤੇ ਫਿਰ ਅਸੀਂ ਜੂਨ 84 ਦੇ ਵਿੱਚ ਮਾਰਗਰੇਟ ਥੈਚਰ ਦਾ ਕੀ ਰੋਲ ਸੀ ਘੱਲੂਘਾਰੇ ਦੇ ਵਿੱਚ, ਉਹਦੀ ਇਨਵੈਸਟੀਗੇਸ਼ਨ ਕਰਾਵਾਂਗੇ। ਜਿਸ ਇੰਗਲੈਂਡ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੈ ਇੰਡੀਆ ਦੀ ਅੱਜ ਵੀ, ਉਸ ਦੀ ਪ੍ਰਮੁੱਖ ਪਾਰਟੀ ਹੈ ਉਹੀ ਲੇਬਰ ਪਾਰਟੀ ਸੀ ਜਿਹਨੇ 47 ਦੇ ਵਿੱਚ ਡਿਵਾਈਡ ਕੀਤਾ ਸੀ ਉਸ ਖਿੱਤੇ ਨੂੰ। ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ। ਇਹ ਕੋਈ ਛੋਟੀ ਪ੍ਰਾਪਤੀ ਹੈ? ਦੁਨੀਆ 'ਚ ਕਿਤੇ ਨਜ਼ਰ ਮਾਰ ਲਓ, ਅਸੀਂ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਾਂ। ਪਰ ਇੱਕ ਗੱਲ ਦਾ ਮੈਂ, ਕਿਉਂਕਿ ਸਮਾਂ ਸੀਮਾ, ਇਹ ਜ਼ਰੂਰ ਮੈਂ ਵਾਰਨ ਕਰਨਾ ਚਾਹੁੰਦਾ ਕਿ ਜਿਹੜੀਆਂ ਵੇਵਰਿੰਗ ਆਵਾਜ਼ਾਂ ਨੇ, ਕੋਈ ਕਿੰਨੀ ਸੇਵਾ ਕਰਦਾ ਹੈ, ਕੋਈ ਗੁਰਦੁਆਰਿਆਂ ਦੇ ਵਿੱਚ ਤੁਸੀਂ ਗੁਰਮਤਿ ਕੈਂਪ ਲਾਉਂਦੇ ਹੋ, ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਹੈਦਰਾਬਾਦੀ ਬੈਠੇ ਹੋਏ ਨੇ ਦੀਵਾਨ 'ਚ, ਕੋਈ ਕਿਸੇ ਹੋਰ ਖੇਤਰ ਦੇ ਵਿੱਚ ਸੇਵਾ ਕਰਦੇ, ਐਜ਼ ਲੌਂਗ ਐਜ਼ ਇਮਾਨਦਾਰੀ ਦੇ ਨਾਲ ਕਿਸੇ ਨੇ ਕੋਈ ਖਿੱਤਾ ਚੁਣਿਆ। ਹਰ ਇੱਕ ਤੋਂ ਅਸੀਂ ਐਕਸਪੈਕਟ ਨਹੀਂ ਕਰਦੇ ਵੀ ਉਹਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਨੇ, ਪਰ ਜਿਹੜੀਆਂ ਆਵਾਜ਼ਾਂ, ਜਿਹੜੇ ਕਦਮ ਇੰਡੀਅਨ ਐਮਬੈਸੀਆਂ ਕੌਂਸਲੇਟਾਂ 'ਚ ਨੇਰੇ ਸਵੇਰੇ ਜਾ ਕੇ ਹਾਜ਼ਰੀ ਲਵਾਉਂਦੇ ਨੇ, ਜਿਹੜੇ ਸਾਨੂੰ ਸਾਡੇ ਕੌਜ਼ ਨੂੰ ਕਿਸੇ ਨਾ ਕਿਸੇ ਪਾਸਿਓਂ ਕਮਜ਼ੋਰ ਕਰਨਾ ਚਾਹੁੰਦੇ ਨੇ,
ਜਿਸ ਮੀਡੀਆ ਦਾ ਸਵੇਰ ਤੋਂ ਸ਼ਾਮ ਤੱਕ ਕੰਮ ਆਪਣੇ ਆਕਾ ਨੂੰ ਰਿਝਾਣਾ। ਅਸੀਂ ਬਹੁਤ ਵਾਰ ਇਹ ਕਹਾਂਗੇ, ਸਰ ਕਪੂਰ ਸਿੰਘ ਜਿਨ੍ਹਾਂ ਦੇ ਅਖੀਰਲੇ ਦਿਨਾਂ 'ਚ ਲਗਭਗ 2 ਸਾਲ ਪਹਿਲਾਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਬਣਿਆ। ਉਹ ਆਪਣੇ ਭਰਾ ਗੰਗਾ ਸਿੰਘ ਦੇ ਘਰ ਤੀਨ ਜਾਮਣ ਜਗਰਾਵਾਂ 'ਚ ਰਹਿੰਦੇ ਸੀ, ਜਿੱਥੇ ਉਹਨਾਂ 'ਚ ਹਮੇਸ਼ਾ ਇੱਕ ਬਹੁਤ ਵਿਦਵਤਾ ਰਹੀ ਹੈ। ਮੈਂ ਉਦਾਸੀ ਵੀ ਦੇਖੀ ਹੈ। ਔਰ ਉਹਨਾਂ ਦਾ ਇਹ ਅਕਸਰ ਕਹਿਣਾ ਸੀ ਕਿ ਬਹੁਤ ਵਾਰ ਅਸੀਂ ਇਹ ਤਾਂ ਕਹਾਂਗੇ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੂੰ ਸੁਣਾਈ ਜਾਵਾਂਗੇ ਉਹਨੂੰ। ਤੇ ਜਿਹੜੇ ਤੁਹਾਡੇ ਸਾਹਮਣੇ ਖਲੋਤੇ ਹੁੰਦੇ ਨੇ, ਜਿਹੜੇ ਕੰਮ ਕਰ ਰਹੇ ਹੁੰਦੇ ਨੇ, ਉਦੋਂ ਸਾਡਾ ਜ਼ੋਰ ਲੱਗਾ ਹੁੰਦਾ ਵੀ ਇਹਨਾਂ ਦੀਆਂ ਲੱਤਾਂ ਕਿਵੇਂ ਖਿੱਚਣੀਆਂ, ਇਹਨਾਂ ਨੂੰ ਥੱਲੇ ਕਿਵੇਂ ਸੁੱਟਣਾ। ਫਿਰ ਉਹਨਾਂ ਦਾ ਜਿਹੜਾ ਮੁੜ ਕੇ ਉਹਨਾਂ ਦੇ ਸੋਹਲੇ ਗਾਈ ਜਾਓ। ਇਹੀ ਹਾਲ ਅਸੀਂ ਸਰ ਕਪੂਰ ਸਿੰਘ ਦਾ ਕੀਤਾ। ਸੋ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਬਹੁਤ ਵਾਰ ਹੁੰਦਾ ਕਿ ਜੀ ਆ ਇੰਡੀਆ ਟੂਡੇ ਨੇ ਕੀ ਕਿਹਾ। ਹੁਣ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਵੀਰ ਮੈਨੂੰ ਥੱਲੇ ਦੱਸ ਰਹੇ ਸਨ ਕਿ ਸ਼ਾਇਦ ਪਤਾ ਨਹੀਂ ਕਿਹੜੇ ਟੀਵੀ ਚੈਨਲ ਨੇ ਇਸ ਦੇ ਉੱਤੇ ਡਿਬੇਟ ਕਰਵਾਈ ਕਿ ਕੀ ਰੈਫਰੈਂਡਮ ਹੋਣਾ ਚਾਹੀਦਾ ਹੈ ਕਿ ਨਹੀਂ। ਤੇ ਉਹ ਲੋਕਾਂ ਨੂੰ ਉਹਨਾਂ ਨੇ ਕਿਹਾ ਜੀ SMS ਜਾਂ ਦੂਜੇ ਰਾਹੀਂ ਆਪਣੇ ਦਿਓ, ਕਮੈਂਟ ਕਰੋ। 76% ਲੋਕਾਂ ਨੇ ਕਿਹਾ ਵੀ ਰੈਫਰੈਂਡਮ ਹੋਣਾ ਚਾਹੀਦਾ। ਅਸੀਂ ਘਰ ਬੈਠੇ ਕਹੀ ਜਾਵਾਂਗੇ ਜੀ ਸਿੱਖ ਤਾਂ ਮੰਗਦੇ ਹੀ ਨਹੀਂ ਜੀ, ਉੱਥੇ ਖਾਲਿਸਤਾਨ ਕੌਣ ਮੰਗਦੇ? ਤੁਸੀਂ ਕਦੇ ਮੌਕਾ ਦਿੱਤੇ? ਔਰ ਇਹ ਗੱਲ ਉੱਥੇ ਟਾਈਮਜ਼ ਆਫ ਇੰਡੀਆ ਦੀ ਕੋਰਸਪੋਂਡੈਂਟ ਨਾਲ ਇੱਕ ਵਾਰ ਮੇਰੀ ਡਿਬੇਟ ਸੀ ਪੈਸ਼ਨ ਫਾਰ ਟਰੂਥ TV ਤੇ, ਇੱਥੇ ਵੀ ਥਰਡ ਵਰਲਡ ਏਜੰਸੀ 'ਚ। ਉਹ ਕਹਿੰਦੇ ਜੀ 10% ਤੋਂ ਵੀ ਜ਼ਿਆਦਾ, 10% ਤੋਂ ਵੀ ਘੱਟ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਚਾਹੁੰਦੇ ਨੇ। ਮੈਂ ਕਿਹਾ ਜੀ 99% ਚਾਹੁੰਦੇ ਨੇ। ਨਹੀਂ, ਮੈਂ ਕਿਹਾ ਜੀ ਇਹੀ ਤਾਂ ਗੱਲ ਹੈ, ਕਰਵਾ ਲਓ, ਪੁੱਛ ਲਓ ਲੋਕਾਂ ਨੂੰ। ਹੋਰ ਅਸੀਂ ਤੁਹਾਨੂੰ ਕੀ ਕਹਿੰਦੇ? ਇਹਨੂੰ ਝਗੜੇ ਨੂੰ ਮੁਕਾਓ ਇਹਨੂੰ। ਤੁਸੀਂ ਕਹਿੰਦੇ ਹੋ ਜੀ ਬਿਲਕੁਲ ਮੁੱਠੀ ਭਰ ਰਹੇ ਦੁਕਾਨਾਂ ਖੋਲੀਆਂ ਹੋਈਆਂ ਇਹਨਾਂ ਨੇ। ਅਸੀਂ ਕਹਿੰਦੇ ਹਾਂ ਕੌਮ ਦੀ ਆਵਾਜ਼ ਹੈ, ਆਪਣੇ ਟਰੂਪਸ ਉੱਥੋਂ ਬਾਹਰ ਕੱਢੋ, 6 ਮਹੀਨੇ ਦਾ ਮੌਕਾ ਦਿਓ ਸਾਨੂੰ। ਤੁਸੀਂ ਵੀ ਪ੍ਰੀਚ ਕਰੋ, ਪੁੱਛ ਲਓ ਲੋਕਾਂ ਨੂੰ। ਤੁਸੀਂ ਤਾਂ ਕਸ਼ਮੀਰ 'ਚ ਕਰਵਾਉਣ ਨੂੰ ਤਿਆਰ ਨਹੀਂ, ਜਿਹਦੇ ਲਈ ਤੁਸੀਂ UN ਸਿਕਿਉਰਿਟੀ ਕੌਂਸਲ 'ਚ ਮੰਨ ਕੇ ਆਏ ਹੋਏ ਹੋ। ਸੋ ਕੁੱਲ ਮਿਲਾ ਕੇ ਫੋਕਸ ਆਪਣੀ ਗੱਲ ਤੇ ਰੱਖੀਏ, ਸਪੇਸ ਹਰ ਇੱਕ ਨੂੰ ਦਈਏ। ਕੋਈ ਜ਼ਰੂਰੀ ਨਹੀਂ ਹੈ ਜਿਹਨੇ ਵੀ ਜਿਸ ਫੀਲਡ 'ਚ ਕਰਨਾ, ਪਰ ਕੋਈ ਵੀ ਸਾਡੇ ਰਾਹ ਦੀ ਰੁਕਾਵਟ ਨਾ ਬਣੇ। ਜੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਚੁੱਕੀ ਸੀ ਤੇ ਭਾਈ ਨੰਦ ਲਾਲ ਨੇ ਜਾਂ ਭਾਈ ਕਨਈਆ ਨੇ ਆ ਕੇ ਉਹਨਾਂ ਦਾ ਰਸਤਾ ਨਹੀਂ ਸੀ ਰੋਕਿਆ ਕਿ ਨਹੀਂ ਇਹ ਬਰਛਾ ਰੱਖ ਦਿਓ, ਤੁਸੀਂ ਵੀ ਪਾਣੀ ਦੀ ਮਸ਼ਕ ਚੁੱਕੋ ਜਾਂ ਤੁਸੀਂ ਵੀ ਕਲਮ ਚੁੱਕੋ। ਉਹ ਆਪਣਾ ਕੰਮ ਕਰਦੇ ਰਹਿਣ। ਪਰ ਜਿਹੜਾ ਗੁਰੂ ਕਾ ਲਾਡਲਾ ਪੰਥ ਹੈ ਤੇ ਜਿਸ ਪੰਥ ਨੂੰ ਹਮੇਸ਼ਾ ਹੀ ਇਹ ਗੱਲ ਦੀ ਸਮਝ ਹੈ, 2 ਵੇਲੇ ਦੀ ਸਾਡੀ ਅਰਦਾਸ ਕੋਈ ਰਿਚੁਅਲ ਨਹੀਂ ਹੈ। ਜੇ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਮੰਗਦੇ ਹਾਂ, ਬਾਲਾ ਫਾਰਸੀ ਦਾ ਸ਼ਬਦ ਹੈ ਉੱਚਾ। ਸਰ ਕਪੂਰ ਸਿੰਘ ਟਰਾਂਸਲੇਟ ਕਰਦੇ ਸਨ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਤੇ ਜਿਹੜੇ ਬੋਲ ਬਾਲੇ ਮੰਗੇ ਰਾਜ ਕਰੇਗਾ ਖਾਲਸਾ ਪੜੇ ਤੇ ਖਾਲਿਸਤਾਨ ਕਹਿੰਦੇ ਆ ਉਹਦਾ ਜਿਹੜਾ ਸਾਹ ਸੁੱਕ ਜਾਏ ਜਾਂ ਮੂੰਹ ਦੇ ਉੱਤੇ ਸਿਕਰੀ ਜੰਮ ਜਾਏ, ਇਹ ਫਿਰ ਸਿੱਖ ਕਰੈਕਟਰ ਨਹੀਂ ਹੈ। ਹੋਰ ਠੀਕ ਹੈ, ਗੋਰਖਨਾਥ, ਮਛੰਦਰਨਾਥ ਬਥੇਰੇ ਸਪਿਰਿਚੁਅਲਿਟੀ ਵਾਲੇ ਲੋਕ ਸੀ। ਕਿਹੜੀ ਸਪਿਰਿਚੁਅਲਿਟੀ ਸਾਡੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ 4000 ਸਾਲ ਤੋਂ। ਬੜੇ ਬੜੇ ਵਿਦਵਾਨ, ਬੜੇ ਬੜੇ ਦਰਸ਼ਨ ਸ਼ਾਸਤਰ। ਸਰ ਕਪੂਰ ਸਿੰਘ ਕਈ ਵਾਰ ਜਦੋਂ ਸ਼ਾਸਤਰਾਂ ਦਾ ਜ਼ਿਕਰ ਕਰਦੇ ਸੀ, ਉਪਨਿਸ਼ਦਾਂ ਦਾ, ਕਹਿੰਦੇ ਸੀ ਬਾਹਮਣਾਂ ਨੇ ਕਮਾਲ ਕੀਤੀ ਹੋਈ। ਕੋਈ ਸ਼ੱਕ ਨਹੀਂ ਹੈ, ਫਿਲਾਸਫੀ ਦੀਆਂ ਬੜੀਆਂ ਹਾਈਟਸ ਛੋਈਆਂ। ਪਰ ਸਾਡੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਨੇ ਆ ਕੇ ਜਦੋਂ ਸਮਝਾਈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਇਹ ਧਰਤੀ ਦਾ ਖਮੀਰ ਬਦਲਣਾ ਸੀ। ਇਹ ਉਸ ਧਰਤੀ ਦੇ ਉੱਤੇ ਖਾਦਾ ਪੀਤਾ ਲਾਏ ਦਾ ਰਹਿੰਦਾ। ਅਹਿਮਦ ਸ਼ਾਹ ਦਾ ਜਿਹੜਾ ਬੁੱਲੇ ਸ਼ਾਹ ਨੇ ਕਿਹਾ, ਉਹਨੂੰ ਚੇਂਜ ਕੀਤਾ ਉਸ ਧਰਤੀ ਦੇ ਖਾਲਸੇ ਨੇ। ਪੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹ ਵੀ ਬੁੱਲੇ ਸ਼ਾਹ ਨੇ ਕਿਹਾ। ਤੇ ਅੱਜ ਸਾਡੇ ਸਾਹਮਣੇ ਸਪਸ਼ਟ ਨਿਸ਼ਾਨੇ, ਜਿੱਥੇ ਅਸੀਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ, ਡਾਕਟਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਨੂੰ ਅਸੀਂ ਯਾਦ ਵੀ ਕਰ ਰਹੇ ਹਾਂ, ਔਰ ਉਹਨਾਂ ਦੀ ਤਸਵੀਰ ਥੱਲੇ ਲੰਗਰ ਹਾਲ ਦੇ ਵਿੱਚ ਸਥਾਪਿਤ ਕੀਤੀ ਜਾਣੀ ਹੈ। ਤੇ ਫਿਰ ਮੈਸੇਜ ਵੀ ਯਾਦ ਰਹੇ। ਤੇ ਮੈਸੇਜ ਬੜਾ ਸਪਸ਼ਟ ਹੈ, ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ। ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ ਜਾਾਂਗੇ। ਗੁਲਾਮੀ ਨਹੀਂ ਕਬੂਲਾਂਗੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC, ਜਿਨ੍ਹਾਂ ਨੇ ਆਪ ਜੀ ਨੂੰ ਖਾਲਿਸਤਾਨ ਬਾਰੇ ਲੈਣ ਵਾਸਤੇ ਔਰ ਜੱਦੋਜਹਿਦ ਵਾਸਤੇ ਬਹੁਤ ਸੋਹਣੇ ਆਪਣੇ ਵਿਚਾਰ ਦਿੱਤੇ ਹਨ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਕੋਈ ਨਾ ਕਿਸੇ ਕੋ ਰਾਜ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੋ ਅਸੀਂ ਖਾਲਿਸਤਾਨ ਵਾਸਤੇ ਜਿਹੜੇ ਜਥੇਬੰਦੀਆਂ ਔਰ ਸਿੰਘ ਲੱਗੇ ਹੋਏ ਹਨ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ।
ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਉਹ ਜੋ ਕਿ ਭਾਈ ਡਾਕਟਰ ਗੁਰਮੀਤ ਸਿੰਘ ਜੀ ਔਲਖ, ਉਹਨਾਂ ਦੀ ਫੋਟੋ ਅਸੀਂ ਆਪਣੇ ਲੰਗਰ ਹਾਲ ਵਿੱਚ ਲਾਉਣੀ ਹੈ। ਉਹ ਸੰਗਤ ਨੂੰ ਦਿਖਾਉਣਗੇ, ਨਾਲੇ ਅੱਗੇ ਲਿਆਉਣਗੇ। ਬੋਲੇ ਸੋ ਨਿਹਾਲ, ਜਿੰਦਾਬਾਦ, 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 ਜਿੰਦਾਬਾਦ। ਨਾਲ ਹੀ ਮੈਂ ਬੇਨਤੀ ਕਰਾਂਗਾ ਸਾਡੇ ਸਾਬਕਾ ਪ੍ਰਧਾਨ ਭਾਈ ਗੁਰਦੇਵ ਸਿੰਘ ਜੀ ਕੰਗ ਅਤੇ ਕਮਿਸ਼ਨਰ ਹਿਊਮਨ ਰਾਈਟ ਨਿਊਯਾਰਕ ਸਿਟੀ, ਉਹ ਵੀ ਸਟੇਜ ਤੇ ਆਉਣ ਤੇ ਸੰਗਤਾਂ ਦਾ ਧੰਨਵਾਦ ਕਰਨਗੇ ਤੇ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਕੋਲ ਹੋਰ ਵੀ ਬੁਲਾਰੇ ਬਾਹਰੋਂ ਆਏ ਹੋਏ ਹਨ, ਪਲੀਜ਼ ਉੱਠ ਕੇ ਨਾ ਜਾਇਓ। ਜਿੰਨੇ ਵੀ ਲੰਗਰ ਵਿੱਚ ਵੀ ਸੰਗਤਾਂ ਹਨ, ਲੰਗਰ ਹਾਲ ਵਿੱਚ ਵੀ, ਉਹ ਵੀ ਉੱਤੇ ਆ ਜਾਣ। ਆਪਾਂ ਬੈਠ ਕੇ ਇਹਨਾਂ ਸਾਰਿਆਂ ਨੂੰ ਸੁਣਨਾ ਹੈ ਤੇ ਆਪਾਂ ਆਜ਼ਾਦੀ ਦੀ ਗੱਲ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ ਦਸਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਿੱਖਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ, ਸਮੂਹ ਪੰਥਕ ਜਥੇਬੰਦੀਆਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਅੱਜ ਉਹ ਬਾਪੂ ਗੁਰਮੀਤ ਸਿੰਘ ਜੀ ਔਲਖ, ਜਿਨ੍ਹਾਂ ਨੂੰ ਇਸ ਸਟੇਜ ਦੇ ਉੱਤੋਂ ਬਾਪੂ ਦਾ ਖਿਤਾਬ ਅੱਜ ਤੋਂ 3 ਸਾਲ ਪਹਿਲਾਂ ਮਿਲਿਆ, ਜਿਨ੍ਹਾਂ ਨੇ ਖਾਲਿਸਤਾਨ ਦੀ ਜਦੋਜਹਿਦ ਵਾਸਤੇ ਆਪਣੇ ਸਾਰਾ ਜੀਵਨ ਜਿਹੜਾ 1984 ਤੋਂ ਬਾਅਦ ਆ ਸਿੱਖ ਪੰਥ ਦੇ ਲੇਖੇ ਲਾਇਆ। ਮੈਂ ਸਮਝਦਾ ਕਿ ਬਹੁਤ ਸਾਰੇ ਸਿੰਘ ਅਸੀਂ ਮਿਲੇ ਹਾਂ, ਹੋਰਾਂ ਸਿੰਘਾਂ ਨੂੰ ਵੀ ਮਿਲੇ ਹਾਂ, ਪਰ ਜੋ ਡਾਕਟਰ ਗੁਰਮੀਤ ਸਿੰਘ ਜੀ ਔਲਖ ਆਖਰੀ ਦਮ ਤੱਕ, ਆਖਰੀ ਸਾਹ ਤੱਕ ਉਹ ਸਿੰਘ ਨੇ ਆਪਣਾ ਹੌਸਲਾ ਨਹੀਂ ਛੱਡਿਆ, ਆਪਣਾ ਹੌਸਲਾ ਖਾਲਿਸਤਾਨ ਵਾਸਤੇ ਬੁਲੰਦ ਰੱਖਿਆ, ਭਾਵੇਂ ਸਿਹਤ ਢਿੱਲੀ ਰਹੀ। ਦੂਜਾ, ਇੱਕ ਸਿੱਖ ਪੰਥ ਦੇ ਵਿੱਚ ਅੱਜ ਤੱਕ ਉਹਦੇ ਤੇ ਕੋਈ ਦਾਗ ਨਹੀਂ, ਕੋਈ ਉਹਨੂੰ ਪੈਸੇ ਦੀ ਉਂਗਲ ਨਹੀਂ ਕਰ ਸਕਦਾ, ਕਿਉਂਕਿ ਕੁਝ ਛੋਟੇ ਜਿਹੇ ਅਪਾਰਟਮੈਂਟ ਦੇ ਵਿੱਚ ਭਾਵੇਂ ਉਹਨਾਂ ਨੇ ਆਪਣੀ ਉਸ ਚੀਜ਼ ਦੀ ਲੌਬੀ ਕੀਤੀ ਉੱਥੇ, ਭਾਵੇਂ ਇੱਕ ਛੋਟਾ ਜਿਹਾ, ਮੈਂ ਸਮਝਦਾ ਕਿ ਕੋਈ ਟਾਈਪਰਾਈਟਰ ਸੀ ਉੱਥੇ, ਜਿਹਨੂੰ ਮੁੜ ਕੇ ਇੱਕ ਨਿੱਕਾ ਜਿਹਾ ਕੰਪਿਊਟਰ ਲਿਆ, ਜਿਨ੍ਹਾਂ ਨੇ ਵੱਧ ਤੋਂ ਵੱਧ ਵਾਸ਼ਿੰਗਟਨ ਦੇ ਵਿੱਚ ਜਿਹੜੀ ਆ ਉਹ ਸਾਡੇ US ਕਾਂਗਰਸਮੈਨਾਂ ਦੇ ਵਿੱਚ ਜਿਹੜੀ ਆ ਲਾਬੀ ਕੀਤੀ ਆ। ਦੂਸਰਾ, ਗੁਰਦੁਆਰਾ ਸਿੱਖਲ ਸੁਸਾਇਟੀ ਆਪਣੇ, ਮੈਂ ਸਮਝਦਾ ਕਿ ਜਿੰਨੇ ਵੀ ਟਰਾਈ ਸਟੇਟ ਦੇ ਗੁਰਦੁਆਰਾ ਨੇ, ਜਿੰਨੀਆਂ ਪੰਥਕ ਜਥੇਬੰਦੀਆਂ ਵੀ ਆਈਆਂ, ਇਹ ਗੱਲ ਜ਼ਰੂਰ ਆ ਕਿ ਸਾਨੂੰ ਡਾਕਟਰ ਸਾਹਿਬ ਜੋ ਅਮਰਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰੀ ਮਹਿਸੂਸ ਕਰਦੇ ਕਿ ਕੀ ਖੱਟਿਆ। ਜੋ ਸਿੱਖਾਂ ਨੇ ਇੱਥੇ ਪ੍ਰਾਪਤੀ ਕੀਤੀ ਹੈ 30 ਸਾਲਾਂ 'ਚ, ਮੈਂ ਸਮਝਦਾ ਕਿ ਬਹੁਤ ਜ਼ਿਆਦਾ ਆ। ਉਹਦੇ ਮੁਤਾਬਕ ਇਹ ਆ ਕਿ ਇੱਕ ਸਿੱਖ ਦੇ ਨਾਲ ਅੱਜ ਉਹ ਨਿਊਯਾਰਕ ਸਿਟੀ ਦਾ ਮੇਅਰ, ਜਿਹੜਾ ਕਦੀ ਸਿੱਖ ਕਲਚਰ ਸੁਸਾਇਟੀ ਦੀ ਜਾਂ ਕੋਈ ਵੀ ਸਿੱਖ ਡੇ ਪਰੇਡ ਹੁੰਦੀ ਸੀ, ਪਰੇਡ ਤੇ ਨਹੀਂ ਆਉਂਦਾ ਸੀ, ਉਹ ਮੇਅਰ ਆਪ ਇਨਵੀਟੇਸ਼ਨ ਲੈ ਕੇ ਸਾਡੇ ਸਿੱਖਾਂ ਦੇ ਪ੍ਰੋਗਰਾਮਾਂ 'ਚ ਆਉਂਦਾ, ਸਿੱਖ ਡੇ ਪਰੇਡ ਦੀ ਸ਼ਮੂਲੀਅਤ ਕਰਦਾ। ਇਹ ਤੁਹਾਡੇ ਸਾਰੇ ਜਥੇਬੰਦੀਆਂ ਦੀ ਜਦੋਜਹਿਦ ਦਾ ਨਤੀਜਾ। ਪਰ ਮੈਂ ਇੱਕ ਬੇਨਤੀ ਜ਼ਰੂਰ ਸਾਰੇ ਜਥੇਬੰਦੀਆਂ ਨੂੰ ਕਰਨਾ ਚਾਹੁੰਦਾ, ਜੋ ਕਿ ਮੈਨੂੰ ਅੱਜ ਵੀ ਵੇਖਣ 'ਚ ਮਿਲਿਆ। ਉਹ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜਾ ਦੁਸ਼ਮਣ ਹੈ ਨਾ, ਜਿਹੜਾ ਤੁਹਾਡਾ ਵਿਰੋਧੀ ਆ, ਉਹ ਹਮੇਸ਼ਾ ਹੀ ਚਾਲ ਚੱਲਦਾ, ਤੇ ਤੁਸੀਂ ਜਥੇਬੰਦੀਆਂ ਸਾਰੀਆਂ ਹੀ ਬਰਾਬਰ ਹੋ, ਜਿਹੜੀਆਂ ਖਾਲਿਸਤਾਨ ਦੇ ਲਈ ਜਾਂ ਸਿੱਖ ਪੰਥ ਲਈ ਕੋਈ ਵੀ ਆਪਣਾ ਸੰਘਰਸ਼ ਕਰਦੀਆਂ। ਕੋਈ ਵੀ ਮਸਲਾ ਆਪਸ ਵਿੱਚ ਬਹਿ ਕੇ ਨਜਿੱਠ ਲਓ, ਤੇ ਇਸ ਕੰਮ ਨੂੰ ਆਪਣਾ ਪੂਰਾ ਜਦੋਜਹਿਦ ਨਾਲ ਰੱਖੋ, ਪੂਰੀ ਆਪਣੀ ਦ੍ਰਿੜਤਾ ਦਿਖਾਓ, ਇੱਕ ਦੂਏ ਦਾ ਪੂਰਾ ਸਹਿਯੋਗ ਦਿਓ, ਤੇ ਸਾਨੂੰ ਇਸ ਮੁੱਦੇ ਦੇ ਉੱਤੇ ਬਿਲਕੁਲ, ਭਾਵੇਂ ਕਿਸੇ ਸਾਡੇ ਪਰਸਨਲ ਵਿਚਾਰ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਜਿੱਥੇ ਖਾਲਸਾ ਪੰਥ ਦੀ ਗੱਲ ਆਉਂਦੀ ਆ, ਜਿੱਥੇ ਖਾਲਸੇ ਦੀ ਗੱਲ ਆਉਂਦੀ ਆ, ਉੱਥੇ ਆਪੋ ਆਪਣੇ ਸਾਰੇ ਵਿਚਾਰ ਭੁੱਲ ਕੇ ਤੇ ਇਸ ਮਸਲੇ ਦੇ ਉੱਤੇ ਸਾਰੇ ਇਕੱਠੇ ਰਹੋ। ਮੈਂ ਫੇਰ ਤੋਂ ਇਹੋ ਹੀ ਉਹ ਬਾਪੂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ, ਕਿਉਂਕਿ ਮੈਂ ਬਹੁਤਾ ਟਾਈਮ ਨਹੀਂ ਲੈਣਾ, ਮੇਰੇ ਵੀਰ ਬਾਹਰੋਂ ਬਹੁਤ ਆਏ ਨੇ। ਮੈਂ ਸਾਰਿਆਂ ਦਾ ਗੁਰਦੁਆਰਾ ਸਿੱਖ ਸੁਸਾਇਟੀ ਦੇ ਉੱਤੇ ਧੰਨਵਾਦ ਕਰਦਾ। ਦੂਸਰਾ, ਜੇ ਆਪਾਂ ਵੇਖੀਏ ਕਿ ਹਿਊਮਨ ਰਾਈਟ ਕਮਿਸ਼ਨਰ, ਉਹ ਸਾਨੂੰ ਸਿੱਖਾਂ ਨੂੰ ਇਸ ਮੇਅਰ ਨੇ ਪਹਿਲੀ ਵਾਰੀ ਨਿਊਯਾਰਕ ਸਿਟੀ ਦੇ ਵਿੱਚ ਹਿਊਮਨ ਰਾਈਟ ਕਮਿਸ਼ਨਰ ਬਣਾਇਆ। ਇਹ ਵੀ ਤੁਹਾਡੀ ਬਦੌਲਤ, ਸਾਰੇ ਸਿੱਖਾਂ ਦੀ ਬਦੌਲਤ, ਕਿਉਂਕਿ ਸਿੱਖ ਜਥੇਬੰਦੀਆਂ ਦੀ ਬਦੌਲਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਬਦੌਲਤ, ਜਿਹੜੇ ਤੁਸੀਂ ਸਿੱਖੀ ਲਈ ਕਾਜ ਕਰਦੇ ਹੋ। ਮੈਂ ਇੱਕ ਹਿਊਮਨ ਰਾਈਟ ਕਮਿਸ਼ਨ ਹੋਣ ਦੇ ਨਾਤੇ
ਕਿਉਂਕਿ ਮੇਰਾ ਫਰਜ਼ ਵੈਸੇ ਸਾਰੇ ਨਿਊਯਾਰਕ ਸਿਟੀ ਨੂੰ ਪ੍ਰੋਟੈਕਟ ਕਰਨਾ। ਕਿਸੇ ਨਾਲ ਵੀ ਕਿਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਕੋਈ ਵੀ ਹੇਟ ਕ੍ਰਾਈਮ ਹੁੰਦਾ, ਕਿਉਂਕਿ ਪਿੱਛੇ ਸਾਡੀ ਮੀਟਿੰਗ ਵੀ ਹੋਈ ਉਸ ਦਿਨ, ਪਰ ਉੱਥੇ ਜਿੰਨਾ ਮੀਡੀਆ ਆਇਆ ਉਸਨੇ ਪਹਿਲੀ ਵਾਰੀ ਇਹ ਗੱਲ ਯਾਰ ਕੀਤੀ ਕਿ ਅਸੀਂ ਪਹਿਲੀ ਵਾਰੀ ਇੱਕ ਸਿੱਖ ਨੂੰ ਹਿਊਮਨ ਰਾਈਟ ਕਮਿਸ਼ਨਰ ਵੇਖਿਆ। ਮੈਂ ਸਮਝਦਾ ਕਿ ਤੁਸੀਂ ਸਾਰੇ ਹੀ ਇਸ ਚੀਜ਼ ਦੇ ਹੱਕਦਾਰ ਹੋ। ਮੈਂ ਆਪਣੇ ਵੱਲੋਂ ਪ੍ਰਣ ਕਰਦਾ ਕਿ ਜਿੱਥੇ ਵੀ ਪੰਥਕ ਜਥੇਬੰਦੀਆਂ ਕਿਸੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਆ, ਜਾਂ ਸਾਡੇ ਨਾਲ ਧਰਮ ਦੇ ਬੇਸ ਦੇ ਉੱਤੇ, ਰਿਲੀਜੀਅਸ ਬੇਸ ਦੇ ਉੱਤੇ, ਜੌਬ ਦੇ ਬੇਸ ਦੇ ਉੱਤੇ, ਅਸੀਂ ਬਿਲਕੁਲ ਆਪਣਾ ਤੁਹਾਡਾ ਸਿੱਖਾਂ ਦਾ ਇੱਕ ਨੁਮਾਇੰਦਾ, ਦਾਸ ਨੁਮਾਇੰਦਾ ਜਾਂ ਤੁਹਾਡੀ ਨੁਮਾਇੰਦਗੀ ਕਰੂਗਾ ਤਾਂ ਕਿ ਸਿੱਖਾਂ ਨਾਲ ਕਦੀ ਵੀ ਕੋਈ ਡਿਸਕ੍ਰਿਮੀਨੇਸ਼ਨ ਨਾ ਆਵੇ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਨਿਊਯਾਰਕ ਸਿਟੀ ਆ, ਬਿਲਕੁਲ ਜਿਹੜੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਆ, ਮੇਅਰ ਵਾ, ਉਹ ਬਿਲਕੁਲ ਸਿੱਖਾਂ ਦੇ ਨਾਲ ਖੜੀ ਆ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜਾ ਆਪਣਾ ਸਿੱਖੀ ਦੇ ਵਿੱਚ ਹੋ ਕੇ ਆਪਣੇ ਜਿੱਥੇ ਸਾਨੂੰ ਸ਼ਾਂਤੀ ਦੇ ਨਾਲ ਜਿਸ ਤਰ੍ਹਾਂ ਦੀ ਵੀ ਜਦੋਜਹਿਦ ਕਰਨੀ ਪੈਂਦੀ, ਜਿੱਦਾਂ ਕਿ ਡਾਕਟਰ ਗੁਰਮੀਤ ਸਿੰਘ ਔਲਖ ਨੇ ਕੀਤੀ ਆ, ਸਾਨੂੰ ਆਪਣੇ ਜਿਹੜੇ ਸੋਰਸ ਬਣਾ ਕੇ ਉਹ ਪੈਦਾ ਕਰਨੇ ਚਾਹੀਦੇ ਨੇ। ਸੋ ਮੈਂ ਸਮੂਹ ਤੋਂ ਬਹੁਤ ਬਹੁਤ ਧੰਨਵਾਦ ਹਾਂ ਜਿਹੜੀ ਉਹਨਾਂ ਦੀ ਗੁਰਦੁਆਰਾ ਸਿੱਖ ਸੁਸਾਇਟੀ ਜੋ ਪ੍ਰਬੰਧਕ ਕਮੇਟੀਆਂ ਨੇ ਡਿਸਾਈਡ ਕੀਤਾ। ਇਹਨਾਂ ਦੀ ਯਾਦ ਜਦੋਂ ਵੀ ਖਾਲਿਸਤਾਨ ਬਣੇਗਾ, ਡਾਕਟਰ ਗੁਰਮੀਤ ਸਿੰਘ ਜੀ ਔਲਖ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਤੇ ਸਮੂਹ ਮੇਰੇ ਵੀਰ ਜਿਹੜੇ ਪੰਥ ਦਾ ਕੰਮ ਕਰਦੇ ਨੇ ਉਹਨਾਂ ਦਾ ਯੋਗਦਾਨ ਵੀ ਉੱਥੇ ਗਿਣਿਆ ਜਾਏਗਾ। ਮੈਂ ਸਮੂਹ ਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਹਾਨ ਦਿਹਾੜਾ ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਨੂੰ ਯਾਦ ਕੀਤਾ ਜਾ ਰਿਹਾ, ਉੱਥੇ ਅੱਜ ਅਜੋਕੇ ਸਮੇਂ ਵਿੱਚ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਆਪਣੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਖਰਚ ਕੀਤੀ, ਡਾਕਟਰ ਗੁਰਮੀਤ ਸਿੰਘ ਔਲਖ ਜੀ, ਉਹਨਾਂ ਵਾਸਤੇ ਅੱਜ ਸ਼ਰਧਾਂਜਲੀ ਸਮਾਗਮ ਹੈ। ਉਹਨਾਂ ਦੀ ਯਾਦ ਤਾਜ਼ਾ ਕੀਤੀ ਜਾ ਰਹੀ ਹੈ। ਉਹਨਾਂ ਨੇ ਖਾਲਿਸਤਾਨ ਪ੍ਰਤੀ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਲਗਾ ਦਿੱਤੀ। ਆਖਰੀ ਦਮ ਤੱਕ ਉਹਨਾਂ ਨੇ ਖਾਲਿਸਤਾਨ ਦੇ ਆਪਣੇ ਕੌਮੀ ਘਰ ਪੰਥ ਨੂੰ ਆਜ਼ਾਦ ਕਰਾਉਣ ਵਾਸਤੇ ਪੂਰੀ ਜ਼ਿੰਦਗੀ ਆਪਣੀ ਖਰਚ ਕੀਤੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਅੱਜ ਸਾਰੇ ਆਪਾਂ ਉਹਨਾਂ ਨੂੰ ਰਲ ਕੇ ਸ਼ਰਧਾਂਜਲੀ ਭੇਂਟ ਕਰੀਏ ਤੇ ਉਹਨਾਂ ਦੇ ਕਦਮਾਂ 'ਤੇ ਚੱਲਦੇ ਹੋਏ ਆਪ ਵੀ ਤਤਪਰ ਰਹੀਏ ਤਾਂ ਜੋ ਕੌਮ ਨੂੰ ਆਜ਼ਾਦ ਕਰਵਾ ਸਕੀਏ, ਆਪਣੇ ਪੰਥ ਨੂੰ ਆਜ਼ਾਦ ਕਰਵਾ ਸਕੀਏ ਤੇ ਆਪਣੇ ਆਉਣ ਵਾਲੇ ਸਮੇਂ ਵਿੱਚ ਕੌਮੀ ਘਰ ਨੂੰ ਪ੍ਰਾਪਤ ਕਰਨ ਵਾਸਤੇ 2020 ਰੈਫਰੈਂਡਮ ਵਾਸਤੇ 2020 ਦੇ ਵਿੱਚ ਜਿਹੜੀਆਂ ਵੋਟਾਂ ਪਾਉਣੀਆਂ ਅਨਓਫੀਸ਼ੀਅਲ ਹਨ, ਉਹਨਾਂ ਨੂੰ ਵੋਟਾਂ ਪਵਾ ਕੇ ਕਾਮਯਾਬ ਕਰੀਏ ਤਾਂ ਜੋ ਅਸੀਂ ਆਪਣੀ ਕੌਮ ਨੂੰ ਇਸ ਭਾਰਤੀ ਨਿਜ਼ਾਮ ਤੋਂ ਆਜ਼ਾਦ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਧੰਨਵਾਦੀ ਹਾਂ ਭਾਈ ਗੁਰਦੇਵ ਸਿੰਘ ਜੀ ਕੰਗ, ਹਿਊਮਨ ਰਾਈਟਸ ਨਿਊਯਾਰਕ ਸਿਟੀ। ਜਿੱਦਾਂ ਇਹਨਾਂ ਨੇ ਤੁਹਾਨੂੰ ਦੱਸਿਆ ਹੈ, ਕਿਸੇ ਵੀ ਸਿੱਖ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ, ਹੇਟ ਕ੍ਰਾਈਮ, ਕੋਈ ਵੀ ਤਰ੍ਹਾਂ ਦਾ ਕਿਸੇ ਨੂੰ ਵੀ ਵਾਕਿਆ ਹੁੰਦਾ ਹੈ, ਉਹ ਸਾਡੇ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਨ ਤੇ ਅਸੀਂ ਉਸ ਦਾ ਹੱਲ ਨਿਊਯਾਰਕ ਸਿਟੀ ਦੇ ਵਿੱਚ ਕਰਾ ਸਕਦੇ ਹਾਂ, ਕਿਉਂਕਿ ਸਾਡੇ ਸਿੱਖ ਨੁਮਾਇੰਦੇ ਇਸ ਵੇਲੇ ਨਿਊਯਾਰਕ ਸਿਟੀ ਦੇ ਵਿੱਚ ਹਨ। ਹੁਣ ਮੈਂ ਬੇਨਤੀ ਕਰਾਂਗਾ ਭਾਈ ਗੁਰਸੇਵਕ ਸਿੰਘ ਜੀ ਲੁਧਿਆਣੇ ਵਾਲੇ, ਉਹ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਹੋਰ ਬੁਲਾਰੇ ਹਨ, ਭਾਈ ਡਾਕਟਰ ਅਵਤਾਰ ਸਿੰਘ ਜੀ ਤੀਨਾ, ਉਹ ਸਟੇਜ ਤੇ ਆਉਣ 1 ਮਿੰਟ ਵਾਸਤੇ ਸਾਰਿਆਂ ਨੂੰ ਧੰਨਵਾਦ ਕਰਨਗੇ। ਉਹਨਾਂ ਨੇ ਲੰਮਾ ਸਮਾਂ ਡਾਕਟਰ ਗੁਰਮੀਤ ਸਿੰਘ ਜੀ ਔਲਖ ਉਹਨਾਂ ਦੇ ਨਾਲ ਗੁਜ਼ਾਰਿਆ, ਇਹਨਾਂ ਦੇ ਪਰਮ ਮਿੱਤਰ ਵੀ ਸਨ। ਆਓ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਵੈਸੇ ਇਹਨਾਂ ਪੋਲੀਟੀਕਲ ਐਕਟੀਵਿਟੀਜ਼ ਦੇ ਨਾਲ ਬਹੁਤਾ ਵਾਕਫ ਨਹੀਂ, ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਹਨਾਂ ਨਾਲ ਪਰਸਨਲੀ ਕਾਫੀ ਸਮਾਂ ਐਜ਼ ਅ ਫਰੈਂਡ ਗੁਜ਼ਾਰਿਆ। ਉਹ ਮੇਰੇ ਕੋਲ ਅਕਸਰ ਅਸੀਂ ਇਸ ਟੌਪਿਕ 'ਤੇ ਗੱਲ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਸੀ, ਕ੍ਰਿਜ਼ਮੈਟਿਕ ਪਰਸਨੈਲਿਟੀ ਸੀ ਕਿ ਜਦੋਂ ਵੀ ਕਿਤੇ ਕਿਸੇ ਬੰਦੇ ਨਾਲ ਭਾਵੇਂ ਉਹ 5 ਮਿੰਟ ਮਿਲੇ ਹੋਣ, ਘੰਟਾ ਬੈਠੇ ਹੋਣ, ਉਹ ਇੰਨਾ ਇਨਫਲੂਐਂਸ ਕਰਦੇ ਸੀ ਕਿ ਉਹ ਆਦਮੀ ਉਹਨਾਂ ਦਾ ਇੰਨਾ ਡੈਡੀਕੇਟਿਡ ਹੋ ਜਾਂਦਾ ਸੀ, ਡਿਵੋਟੀ ਬਣ ਜਾਂਦਾ ਸੀ। ਮੈਂ ਤੇ ਉਹਨਾਂ ਨੂੰ ਜਦੋਂ ਮੇਰੇ ਖਿਆਲ 30 ਸਾਲ ਪਹਿਲਾਂ ਮਿਲਿਆ ਸੀ ਤੇ ਉਸ ਤੋਂ ਬਾਅਦ ਹਮੇਸ਼ਾ ਉਹਨਾਂ ਦੇ ਨਾਲ ਰਿਹਾ ਤੇ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਂ ਉਹਨਾਂ ਨਾਲ ਟਾਈਮ ਗੁਜ਼ਾਰਿਆ। ਤੇ ਜਿਹੜੀ ਉਹਨਾਂ ਦੀਆਂ ਕੁਝ ਗੱਲਾਂ ਮੈਂ ਜ਼ਰੂਰ ਕਹਿਣੀਆਂ ਚਾਹੁੰਦਾ ਕਿ ਡਾਕਟਰ ਔਲਖ ਉਹ ਕਹਿੰਦੇ ਸੀਗੇ ਕਿ ਜਿੱਦਾਂ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਜਿੱਦਾਂ ਹੁਣ ਸਾਰੇ ਆਪਾਂ ਇਹੀ ਗੱਲ ਕਰਕੇ ਹਟੇ ਹਾਂ ਕਿ ਸਿੱਖੀ ਦੀ ਮਤਲਬ ਕਿ ਜੋ ਚੜ੍ਹਦੀ ਕਲਾ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ। ਪਰ ਉਹ ਕਹਿੰਦੇ ਸੀ ਤੁਸੀਂ ਇਹ ਗੱਲ ਨੂੰ ਭੁੱਲ ਜਾਂਦੇ ਹੋ ਕਿ ਜਿਹੜੇ ਸਿੱਖ ਬਾਹਰ ਆਏ ਨੇ, ਜਿੱਦਾਂ ਸਾਡੇ ਗੁਰੂ ਜੀ ਨੇ ਕਿਹਾ
ਉਜੜ ਜਾਓ, ਵਸਦੇ ਰਹੋ। ਅਸੀਂ ਉਜੜ ਕੇ 47 'ਚ ਉਜੜੇ ਜਾਂ 84 'ਚ ਉਜੜੇ, ਅਸੀਂ ਬਾਹਰ ਆ ਗਏ ਹਾਂ। ਅਤੇ ਸਾਡੀਆਂ ਜਿਹੜੇ ਸਿੱਖ ਬਾਹਰ ਆਏ ਨੇ ਅਮਰੀਕਾ ਵਿੱਚ ਜਾਂ ਇੰਗਲੈਂਡ, ਕੈਨੇਡਾ, ਯੂਰਪ ਵਿੱਚ, ਆਸਟ੍ਰੇਲੀਆ ਵਿੱਚ, ਕਹਿੰਦੇ ਉਹ ਸਾਡੀਆਂ ਜੜ੍ਹਾਂ ਬਣ ਗਈਆਂ ਨੇ। ਉਸ ਜੜ੍ਹਾਂ ਸਾਡੀਆਂ ਇੰਨੀਆਂ ਮਜ਼ਬੂਤ ਨੇ ਕਿ ਜਿਹੜਾ ਸਿੱਖੀ ਦਾ ਰੁੱਖ ਹੈ ਉਹ ਆਮ ਰੁੱਖ ਤੋਂ ਬਦਲ ਕੇ ਇੱਕ ਬੋਹੜ ਦਾ ਰੁੱਖ ਬਣ ਗਿਆ। ਸੋ ਤੁਸੀਂ ਇਸ ਤੋਂ ਕਦੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿ ਅਸੀਂ ਅੱਗੇ ਨਾਲੋਂ ਬਹੁਤ ਮਜ਼ਬੂਤ ਹੋ ਗਏ ਹਾਂ ਅਤੇ ਵਾਹਿਗੁਰੂ ਦੀ ਕਿਰਪਾ ਹੋਵੇ ਅਤੇ ਇਹ ਆਪਾਂ ਸਾਡੀ ਹਮੇਸ਼ਾ ਸਿੱਖਾਂ ਦੀ ਚੜ੍ਹਦੀ ਕਲਾ ਹਮੇਸ਼ਾ ਚਲਦੀ ਰਹੇਗੀ। ਤੋ ਇੱਕ ਉਹਨਾਂ ਦੀ ਮੈਂ ਗੱਲ ਕਹਿਣੀ ਚਾਹੁੰਦਾ। ਇੱਕ ਵਾਰੀ ਮੇਰੇ ਨਾਲ ਬੈਠੇ ਉਹ ਗੱਲ ਕਰ ਰਹੇ ਸੀਗੇ, ਕਹਿੰਦੇ ਕਿ ਜਿਹੜੀਆਂ ਗੌਰਮੈਂਟ ਏਜੰਸੀਆਂ ਨੇ ਕਈ ਕੁਛ ਇਹੋ ਜਿਹੇ ਕੰਮ ਕਰਦੀਆਂ ਨੇ। ਕਹਿੰਦੇ ਕਿ ਮੇਰੇ ਕੋਲ ਕੋਈ ਇੱਕ ਮੇਰਾ ਹੀ ਸੱਜਣ ਮੈਨੂੰ ਕਹਿਣ ਵਾਸਤੇ ਆਇਆ ਕਿ ਡਾਕਟਰ ਸਾਹਿਬ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ, ਕਿ ਤੁਹਾਡੀ ਕੋਈ ਖਾਹਿਸ਼ ਨਹੀਂ ਕਿ ਮੈਂ ਪੰਜਾਬ ਵਾਪਸ ਜਾਵਾਂ। ਅਤੇ ਉਹਨਾਂ ਨੇ ਕਿਹਾ ਕਿ ਮੈਂ ਉਸ ਆਦਮੀ ਨੂੰ ਉਸੇ ਵੇਲੇ ਕਹਿ ਦਿੱਤਾ ਵੀ ਵੀਜ਼ਾ, ਉਹ ਕਹਿੰਦਾ ਵੀ ਮੈਂ ਤੈਨੂੰ ਵੀਜ਼ਾ ਦਵਾ ਦਿਆਂਗਾ। ਉਹ ਕਹਿੰਦੇ ਜੇ ਤੇਰੀ ਇੰਨੀ ਹਿੰਮਤ ਹੈਗੀ ਹੈ ਕਿ ਤੂੰ ਮੈਨੂੰ ਵੀਜ਼ਾ ਦਵਾ ਸਕਦਾ ਤੇ ਤੂੰ ਥੋੜ੍ਹੀ ਜਿਹੀ ਹਿੰਮਤ ਹੋਰ ਕਰ, ਤੂੰ ਮੈਨੂੰ ਖਾਲਿਸਤਾਨ ਨਹੀਂ ਦਵਾ ਸਕਦਾ। ਅਤੇ ਉਹ ਕਹਿਣ ਦਾ ਮਤਲਬ ਸੀ ਕਿ ਉਹਨਾਂ ਨੇ ਕਿਹਾ ਕਿ ਜੇ ਮੈਂ ਪੰਜਾਬ ਵਾਪਸ ਜਾਵਾਂ ਤਾਂ ਮੈਂ ਸਿਰਫ ਉਦੋਂ ਹੀ ਜਾਵਾਂਗਾ ਜਦੋਂ ਮੇਰਾ ਪੰਜਾਬ ਆਜ਼ਾਦ ਹੋਵੇਗਾ। ਉਸ ਤੋਂ ਬਿਨਾਂ ਮੈਂ ਗੁਲਾਮ ਪੰਜਾਬ ਦੇ ਵਿੱਚ ਮੈਂ ਕਦੇ ਨਹੀਂ ਜਾਵਾਂਗਾ। ਸੋ ਉਹਨਾਂ ਨੇ ਭਾਵੇਂ ਸਿਹਤ ਉਹਨਾਂ ਦੀ ਬਾਅਦ 'ਚ ਬਹੁਤ ਅੱਛੀ ਨਹੀਂ ਰਹੀ ਤਾਂ ਉਹਨਾਂ ਆਪਣੇ ਦ੍ਰਿੜ ਨਿਸ਼ਚੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਵਾਪਸ ਨਹੀਂ ਜਾਵਾਂਗਾ। ਸੋ ਉਹਨਾਂ ਦੀਆਂ ਹੋਰ ਵੀ ਕਈ ਗੱਲਾਂ ਸੀਗੀਆਂ ਜਿਹੜੀਆਂ ਬੜੀਆਂ ਯਾਦ ਆਉਂਦੀਆਂ ਨੇ। ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਸਾਡੇ ਲੋਕਾਂ, ਸਾਡੇ ਆਪਣੇ ਜਿਹੜੇ ਲੋਕ ਹੈਗੇ ਨੇ ਭੈਣ ਭਰਾ, ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ। ਜਿਹੜੇ ਲੋਕ ਅਸੀਂ ਜਿੰਨੀ ਅੱਛੀ ਪੋਜੀਸ਼ਨ 'ਚ ਸਾਡੇ ਬੱਚੇ ਪਹੁੰਚਣਗੇ ਉਹ ਸਾਡੇ ਵਾਸਤੇ ਬਹੁਤ ਹੈਲਪ ਕਰ ਸਕਦੇ ਨੇ। ਸੋ ਫਿਰ ਉਹਨਾਂ ਦੇ ਇੱਕ ਲਫ਼ਜ਼ ਹੁੰਦੇ ਸੀਗੇ ਕਿ ਪੜ੍ਹੀਆਂ ਲਿਖੀਆਂ ਮਾਵਾਂ ਅੱਛੀ ਔਲਾਦ ਬਣਾ ਸਕਦੀਆਂ ਨੇ। ਸੋ ਇਹੋ ਜਿਹੀਆਂ ਗੱਲਾਂ ਮੇਰੇ ਪਾਸ ਕਾਫੀ ਹੋਰ ਵੀ ਨੇ, ਕਿਉਂਕਿ ਅਸੀਂ ਅਕਸਰ ਬੈਠਿਆ ਕਰਦੇ ਸੀ। ਸੋ ਮੈਂ ਤਾਂ ਇਹੀ ਕਹਾਂਗਾ ਕਿ ਰੱਬ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਕਰੇ ਅਤੇ ਅਸੀਂ ਸਾਰੇ ਜਿੱਥੇ ਜਿੱਥੇ ਵੀ ਬੈਠੇ ਹਾਂ ਆਪਣੇ ਆਪਣੇ ਜੋ ਵੀ ਸਾਡੇ ਵਿਚਾਰ ਨੇ, ਸਾਡਾ ਇੱਕ ਸੋਚ ਜਿਹੜੀ ਆ ਉਹ ਹਮੇਸ਼ਾ ਉਹੀ ਬਣੀ ਰਹੇ ਅਤੇ ਅਸੀਂ ਵਾਹਿਗੁਰੂ ਸਾਨੂੰ ਇੰਨੀ ਹਿੰਮਤ ਦੇਵੇ ਕਿ ਅਸੀਂ ਆਪਣਾ ਜਿਹੜਾ ਗੋਲ ਹੈ ਉਹਨੂੰ ਪੂਰਾ ਅਚੀਵ ਕਰ ਸਕੀਏ ਅਤੇ ਜੋ ਡਾਕਟਰ ਸਾਹਿਬ ਦਾ ਗੋਲ ਸੀਗਾ, ਨਿਸ਼ਾਨਾ ਸੀਗਾ ਆਜ਼ਾਦੀ ਦਾ, ਉਹ ਪੂਰਾ ਹੋਵੇ। ਅਤੇ ਇੰਨਾ ਹੀ ਮੈਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਮਰਾ ਜਸ ਗਾਵੇ ਕਰਤੇ, ਜੋ ਤੁਮਰਾ ਜਸ ਗਾਵੇ ਕਰਤੇ, ਜੋ ਤੁਮਰਾ ਜਸ ਗਾਵੇ ਕਰਤੇ, ਸੇ ਜਨ ਕਬੂ ਨ ਮਰਤੇ, 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 ਜੋ ਤੁਮਰਾ ਜਸ ਗਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਗੁਰਦੁਆਰਾ ਸੁਸਾਇਟੀ, ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਇਕੱਤਰ ਹੋਏ ਹੈ। ਔਰ ਮੁੱਖ ਮਕਸਦ ਜਿੱਥੇ ਕਿ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਜਦੋਂ ਅਸੀਂ 18ਵੀਂ ਸਦੀ 'ਚ ਸਿੰਘਾਂ ਦੇ ਹੱਠ ਸਿੱਖੀ ਸਿਦਕ ਨਿਭਾਉਣ ਤੇ ਟਾਰਚਰ ਦੇ ਬਾਵਜੂਦ ਆਪਣੇ ਪ੍ਰਿੰਸੀਪਲਸ ਤੇ ਕਾਇਮ ਰਹਿਣ ਦੀ ਗੱਲ ਕਰਦੇ ਹਾਂ, ਔਰ ਜਿਨ੍ਹਾਂ ਦੇ ਲਈ ਅਰਦਾਸ ਦੇ ਵਿੱਚ ਸਾਡੇ ਸ਼ਬਦ ਖੋਪਰੀਆਂ ਲੋਹਾਈਆਂ ਅਸੀਂ ਜਦੋਂ ਕਹਿੰਦੇ ਹਾਂ ਤਾਂ ਭਾਈ ਤਾਰੂ ਸਿੰਘ ਜਿਹੜੇ ਕਿ ਲਾਹੌਰ ਦੇ ਵਿੱਚ ਸ਼ਹੀਦ ਕੀਤੇ ਗਏ ਸਨ, ਉਹਨਾਂ ਦੀ ਮੂਰਤ ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਆਉਂਦੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ 18ਵੀਂ ਸਦੀ ਦੇ ਇਹਨਾਂ ਸਾਰੇ ਸ਼ਹੀਦਾਂ ਦੇ ਜਦੋਂ ਅਸੀਂ ਕੁਰਬਾਨੀ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਇਹ ਗੱਲ ਦਾ ਵੀ ਧਿਆਨ ਰਹੇ ਕਿ ਇਹ ਉਹ ਸਮਾਂ ਸੀ ਕਿ ਖਾਲਸੇ ਨੇ ਮਿੱਥ ਲਿਆ ਸੀ ਰਾਜ ਕਰੇਗਾ ਖਾਲਸਾ, ਕਿ ਜੋ ਕੁਝ ਦਿੱਲੀ ਦੀ ਸਰਕਾਰ ਜਾਂ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ ਕਰ ਰਹੇ ਨੇ, ਇਹਦਾ ਇੱਕੋ ਇੱਕ ਜਵਾਬ ਹੈ ਕਿ ਅਸੀਂ ਆਪਣਾ ਆਜ਼ਾਦ ਖਾਲਸਾ ਰਾਜ ਕਾਇਮ ਕਰੀਏ, ਜਿੱਥੇ ਸਰਬੱਤ ਦਾ ਭਲਾ ਇਸ ਸਿਧਾਂਤ ਨੂੰ ਲਾਗੂ ਕੀਤਾ ਜਾਏ ਔਰ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਕੁਦਰਤ ਦੀਆਂ ਨਿਯਮਤਾਂ ਔਰ ਖੁਸ਼ੀ ਹਰ ਇੱਕ ਨੂੰ ਬਰਾਬਰ ਵੰਡੀ ਜਾਏ। ਸੋ ਅੱਜ ਜਦੋਂ ਕਿ ਅਸੀਂ ਇੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ, ਉੱਥੇ ਹੀ ਨਾਲ ਦੀ ਨਾਲ ਇਹ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਬੀਤੇ ਨੂੰ ਜਦੋਂ ਅਸੀਂ ਅੱਜ ਦੇ ਝਰੋਖੇ 'ਚ ਦੇਖਦੇ ਤੇ 33 ਵਰ੍ਹੇ ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਹਮਲੇ ਨਾਲ ਜਿਹੜੀ ਭਾਰਤ ਸਰਕਾਰ ਨੇ ਸਾਡੇ ਖਿਲਾਫ ਅਨਐਲਾਨੀਆ ਜੰਗ ਸ਼ੁਰੂ ਕੀਤੀ, ਉਸ ਦਾ ਜਵਾਬ ਖਾਲਸਾ ਪੰਥ ਨੇ ਖਾਲਿਸਤਾਨ ਦੇ ਐਲਾਨਨਾਮੇ ਨਾਲ ਔਰ ਸੰਤ ਪਿੰਡਰਾਂ ਵਾਲਿਆਂ ਦੇ ਸ਼ਬਦ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਇਸ ਪਾਸੇ ਵੱਲ ਤੋਰਿਆ, ਜਿੱਥੇ ਸਾਨੂੰ ਫਖਰ ਹੈ ਆਪਣੇ ਉਸ ਹੋਮਲੈਂਡ ਦੀ ਧਰਤੀ ਦੇ ਉੱਤੇ ਉਹਨਾਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਦੇ ਉੱਤੇ ਜਿਨ੍ਹਾਂ ਨੇ ਸਟੇਟ ਟੈਰਰ ਦਾ ਜਵਾਬ ਖਾਲਸਾਈ ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਨਾਲ ਦਿੱਤਾ ਹੈ। ਉੱਥੇ ਡਾਇਸਪੋਰਾ ਸਿੱਖਾਂ ਦੀ ਵੀ ਇਸ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਵੱਡੀ ਕੰਟਰੀਬਿਊਸ਼ਨ ਹੈ। ਡਾਕਟਰ ਗੁਰਮੀਤ ਸਿੰਘ ਔਲਖ ਜਿਹੜੇ ਕਿ ਜੂਨ 84 ਤੋਂ ਬਾਅਦ ਅਮਰੀਕਾ ਦੇ ਵਿੱਚ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਦੇ ਤੌਰ ਤੇ ਨਾਮਜ਼ਦ ਕੀਤੇ ਗਏ ਪੰਥਕ ਕਮੇਟੀ ਵੱਲੋਂ, ਔਰ ਉਹਨਾਂ ਨੇ ਇਸ ਸੇਵਾ ਨੂੰ ਜਿਹੜੀ ਕਿ ਖਾਲਿਸਤਾਨ ਦੀ ਕਾਇਮੀ ਲਈ ਅਮਰੀਕਾ 'ਚ ਰਹਿੰਦੇ ਆ, ਅਮਰੀਕਨ ਕਾਨੂੰਨਾਂ ਇੰਟਰਨੈਸ਼ਨਲ ਕਾਨੂੰਨਾਂ ਦੀ ਇੱਜ਼ਤ 'ਚ ਰਹਿੰਦੇ ਆ, ਇਸ ਨੂੰ ਸਰਵ ਕੀਤਾ। ਪਿਛਲੇ ਦਿਨ ਹੀ ਉਹ ਸਾਨੂੰ ਵਿਛੋੜਾ ਦੇ ਗਏ ਨੇ, ਔਰ ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਦੇ ਵਿੱਚ ਵੱਡਾ ਪੰਥਕ ਸਮਾਗਮ ਹੋਇਆ, ਜਿੱਥੇ ਨਾਰਥ ਅਮਰੀਕਾ 'ਚੋਂ ਔਰ ਈਵਨ ਪੰਜਾਬ 'ਚੋਂ ਵੀ ਸਰ ਹਰਚੰਦਜੀਤ ਸਿੰਘ ਧਾਮੀ ਦਲ ਖਾਲਸਾ ਦੇ ਉਹਨਾਂ ਨੇ ਸ਼ਮੂਲੀਅਤ ਕੀਤੀ। ਉੱਥੇ ਇਸ ਸਮਾਗਮ ਦੇ ਵਿੱਚ ਇਹ ਵੀ ਫੈਸਲਾ ਹੋਇਆ ਸੀ ਕਿ ਉਹਨਾਂ ਦੀ ਫੋਟੋ, ਹਾਲਾਂਕਿ ਕੋਈ ਇਹ ਨਹੀਂ ਹੈ ਸਿੱਖਾਂ 'ਚ ਕੋਈ ਫੋਟੋ ਕਲਚਰ ਨੂੰ ਏਡੀ ਮਾਨਤਾ ਨਹੀਂ ਹੈ, ਪਰ ਇਹ ਇੱਕ ਰੈਕਗਨੀਸ਼ਨ ਹੁੰਦੀ ਹੈ
ਤਾਂ ਕਿ ਸਾਡੀਆਂ ਜਨਰੇਸ਼ਨਸ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਯਾਦ ਰਹੇ ਕਿ ਕੌਮੀ ਘਰ ਖਾਲਿਸਤਾਨ ਇਹ ਸਭ ਤੋਂ ਅਹਿਮ ਸਾਡਾ ਮਸਲਾ ਹੈ। ਔਰ ਜੇ ਪੰਜਾਬ ਦੇ ਵਿੱਚ ਜੋ ਤੌਰ ਤਰੀਕੇ ਸਟੇਟ ਵਰਤਦੀ ਹੈ ਉਹਦਾ ਜਵਾਬ ਉਹਨਾਂ ਤੌਰ ਤਰੀਕਿਆਂ ਨਾਲ ਹੀ ਦਿੱਤਾ ਜਾਂਦਾ ਔਰ ਦਿੱਤਾ ਜਾਏਗਾ। ਲੇਕਿਨ ਬਾਹਰ ਅਸੀਂ ਇਹਨਾਂ ਕਾਨੂੰਨਾਂ ਦੀ ਇੱਜ਼ਤ 'ਚ ਰਹਿੰਦੇ ਹਾਂ ਵੀ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰ ਸਕਦੇ ਹਾਂ। ਡਾਕਟਰ ਔਲਖ ਨੇ ਕਾਂਗਰੈਸ਼ਨਲ ਲੌਬੀ ਦੇ ਵਿੱਚ ਖਾਲਿਸਤਾਨ ਦੇ ਹੱਕ 'ਚ ਵੱਡਾ ਕੰਮ ਕੀਤਾ ਹੈ। ਉਹਨਾਂ ਦੀ ਤਸਵੀਰ ਵੀ ਅੱਜ ਸੁਭਾਇਮਾਨ ਕੀਤੀ ਜਾਏਗੀ ਇਸ ਲੰਗਰ ਹਾਲ ਦੀ ਗੈਲਰੀ ਦੇ ਵਿੱਚ। ਸੋ ਅਸੀਂ ਸਿੱਖ ਸੰਗਤਾਂ ਨੂੰ ਇਹੀ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਸਾਡੀ ਇੱਕ ਜਨਰੇਸ਼ਨ ਨੇ ਉੱਥੇ ਵੀ ਇੱਥੇ ਵੀ ਆਪਣਾ ਬਣਦਾ ਫਰਜ਼ ਅਦਾ ਕੀਤਾ ਹੈ। ਅਸੀਂ ਆਪਣੇ ਬੱਚੇ ਬੱਚੀਆਂ ਨੂੰ ਇਸ ਪਾਸੇ ਵੱਲ ਤੋਰੀਏ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਨਹੀਂ ਆਉਂਦਾ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ 100 ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਹੈ ਔਰ ਇਸ ਖਾਲਿਸਤਾਨ ਦੀ ਕਾਇਮੀ ਦੇ ਲਈ ਆਪਣਾ ਬਣਦਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਤਾ ਗੱਦੀ ਦੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਖਾਲਸਾ ਸਾਹਿਬਾਨ ਜੀਓ, ਕਰੋ ਕਿਰਪਾ ਝੁਕਾਓ ਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿ ਜਿਹੜੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਨੂੰ ਕਲਯੁਗੀ ਜੀਵਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ। ਕੋਟ ਕੋਟ ਧੰਨਵਾਦ ਹੈ। ਉਸ ਤੋਂ ਉਪਰੰਤ ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਅੱਜ ਆਪਾਂ ਸਾਲਾਨਾ ਯਾਦ ਦੇ ਅੰਦਰ ਉਹਨਾਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਹਾੜਾ ਹੈ। ਕੋਟ ਕੋਟ ਧੰਨਵਾਦ ਹੈ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਕਿ ਜਿਨ੍ਹਾਂ ਨੇ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਤੇ ਆਪਣਾ ਖੋਪਰ ਲਵਾ ਲਿਆ। ਸਿੱਖ ਕਲਚਰ ਸੁਸਾਇਟੀ ਵਧਾਈ ਦੀ ਪਾਤਰ ਹੈ ਕਿ ਜਿਹੜੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ, ਜਿਨ੍ਹਾਂ ਸਿੱਖ ਕੌਮ ਪ੍ਰਤੀ ਟਾਈਮ ਪਰ ਟਾਈਮ ਜਿਤਨਾ ਵੀ ਆਪਣਾ ਯੋਗਦਾਨ ਪਾਇਆ, ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਕਰਿਆ ਹੋਇਆ ਹੈ। ਧੰਨਵਾਦੀ ਹਾਂ। ਦੂਸਰਾ, ਅੱਜ ਤੁਸੀਂ ਦੇਖ ਰਹੇ ਜੇ ਕਿ ਅਸੀਂ ਪਹਿਲੇ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਡਾਕਟਰ ਗੁਰਮੀਤ ਸਿੰਘ ਜੀ ਔਲਖ, ਜਿਨ੍ਹਾਂ ਨੂੰ ਬਾਪੂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਖਿਤਾਬ ਇਸੇ ਹੀ ਸਟੇਜ ਦੇ ਉੱਤੋਂ ਉਹਨਾਂ ਨੂੰ ਦਿੱਤਾ ਗਿਆ। ਡਾਕਟਰ ਗੁਰਮੀਤ ਸਿੰਘ ਜੀ ਔਲਖ ਦੇ ਬਾਰੇ ਸਾਰਿਆਂ ਨੇ, ਬੁਲਾਰਿਆਂ ਨੇ ਬੜਾ ਕੁਝ ਕਹਿ ਦਿੱਤਾ ਹੈ। ਮੈਂ ਵੀ ਆਪਣੀ ਸ਼ਰਧਾ ਦੇ ਸੁਮਨ ਜਿਹੜੇ ਆ ਅਸੀਂ ਉਹਨਾਂ ਨੂੰ ਭੇਟ ਕਰਨ ਆਏ ਹਾਂ। ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਜਿਹੜੇ ਪੂਰਨੇ ਉਹਨਾਂ ਨੇ ਪਾਏ, ਜਿਹੜੀ ਲੌਬਿੰਗ ਅਮਰੀਕਨਜ਼ ਮੀਡੀਆ ਦੇ ਨਾਲ ਰਲ ਕੇ, ਜਿਹੜੀ ਕਾਂਗਰਸ ਦੇ ਵਿੱਚ ਸੈਨੇਟਰਾਂ ਦੇ ਵਿੱਚ ਜਾ ਕੇ ਜਿਹੜੀ ਲੌਬਿੰਗ ਕੀਤੀ, ਉਹ ਮੈਂ ਸਮਝਦਾ ਇੱਕ ਇਤਿਹਾਸਕ ਤੱਥ ਹਨ ਜਿਹੜੇ ਕਿ ਉਹਨਾਂ 2 ਬੁੱਕਾਂ ਦੇ ਵਿੱਚ ਇੱਥੇ ਆਲਰੇਡੀ ਸਾਡੇ ਕੋਲ ਦਿੱਤੇ ਹੋਏ ਹਨ। ਉਹਨਾਂ ਹੀ ਕਹੇ ਹੋਏ ਉਹਨਾਂ ਦੇ ਪੂਰਨੇ ਦੇ ਚੱਲਦਿਆਂ ਹੋਇਆ ਇਸ ਵੇਲੇ ਤੁਹਾਡੀ ਆਪਣੀ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਹੈ। ਉਹ ਵੀ ਕਾਨੂੰਨ ਦੇ ਅਦਾਰੇ ਦੇ ਅੰਦਰ ਰਹਿ ਕੇ ਉਸੇ ਤਰ੍ਹਾਂ ਹੀ ਲੌਬਿੰਗ ਜਿਹੜੀ ਆ ਉਹ ਕਰ ਰਹੀ ਆ। ਕਾਂਗਰਸਮੈਨਾਂ ਨੂੰ ਮਿਲਣਾ, ਸੈਨੇਟਰ ਨੂੰ ਮਿਲਣਾ, UNO ਦੇ ਅੰਦਰ ਆਪਣੀ ਅਪਰੋਚ ਕਰਨੀ, ਤੁਸੀਂ ਸਾਰਾ ਹੀ ਪਿਛਲੇ ਦਿਨਾਂ ਦੇ ਵਿੱਚ ਆ ਭਲੀ ਭਾਂਤ ਜਾਣੋ। ਜਿਹੜਾ ਰੈਫਰੈਂਡਮ 2020 ਦੀ ਗੱਲ ਵੀ ਇੱਥੋਂ ਸਟੇਜ ਤੋਂ ਹੋ ਚੁੱਕੀ ਹੈ, ਉਹੋ ਹੀ ਸਿੱਖ ਫਾਰ ਜਸਟਿਸ ਕਰਾਉਣਾ ਚਾਹੁੰਦੀ ਹੈ। ਅੱਜ ਤੁਸੀਂ ਦੇਖਿਆ ਹੋਵੇਗਾ ਵੈਨਜ਼ੂਏਲਾ ਜਿਹੜਾ ਕੰਟਰੀ ਹੈ, ਉਸ ਦੀ ਅੱਜ ਵੋਟਿੰਗ ਹੋ ਰਹੀ ਹੈ। ਜਿਸ ਤਰ੍ਹਾਂ ਸਿੱਖ ਰੈਫਰੈਂਡਮ ਦੀ ਗੱਲ ਕਰ ਰਹੇ ਹਾਂ, ਨਾਨ ਸਰਕਾਰੀ ਰੈਫਰੈਂਡਮ ਜਿਹੜਾ ਹੈ, ਉਸੇ ਤਰ੍ਹਾਂ ਹੀ ਇਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਤੇ ਅੱਜ UNO ਉਹਨਾਂ ਦੇ ਨਾਲ ਖੜ ਗਿਆ ਹੈ। ਅੱਜ ਇੱਥੇ ਨਿਊਯਾਰਕ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਹਨ। ਅਸੀਂ ਇੱਥੋਂ ਦਾ ਦੀਵਾਨ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਨਾਲ ਜਾਵਾਂਗੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਰਵਾਇਆ ਤੇ ਕਿਸ ਤਰ੍ਹਾਂ ਤੁਸੀਂ ਗਾਂ ਇਸ 'ਤੇ ਅਪਰੋਚ ਕਰ ਰਹੇ ਜੇ। ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਉਂਕਿ ਜੇ ਉਹ ਨਾਨ ਰੈਫਰੈਂਡਮ ਦੀ ਗੱਲ ਕਰਦੇ ਆ, ਅੱਜ UNO ਦੀਆਂ ਧਾਰਾਵਾਂ ਦੇ ਤਹਿਤ ਰੈਫਰੈਂਡਮ ਹੋ ਰਿਹਾ ਹੈ। 49 ਕੰਟਰੀ ਹਨ ਜਿਨ੍ਹਾਂ ਦੇ ਵਿੱਚ ਰੈਫਰੈਂਡਮ ਦੀ ਅੱਜ ਵੋਟਿੰਗ ਹੋ ਰਹੀ ਹੈ। ਇਸੇ ਤਰ੍ਹਾਂ ਹੀ ਸਿੱਖਾਂ ਨੇ ਆਪਣੀ 2020 ਦੇ ਵਿੱਚ ਵੋਟਿੰਗ ਕਰਾਉਣੀ ਹੈ। ਉਹ ਵੀ ਕਾਨੂੰਨ ਦੇ ਅਦਾਰੇ ਦੇ ਅੰਦਰ ਨਾਨ ਰੈਫਰੈਂਡਮ ਹੈ, ਪਤਾ ਆਪਾਂ ਸਾਰਿਆਂ ਨੂੰ ਹੈ।
ਸਰਕਾਰੀ ਅਦਾਰੇ ਦੇ ਅੰਦਰ ਨਹੀਂ, UNO ਦੇ ਅੰਦਰ। ਪਰ ਹੁਣ ਅਸੀਂ ਅਪਰੋਚ ਕਰਾਂਗੇ, ਉਹਨਾਂ ਦੇ ਕੋਲੋਂ ਸਿੱਖਿਆ ਲਵਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੇ UNO ਦੇ ਤੱਕ ਅਪਰੋਚ ਕਰਕੇ ਇਹ ਰੈਫਰੈਂਡਮ ਅੱਜ ਉਹਨਾਂ ਦੀ VOTING ਹੋ ਰਹੀ ਆ ਉਹ ਆਪਾਂ ਕਰਾਉਣੀ ਹੈ। ਮੈਂ ਜਿੰਨੇ ਵੀ ਬੁਲਾਰੇ ਆਏ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਇਹ ਵਧਾਈ ਦੀ ਪਾਤਰ ਹੈ। ਸਮੂਹ ਜਥੇਬੰਦੀਆਂ ਵਧਾਈ ਦੀ ਪਾਤਰ ਹਨ। ਜਿਸ ਖਿੱਤੇ ਦੇ ਵਿੱਚ ਵੀ ਉਹ ਕੰਮ ਕਰਦੀਆਂ ਹਨ, ਗੁਰੂ ਮਹਾਰਾਜ ਬਖਸ਼ਿਸ਼ ਕਰੇ ਕਿ ਅਸੀਂ ਆਪਣੇ ਦੇਸ਼ ਪੰਜਾਬ ਖਾਲਿਸਤਾਨ ਦੀ ਜਿਹੜੀ ਜੱਦੋ-ਜਹਿਦ ਕਰ ਰਹੇ ਹਾਂ ਉਸ ਨੂੰ ਜਲਦੀ ਤੋਂ ਜਲਦੀ ਆਪਾਂ ਲੈ ਸਕੀਏ। ਉਹ ਲਿਆ ਤਾਂ ਹੀ ਸਕਦਾ ਹੈ। 2-3 ਤਰੀਕੇ ਹਨ। ਜਿਸ ਤਰ੍ਹਾਂ ਤੁਹਾਡੇ ਸਾਹਮਣੇ ਅਸੀਂ ਰੈਫਰੈਂਡਮ ਦੀ ਗੱਲ ਕੀਤੀ ਹੈ, ਸ਼ਸਤਰ ਦੇ ਨਾਲ ਰਹਿਣੇ ਹਨ। ਸ਼ਸਤਰ ਆਜ਼ਾਦੀ ਲੈਣ ਵਾਸਤੇ ਜਦੋਂ ਰਾਜ ਕਰਨਾ ਹੁੰਦਾ ਹੈ, ਹਰ ਬਾਰਡਰ ਦੇ ਉੱਤੇ ਸ਼ਸਤਰਧਾਰੀ ਸਾਰੇ ਸਿੰਘ ਹੁੰਦੇ ਹਨ। ਪਰ ਜੇ ਅੱਜ ਦੁਨੀਆ ਦੇ ਵਿੱਚ ਕਲਮ ਦੀ ਲੜਾਈ ਚੱਲ ਰਹੀ ਹੈ ਤੇ ਸਾਨੂੰ ਉਹ ਵੀ ਤਰੀਕਾ ਉਹ ਅਪਣਾਉਣਾ ਚਾਹੀਦਾ। ਇਸ ਕਰਕੇ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਅਸੀਂ ਉਹ ਰੈਫਰੈਂਡਮ ਦੀ ਜਿਹੜੀ ਜੱਦੋ-ਜਹਿਦ ਉਹ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਆਮ ਆਦਮੀ ਪਾਰਟੀ ਦਾ ਕੁਮਾਰ ਵਿਸ਼ਵਾਸ ਜਿਹੜਾ ਕਿ ਤੁਹਾਨੂੰ ਪਤਾ ਸਰੀ ਦੇ ਵਿੱਚ ਆਇਆ ਤੇ ਸਿੱਖਾਂ ਨੇ ਉਹਦਾ ਡਟ ਕੇ ਵਿਰੋਧ ਕੀਤਾ, ਕੁੱਟਮਾਰ ਵੀ ਹੋਈ। ਇਸੇ ਹੀ ਤਰ੍ਹਾਂ ਉਹ 21 ਤਰੀਕ ਨੂੰ ਨਿਊ ਜਰਸੀ ਵਿੱਚ ਆ ਰਿਹਾ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ, ਗੁਰਦੁਆਰਾ ਪ੍ਰਬੰਧਕ ਸੱਜਣਾਂ ਨਾਲ ਗੱਲਬਾਤ ਹੋਈ ਆ, ਉਹ ਬੱਸ ਦਾ ਵੀ ਪ੍ਰਬੰਧ ਕਰਨਗੇ। ਸ਼ਾਮ ਦੇ 6 ਵਜੇ ਤੋਂ ਲੈ ਕੇ 10 ਵਜੇ ਦਾ ਉਹਦਾ ਪ੍ਰੋਗਰਾਮ ਹੈ। ਉਸ ਨੇ ਬੜੇ ਅਪਤ ਸ਼ਬਦ ਸਾਡੇ ਗੁਰੂ ਸਾਹਿਬ ਵਾਸਤੇ, ਸੰਤ ਭਿੰਡਰਾਂ ਵਾਲਿਆਂ ਵਾਸਤੇ ਤੇ ਸਾਡੀ ਸਿੱਖਾਂ ਦੀ ਹੋਂਦ ਵਾਸਤੇ ਕਹੇ ਹਨ। ਉਸ ਦਾ ਸਾਨੂੰ ਵਿਰੋਧ ਆ ਉਹ ਠੋਕ ਕੇ ਕਰਨਾ ਚਾਹੀਦਾ। ਇਹੋ ਜਿਹੇ ਬੰਦਿਆਂ ਨੂੰ ਜੇ ਮੂੰਹ ਪੈ ਜਾਵੇ ਤੇ ਤੁਹਾਨੂੰ ਪਤਾ ਹੈ ਕਿ ਟਾਈਮ ਪਰ ਟਾਈਮ ਆਣ ਕੇ ਤੁਹਾਨੂੰ ਢਹਿੰਦੀ ਕਲਾ ਦੇ ਵਿੱਚ ਖੜਨ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਕਦੇ ਵੀ ਕਿਸੇ ਦੇ ਭਾਜੀ ਪਾਉਂਦਾ ਹੈ ਉਸ ਦਾ ਬਿਲਕੁਲ ਜਵਾਬ ਉਸੇ ਤਰ੍ਹਾਂ ਹੀ ਦਿੰਦਾ ਹੈ। ਜਿਸ ਤਰ੍ਹਾਂ ਆਪਾਂ ਸਾਰੇ ਰਲ ਕੇ ਜਥੇਬੰਦੀਆਂ ਇਸ ਦਾ ਵਿਰੋਧ 21 ਤਰੀਕ ਨੂੰ ਉਹ ਜ਼ਰੂਰ ਕੀਤਾ ਜਾਵੇਗਾ। ਇਸੇ ਤਰ੍ਹਾਂ ਹੂਸਟਨ ਦੇ ਵਿੱਚ ਉਹ 23 ਤਰੀਕ ਨੂੰ ਜਾ ਰਿਹਾ ਹੈ। ਅਸੀਂ ਉੱਥੇ ਵੀ ਉਹਦਾ ਵਿਰੋਧ ਕਰਾਂਗੇ। ਸਾਰਿਆਂ ਨਾਲ ਭੈਣ ਭਰਾਵਾਂ ਨਾਲ ਗੱਲਬਾਤ ਉੱਥੇ ਹੋ ਚੁੱਕੀ ਹੈ। ਇਸ ਕਰਕੇ ਸਮੁੱਚੀਆਂ ਸੰਗਤਾਂ ਸਹਿਯੋਗ ਦਿੰਦੀਆਂ ਹਨ। ਅਸੀਂ ਵਾਅਦਾ ਕਰਦੇ ਹਾਂ, ਪ੍ਰਾਮਿਸ ਕਰਦੇ ਹਾਂ ਕਿ ਬਾਪੂ ਔਲਖ ਨੇ ਜਿਹੜੇ ਪੂਰਨੇ ਪਏ ਹਨ ਉਹਨਾਂ ਦੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੀਏ। ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਭਾਈ ਅਵਤਾਰ ਸਿੰਘ ਜੀ ਪੰਨੂ ਜਿਨ੍ਹਾਂ ਨੇ ਆਪ ਜੀ ਨੂੰ ਸਿੱਖ ਫॉर ਜਸਟਿਸ ਵਾਲੇ ਆਉਣ ਵਾਲੀਆਂ ਵਿਧੀਆਂ ਬਾਰੇ ਦੱਸਿਆ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਮੈਂ ਹੁਣ ਬੇਨਤੀ ਕਰਾਂਗਾ ਸਾਡੇ ਸਾਬਕਾ ਪ੍ਰਧਾਨ ਸਿੱਖ ਕੌਂਸਲ ਸੋਸਾਇਟੀ ਦੇ ਭਾਈ ਬਲਵਿੰਦਰ ਸਿੰਘ ਜੀ ਚੀਮਾ, ਹੁਣ ਮੌਜੂਦਾ ਸਮੇਂ ਵਿੱਚ ਗੁਰਦੁਆਰੇ ਟਰਸਟੀ ਵੀ ਹਨ, ਉਹ ਵੀ 1-2 ਮਿੰਟ ਵਾਸਤੇ ਡਾਕਟਰ ਗੁਰਮੀਤ ਸਿੰਘ ਜੀ ਔਲਖ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮੈਂ ਸਾਰੇ ਹੀ ਬੁਲਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਕੋਲ ਸਮਾਂ ਸੀਮਿਤ ਹੈ, ਪਲੀਜ਼ 1-2 ਮਿੰਟ ਦੇ ਵਿੱਚ ਸਮਾਪਤੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਕਾਫੀ ਬੜੇ ਹੀ ਮਹਾਨ ਔਰ ਚੰਗੇ ਬੁਲਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਡਾਕਟਰ ਸਾਹਿਬ ਦੇ ਬਾਇਓਗ੍ਰਾਫੀ ਬਾਰੇ ਵੀ ਦੱਸ ਦਿੱਤਾ ਹੈ ਔਰ ਜੋ ਕੁਝ ਉਹਨਾਂ ਨੇ ਅੱਜ ਤੱਕ ਪ੍ਰਾਪਤੀਆਂ ਕੀਤੀਆਂ ਹਨ ਉਹਦੇ ਬਾਰੇ ਵੀ ਦੱਸਿਆ ਹੈ। ਮੈਨੂੰ ਵੀ ਹੁਕਮ ਹੋਇਆ ਕਿ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂ। ਇਹੋ ਜਿਹੀ ਸ਼ਖਸੀਅਤ ਕੋਈ ਬਾਰ-ਬਾਰ ਤਾਂ ਘੱਟ ਹੀ ਦੁਨੀਆ 'ਤੇ ਆਉਂਦੀਆਂ ਨੇ ਜਿਹੜੀਆਂ ਕਿ ਆਪਣਾ ਸਾਰਾ ਕੁਝ ਛੱਡ ਕੇ ਔਰ ਕੌਮ ਦੀ ਖਾਤਰ ਆਪਣਾ ਸਾਰਾ ਕੁਝ ਲਾ ਦਿੰਦੀਆਂ ਹਨ। ਇਹ ਡਾਕਟਰ ਗੁਰਮੀਤ ਸਿੰਘ ਔਲਖ ਦੇ ਬਾਰੇ ਜੋ ਕਿ ਤੁਸੀਂ ਸਾਰਿਆਂ ਬੁਲਾਰਿਆਂ ਤੋਂ ਸੁਣਿਆ ਹੈ, ਦਾਸ ਵੀ ਜਦੋਂ ਸੇਵਾ 'ਚ ਰਿਹਾ ਬਹੁਤ ਹੀ ਨੇੜਿਓਂ ਹੋ ਕੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਔਰ ਬੈਠਣ ਦਾ ਸਮਾਂ ਮਿਲਿਆ ਔਰ ਉਹਨਾਂ ਦੀਆਂ ਜੋ ਗੱਲਾਂ ਸਨ ਉਹ ਅੱਜ ਸਾਡੇ ਸਾਹਮਣੇ ਵਾਕਈ ਆ ਰਹੀਆਂ ਹਨ। ਉਹ ਸ਼ੁਰੂ ਤੋਂ ਹੀ ਕਹਿੰਦੇ ਹੁੰਦੇ ਹਨ, ਉਹ ਸਿੱਖੋ, ਉਹ ਤੁਸੀਂ ਇਕੱਠੇ ਹੋ ਜਾਓ, ਸਿੱਖੋ, ਇਹ ਅਸੀਂ ਗੁਲਾਮ ਆ। ਇਹ ਮਤ ਸਮਝੋ ਕਿ ਸਾਨੂੰ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਕਿ ਆਪਣੇ ਕਿ ਥਾਲੀ 'ਚ ਪਰੋਸ ਕੇ ਇਹ ਖਾਲਿਸਤਾਨ ਦਊਗੀ, ਨਹੀਂ, ਤੁਹਾਨੂੰ ਇਹਦੇ ਬਾਰੇ ਸਟਰਗਲ ਕਰਨੀ ਪੈਣੀ ਹੈ। ਪਰ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ। ਇਹ ਨਾ ਸੋਚੋ ਸਾਡੇ ਨਾਲ 2 ਨੇ 4 ਨੇ। ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ
ਕਿ ਇਸ ਕੌਮ ਦੀ ਖਾਤਰ ਸਾਰਾ ਆਪਣਾ ਕੁਝ ਵਾਰਿਆ, ਮਾਤਾ ਪਿਤਾ ਪਰਿਵਾਰ ਸਾਰਾ ਵਾਰ ਕੇ ਔਰ ਖਾਲਸੇ ਦੀ ਝੋਲੀ ਦੇ ਵਿੱਚ ਇਹ ਗੁਰਸਿੱਖੀ ਪਾਈ। ਸੋ ਮੈਂ ਬਹੁਤਾ ਜ਼ਿਆਦਾ ਨਹੀਂ ਕਹਿੰਦਾ ਕਿਉਂਕਿ ਹੋਰ ਵੀ ਕਾਫੀ ਬੁਲਾਰੇ ਆਏ ਹੋਏ ਨੇ। ਮੈਂ ਆਪਣੇ ਸਿੱਖ ਕਲਚਰ ਸੁਸਾਇਟੀ ਵੱਲੋਂ ਸਾਰਿਆਂ ਦਾ ਹੀ ਜੋ ਵੀ ਦੂਰੋਂ ਨੇੜੋਂ ਚੱਲ ਕੇ ਇੱਥੇ ਗੁਰੂ ਘਰ ਦੇ ਵਿੱਚ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਮੈਂ ਅੰਤ ਵਿੱਚ ਇਹ ਜ਼ਰੂਰ ਕਹੂੰਗਾ ਕਿ ਉਨਾ ਚਿਰ ਸਾਡਾ ਰਸਤਾ ਜਿਹੜਾ ਹੈ ਖਾਲਿਸਤਾਨ ਦਾ ਉਹ ਨੇੜੇ ਨਹੀਂ ਆ ਸਕਦਾ ਜਿੰਨਾ ਚਿਰ ਅਸੀਂ ਆਪਣੀਆਂ ਦੂਰੀਆਂ ਆਪਸ ਦੇ ਵਿੱਚ ਨਾ ਮਿਟਾਈਏ। ਅੱਜ ਲੋੜ ਹੈ ਸਾਨੂੰ ਸਾਰੀਆਂ ਹੀ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਸਾਰੇ ਰਲ ਕੇ ਕੰਮ ਕਰੀਏ ਤਾਂ ਕੋਈ ਇਹ ਵੱਡੀ ਗੱਲ ਨਹੀਂ। ਅਸੀਂ ਆਪਣਾ ਟੀਚਾ ਜਿਹੜਾ ਜ਼ਰੂਰ ਪੂਰਾ ਕਰਾਂਗੇ ਕਿਉਂਕਿ ਇਹ ਉਸ ਮਹਾਨ ਸ਼ਖਸੀਅਤ ਦੇ ਸ਼ਬਦ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਸ ਦਿਨ ਹਿੰਦੁਸਤਾਨ ਦੀ ਸਰਕਾਰ ਹਰਿਮੰਦਰ ਸਾਹਿਬ 'ਤੇ ਆ ਕੇ ਕੋਈ ਜਾਂ ਹਿੰਦੁਸਤਾਨ ਦੀ ਫੌਜ ਹਮਲਾ ਕਰੇਗੀ ਉਸ ਦਿਨ ਇਸ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਔਰ ਉਹ ਨੀਂਹ ਰੱਖੀ ਗਈ ਹੈ ਔਰ ਉਹਦੇ 'ਤੇ ਕੰਮ ਵੀ ਹੋ ਰਿਹਾ ਹੈ, ਪ੍ਰਾਪਤੀਆਂ ਵੀ ਬਹੁਤ ਹੋ ਰਹੀਆਂ ਹਨ। ਅੱਜ ਜੇ ਡਾਕਟਰ ਔਲਖ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਉਹਨਾਂ ਦਾ ਜੋ ਕਾਰਜ ਹੈ ਜੋ ਅਧੂਰਾ ਛੱਡ ਗਏ ਉਹਨਾਂ ਦੇ ਉੱਤੇ ਰਲ ਮਿਲ ਕੇ ਸਾਰੇ ਆਪਣਾ ਯੋਗਦਾਨ ਪਾਈਏ। ਹੋਰ ਵੀ ਸਾਰੀਆਂ ਜਥੇਬੰਦੀਆਂ, ਸਿੱਖ ਫਾਰ ਜਸਟਿਸ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇੱਥੇ ਬੈਠੇ ਹਨ ਜਿਨ੍ਹਾਂ ਨੇ ਕਿ ਬੜੇ ਹੀ ਵਿਸਥਾਰਪੂਰਵਕ ਦੇ ਨਾਲ ਤੁਹਾਨੂੰ ਸਾਰਾ ਕੁਝ ਦੱਸਿਆ ਹੈ। ਔਰ ਸਾਡੇ ਅੰਮ੍ਰਿਤਸਰ ਅਕਾਲੀ ਦਲ ਮਾਨ ਦੇ ਸਾਰੀਆਂ ਜਥੇਬੰਦੀਆਂ ਸਭ ਇੱਥੇ ਹੋਰ ਵੀ ਕਈ ਸ਼ਖਸੀਅਤਾਂ ਹਨ ਜਿਹੜੀਆਂ ਕਿ ਇੱਥੇ ਬੈਠੀਆਂ ਹਨ। ਮੈਂ ਇਹਨਾਂ ਸਾਰਿਆਂ ਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਕਿ ਆਓ ਸਾਰੇ ਰਲ ਕੇ ਸਾਰੇ ਇਕੱਠੇ ਹੋ ਕੇ ਆਪਣੇ ਵੈਰ ਵਿਰੋਧ ਸਾਰੇ ਮਿਟਾ ਕੇ ਪਹਿਲਾਂ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਇਕੱਠੇ ਹੋ ਕੇ ਥੱਲੇ ਇਕੱਠੇ ਹੋ ਕੇ ਤੇ ਅਸੀਂ ਇਸ ਆਪਣੇ ਟੀਚੇ ਨੂੰ ਖਾਲਿਸਤਾਨ ਦੀ ਪ੍ਰਾਪਤੀ ਨੂੰ ਪੂਰਾ ਕਰਨ ਦਾ ਵਾਅਦਾ ਕਰੀਏ ਔਰ ਇਹ ਕੋਈ ਐਡੀ ਵੱਡੀ ਗੱਲ ਨਹੀਂ, ਅਸੀਂ ਜ਼ਰੂਰ ਕਰਾਂਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਾਲ ਹੈ। ਦੁਕਾਲਨ ਪ੍ਰਨਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਉਪੰਗਮ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੈਂਕ ਯੂ ਕਰਦਾ ਭਾਈ ਬਲਵਿੰਦਰ ਸਿੰਘ ਜੀ ਚੀਮਾ, ਉਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ। ਹੁਣ ਮੈਂ ਬੇਨਤੀ ਕਰਾਂਗਾ ਭਾਈ ਜਸਵੀਰ ਸਿੰਘ ਜੀ, ਸਿੱਖ ਯੂਥ ਆਫ ਅਮਰੀਕਾ, ਉਹ ਵੀ ਸਟੇਜ 'ਤੇ ਆ ਜਾਣ। ਉਹ ਵੀ ਡਾਕਟਰ ਗੁਰਮੀਤ ਸਿੰਘ ਜੀ ਔਲਖ ਜੀ ਨੂੰ ਸ਼ਰਧਾ ਦੇ ਫੁੱਲ 1-2 ਮਿੰਟ ਦੇ ਵਿੱਚ ਸਮਾਪਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿੱਚੋਂ ਵਿਛੜ ਚੁੱਕੀ ਇੱਕ ਅਗੰਮੀ ਸ਼ਖਸੀਅਤ ਨੂੰ ਅਸੀਂ ਯਾਦ ਕਰਨ ਬੈਠੇ ਹਾਂ। ਉਸ ਦੇ ਮਿਸ਼ਨ ਦੀਆਂ ਗੱਲਾਂ ਕਰ ਰਹੇ ਹਾਂ। ਆਪਣੇ ਵੱਲੋਂ ਕੁਝ ਕਰਨ ਦਾ ਅਹਿਦ ਲੈਣ ਦਾ ਮਨ ਬਣਾ ਕੇ ਆਏ ਹਾਂ। ਬੜਾ ਸੰਗੀਨ, ਬੜਾ ਸੰਜੀਦਾ ਮਾਹੌਲ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਧਰਤੀ 'ਤੇ ਕੁਝ ਸੁਪਨੇ ਲੈ ਕੇ ਆਏ ਵੀ ਅਸੀਂ ਕੁਝ ਬਣ ਜਾਵਾਂਗੇ, ਅਸੀਂ ਬੈਟਰ ਜੀਵਨ ਜੀਵਾਂਗੇ। ਪਰ ਜਦੋਂ ਗੁਰਮੀਤ ਸਿੰਘ ਔਲਖ ਦੀ ਗੱਲ ਅੱਖਾਂ ਸਾਹਮਣੇ ਆਉਂਦੀ ਆ, ਉਹ ਸ਼ਖਸ ਜੋ ਹਾਵਰਡ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਿਹਾ, ਸਾਇੰਟਿਸਟ ਲੈਵਲ ਦਾ ਬੰਦਾ, ਗੁਰਸਿੱਖ ਸਾਡਾ ਵੀਰ, ਜਦੋਂ ਉਹ ਦੇਖਦਾ ਹੈ ਸਭ ਕਾਸੇ ਨੂੰ ਤਾਂ ਉਹ ਕਿੱਧਰ ਨੂੰ ਮੁੜਦਾ। ਇਹ ਜੋ ਟਰਨਓਵਰ ਹੈ ਕਿਤੇ ਸਾਡੇ ਮਨ ਵਿੱਚ ਵਸ ਜਾਏ ਤਾਂ ਸ਼ਾਇਦ ਅਸੀਂ ਆਉਣ ਵਾਲੇ ਸਮਿਆਂ ਵਿੱਚ ਆਪਦੇ ਤੁੱਛ ਜਿਹੜੇ ਇੱਕ ਵਿਅਕਤੀਗਤ ਸਰੋਤ ਨੇ ਉਹਨਾਂ ਨੂੰ ਛੱਡ ਕੇ ਸ਼ਾਇਦ ਕੌਮ ਦੀ ਕੁਝ ਭਲਾਈ ਵੱਲ ਯੋਗਦਾਨ ਪਾ ਸਕੀਏ। ਡਾਕਟਰ ਸਾਹਿਬ ਦਾ ਜੀਵਨ ਬਹੁਤ ਸਾਰੀਆਂ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹੋ ਸਕਦਾ ਹੈ ਜੇ ਅਸੀਂ ਅੱਜ ਕੁਝ ਉਸ ਦਾ ਬਾਣੂ ਬਣ ਦਈਏ। ਪਰ ਮੈਂ ਸਮਝਦਾ ਕਿ ਅਸੀਂ ਉਸ ਪਾਸੇ ਨੂੰ ਗੱਲ ਬਹੁਤ ਘੱਟ ਕਰ ਰਹੇ ਹਾਂ। ਦੇਖੋ, ਜਿਹੜੇ ਬੰਦੇ ਸਾਡੇ ਆਲੇ ਦੁਆਲੇ ਤੁਰੇ ਫਿਰਦੇ ਹੁੰਦੇ ਆ, ਉਹਨਾਂ ਦੀ ਕਦਰ ਕਰਨਾ ਸਿੱਖੀਏ। ਜੋ ਸਭ ਕੁਝ ਛੱਡ ਕੇ ਕਿਸੇ ਕੰਮ ਨੂੰ ਸਮਰਪਿਤ ਹੋ ਜਾਂਦੇ ਆ, ਆਪਣੀ ਲਾਈਫ ਲਾ ਦਿੰਦੇ ਆ, ਆਪਣਾ ਕੈਰੀਅਰ ਲਾ ਦਿੰਦੇ ਆ, ਉਹਨਾਂ ਦੀ ਜੋ ਭਾਵਨਾ ਹੈ ਉਹਨੂੰ ਸਮਝ ਕੇ
ਕੁਝ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਗੱਲ ਕਰੀਏ। ਹੋ ਸਕਦਾ ਡਾਕਟਰ ਸਾਹਿਬ ਉਸ ਕਿੱਤੇ ਵਿੱਚ ਰਹਿੰਦੇ ਤਾਂ ਮੈਨੂੰ ਲੱਗਦਾ, ਮੈਂ ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹਦਾ, ਅਕਾਦਮਿਕ ਪ੍ਰਾਪਤੀਆਂ ਦੇਖਦਾ, ਤਾਂ ਹੋ ਸਕਦਾ ਉਹ ਨੋਬਲ ਪ੍ਰਾਈਜ਼ ਵੱਲ ਨੂੰ ਵਧਦੇ। ਪਰ ਕਿਉਂਕਿ ਜੂਨ 84 ਹੋਇਆ, ਡਾਕਟਰ ਸਾਹਿਬ ਦਾ ਜਿਹੜਾ ਸਿੱਖ ਮਨ ਸੀ ਉਹ ਤਿਲਮਿਲਾਇਆ, ਤਾਂ ਉਹਨਾਂ ਨੇ ਇੱਕ ਜ਼ਿੰਦਗੀ ਵਿੱਚ ਮੋੜ ਕੱਟਿਆ। ਮੋੜ ਕੀ ਕੱਟਿਆ? ਹਾਵਰਡ ਯੂਨੀਵਰਸਿਟੀ 'ਚੋਂ ਸਾਡਾ ਸਾਇੰਟਿਸਟ ਉੱਠ ਕੇ ਕੈਪੀਟਲ ਹਿੱਲ ਦੀਆਂ ਬਰੂਹਾਂ 'ਤੇ ਆ ਕੇ ਬਹਿ ਗਿਆ। ਪੌੜੀਆਂ ਵਿੱਚ ਦੇਖਦਾ ਰਹਿੰਦਾ ਸਾਰਾ ਦਿਨ ਕਿ ਕੌਣ ਕਾਂਗਰਸਮੈਨ ਆਉਂਦਾ, ਮੈਂ ਉਹਦੇ ਨਾਲ ਗੱਲ ਕਰ ਸਕਾਂ। ਸ਼ਾਇਦ ਕਈ ਵਾਰੀ ਸਾਰਾ ਦਿਨ ਉਡੀਕ ਕੇ ਵਾਪਸ ਮੁੜ ਜਾਂਦਾ ਰਿਹਾ ਹੋਵੇਗਾ। ਅਸੀਂ ਕਦੀ ਇਸ ਗੱਲ ਦੀ ਵੇਦਨਾ ਨਹੀਂ ਪਾਈ। ਕਾਸ਼ ਅਸੀਂ ਉਸ ਮਨ ਨੂੰ ਪੜ੍ਹ ਸਕੀਏ। ਸਿੱਖ ਵੀਰੋ, ਅਸੀਂ 84 ਨੂੰ ਜਿੱਥੇ ਬਹੁਤ ਇੱਕ ਮੰਦਭਾਗਾ ਸਾਡੇ ਸਾਹਮਣੇ ਇਤਿਹਾਸਕ ਵਰਤਾਰਾ ਹੋਇਆ, ਉੱਥੇ ਇੱਕ ਗੱਲ ਸਾਡੇ ਹਿੱਸੇ ਆਈ ਹੈ ਕਿ ਅਸੀਂ ਬਹੁਤ ਸਾਰੇ ਇਸੇ ਕਾਰਨ ਹੀ ਇੱਥੇ ਬੈਠੇ ਹਾਂ। ਵੱਡੇ ਇਤਿਹਾਸਕਾਰੇ ਕੌਮਾਂ ਨੂੰ ਸੇਧ ਵੀ ਦਿੰਦੇ ਨੇ, ਕੌਮਾਂ ਨੂੰ ਸੋਚਣ ਲਈ ਮਜਬੂਰ ਕਰਦੇ ਨੇ, ਆਉਣ ਵਾਲੇ ਰਾਹ ਵੀ ਦਿਖਾ ਜਾਂਦੇ ਨੇ। ਸ਼ਾਇਦ 9 ਜੂਨ ਨੂੰ ਜਦੋਂ ਅਹਿਮਦ ਹਸਨ ਰੰਧਾਵਾ ਇੱਕ ਲਿਖਤੀ ਰੂਪ ਵਿੱਚ ਕਹਿੰਦਾ ਨਾ, ਅਸੀਂ ਕਿਤੇ ਉਸ ਗੱਲ ਨੂੰ ਸਮਝ ਸਕੀਏ। ਉਹ ਇਕੱਲਾ ਸਾਡੇ ਵਿੱਚੋਂ ਬਹੁਤੇ, ਜਿਵੇਂ ਅੱਜ ਅਸੀਂ ਕਹਿ ਦਿੰਦੇ ਹਾਂ ਵੀ 84 ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਗਈ, ਉਹ ਸਾਡੇ ਮਨਾਂ ਤੇ ਕੀ ਸੱਟ ਮਾਰ ਰਿਹਾ, ਉਹ ਉਸ ਨੂੰ ਸਮਝੀਏ ਤਾਂ ਸ਼ਾਇਦ ਜਿਹੜੀ ਇਹ ਲੜਾਈ ਆ ਅਸੀਂ ਵੱਡੇ ਰੂਪ ਵਿੱਚ ਦੇਖਣ ਦੇ ਕਾਬਲ ਹੋ ਸਕੀਏ। ਅਹਿਮਦ ਹਸਨ ਕਹਿ ਰਿਹਾ ਕਿ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾ ਰਿਹਾ 5 ਸਦੀਆਂ ਦਾ ਵੈਰ। ਅੱਜ ਜਿਹੜੀ ਸਿੱਖਾਂ ਵਿੱਚ ਵੰਡੀਆਂ ਪਈਆਂ ਹੋਈਆਂ ਨੇ, ਜਿਹੜੀ ਸਟੇਜਾਂ ਤੋਂ ਆਪਾਂ ਆਮ ਏਕੇ ਦੀ ਗੱਲ ਕਰਦੇ ਹਾਂ, ਸ਼ਾਇਦ ਇਸ 2 ਲਾਈਨਾਂ ਦੇ ਅਰਥ ਨੂੰ ਸਮਝ ਕੇ ਅਸੀਂ ਏਕੇ ਦੀ ਗੱਲ ਨੂੰ ਮੁਕੰਮਲ ਕਰਨ ਵੱਲ ਵੱਧ ਸਕਦੇ ਹਾਂ। ਇਹ ਵੈਰ ਕੋਈ ਤੁਹਾਡਾ 84 ਦਾ, 47 ਦਾ ਜਾਂ 1849 ਦਾ ਇੱਦਾਂ ਦਾ ਨਹੀਂ ਹੈਗਾ। ਇਹ ਵੈਰ ਹੈ ਜਿੱਦਣ ਬਾਬੇ ਨਾਨਕ ਨੂੰ ਮਹਿਤਾ ਕਾਲੂ ਜੀ ਆਪਣੀਆਂ ਹਿੰਦੂ ਧਾਰਮਿਕ ਰਵਾਇਤਾਂ ਅਨੁਸਾਰ ਪੁਰੋਹਿਤ ਹਰਦਿਆਲ ਨੂੰ ਬੁਲਾ ਕੇ ਉਹਨਾਂ ਦਾ ਹਿੰਦੂਕਰਨ ਕਰਨ ਬਾਰੇ ਕਹਿ ਰਹੇ ਨੇ, ਤਾਂ ਜੋ ਬਾਬੇ ਨਾਨਕ ਨੇ ਅੱਗੇ ਜਵਾਬ ਦਿੱਤਾ। ਉੱਥੋਂ ਇਹ ਸਮਾਜਿਕ ਤੌਰ ਤੇ ਸਾਡੀ ਲੜਾਈ ਇੱਕ ਵਰਗ ਨਾਲ ਸ਼ੁਰੂ ਹੋਈ ਆ, ਜਿਹੜੀ ਲੜਾਈ ਨੂੰ ਅੱਜ ਅਸੀਂ ਹਿੰਦੁਸਤਾਨ ਦੀ ਤੇ ਮੁਲਕ ਖਾਲਿਸਤਾਨ ਦੀ ਲੜਾਈ ਦਾ ਨਾਂ ਦਿੰਦੇ ਹਾਂ। ਇਹਦਾ ਮੁੱਢ ਬਾਬੇ ਨਾਨਕ ਦੀ ਸੋਚ ਚੋਂ ਹੈ। ਇਹ ਜਿੰਨਾ ਚਿਰ ਲੜਾਈ ਨਹੀਂ ਜਿੱਤੇ ਜਾਵੇਗੀ, ਇਹ ਦੋਵਾਂ ਸੋਚਾਂ ਦਾ ਜਿਹੜਾ ਨਿਰੰਤਰ ਵਿਰੋਧ ਹੈ ਉਹ ਰਹੇਗਾ। ਜਿਹੜੇ ਸਾਡੇ ਵਿੱਚੋਂ ਬਹੁਤ ਭੁਲੇਖੇ ਵਿੱਚ ਸਿੱਖ ਮਨਾਂ ਵਿੱਚ ਇਹ ਧਾਰੀ ਬੈਠੇ ਹਨ ਕਿ ਇਹ ਲੜਾਈ ਕੁਛ ਚੰਦ ਕੁ ਬੰਦਿਆਂ ਦੀ ਹੈ, ਨਹੀਂ। ਜੇ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਹਾਂ ਤਾਂ ਸਾਨੂੰ ਇਸ ਨੁਕਤੇ ਨੂੰ ਸਮਝਣਾ ਪਏਗਾ। ਸਾਡੀ ਲੜਾਈ ਸਿੱਖਾਂ ਦੀ ਬੇਬਾਕੀ ਨਾਲ ਜੇ ਕਹਿਣਾ ਹੋਵੇ ਤਾਂ ਰਾਜ ਨਾਲ ਤਾਂ ਸਦਾ ਹੀ ਰਹੇਗੀ। ਸਮਾਜਿਕ ਲੜਾਈ ਸਾਡੀ ਹਿੰਦੂ ਨਾਲ ਸਦਾ ਰਹੇਗੀ, ਹਿੰਦੂਇਜ਼ਮ ਨਾਲ, ਕਿਉਂਕਿ ਅਸੀਂ ਉਹਨਾਂ ਮਾਨਤਾਵਾਂ ਨੂੰ ਨਹੀਂ ਮੰਨਦੇ। ਅਸੀਂ ਸਮਾਨਤਾ, ਅਗਿਆਨਤਾ, ਜਿਹੜੀਆਂ ਸਾਡੀਆਂ ਸਿੱਖੀ ਰਵਾਇਤਾਂ ਨੇ, ਉਹਨਾਂ ਦੇ ਧਾਰਨੀ ਹਾਂ। ਜਿੰਨਾ ਚਿਰ ਅਸੀਂ ਇਹਨਾਂ ਨੂੰ ਸਮਝਾਂਗੇ ਉਹਨਾਂ ਚਿਰ ਮੇਰਾ ਖਿਆਲ ਇਸ ਧਰਤੀ ਤੇ ਆਖਰੀ ਸਿੱਖ ਵੀ ਇਸ ਲੜਾਈ ਦੇ ਵਿਰੁੱਧ ਲੜਦਾ ਰਹੇਗਾ। ਉਸੇ ਲੜਾਈ ਦਾ ਪਾਰਟ ਬਣੇ ਗੁਰਮੀਤ ਸਿੰਘ ਔਲਖ, ਉਸੇ ਲੜਾਈ ਦਾ ਪਾਰਟ ਬਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਸਾਡੇ ਹੋਰ ਸ਼ਹੀਦ। ਅਸੀਂ ਇਸ ਲੜਾਈ ਨੂੰ ਕਈ ਵਾਰੀ ਬੜੇ ਨਿਗੁਣੇ ਜਿਹੇ ਤਰੀਕੇ ਨਾਲ ਦੇਖਣ ਦੇ ਯਤਨ ਕਰਦੇ ਹਾਂ। ਆਪਣੇ ਦਿਮਾਗ ਖੋਲ੍ਹੀਏ। ਇਸ ਲੜਾਈ ਵਿੱਚ ਸਾਡੀਆਂ ਅੱਖਾਂ ਸਾਹਮਣੇ 84 ਤੋਂ ਬਾਅਦ ਬੜੇ ਸਾਡੇ ਅਨਮੋਲ ਹੀਰੇ। ਅਸੀਂ ਜੇ ਕਿਸੇ ਪੜ੍ਹਾਈ ਨੂੰ ਹੀ ਆਧਾਰ ਬਣਾਉਂਦੇ ਹਾਂ ਤਾਂ ਮੈਂ ਤੁਹਾਨੂੰ ਹਜ਼ਾਰਾਂ ਉਦਾਹਰਨਾਂ ਦੇ ਸਕਦਾ ਕਿ ਸਾਡੇ ਅਕਾਦਮਿਕ ਲੈਵਲ ਦੇ 골ਡ ਮੈਡਲਿਸਟ ਬੰਦੇ ਅਸੀਂ ਸ਼ਹੀਦ ਕਰਾਏ, ਸ਼ਹੀਦ ਹੋਏ, ਹੱਸ ਕੇ ਸ਼ਹੀਦ ਹੋਏ। ਤੇ ਅਸੀਂ ਇਸ ਲੜਾਈ ਦਾ ਵਿਰਾਟ ਮੂੰਹ ਦੇਖਣ ਦਾ ਯਤਨ ਕਰੀਏ। ਗੁਰਮੀਤ ਸਿੰਘ ਔਲਖ ਦੀ ਜਿਹੜੀ ਪਾਏਦਾਰੀ ਹੈ, ਜਿਹੜੀ ਉਹਨਾਂ ਦੀ ਹਿੱਸੇਦਾਰੀ ਹੈ ਇਸ ਸੰਘਰਸ਼ ਵਿੱਚ, ਉਹਨੂੰ ਸਮਝਣ ਦਾ ਯਤਨ ਕਰੀਏ। ਅਸੀਂ ਆਪਣੇ ਨਿਆਣਿਆਂ ਨੂੰ 40,000 ਦੀ ਨੌਕਰੀ ਲਵਾਉਣ ਲਈ ਕਿੰਨੇ ਤਰਲੇ ਮਿੰਨਤਾਂ ਕਰਦੇ ਹਾਂ। ਕਦੇ ਉਸ ਸ਼ਖਸ ਬਾਰੇ ਸੋਚੋ, ਉਹ ਕਿੱਧਰੋਂ ਆਇਆ, ਕਿੱਧਰ ਨੂੰ ਗਿਆ, ਕਿੱਥੇ ਲੜਾਈ ਲੜੀ, ਕਿਸ ਪਲੇਟਫਾਰਮ ਤੇ ਖੜਿਆ। ਤੇ ਸਾਡੇ ਵਰਗੇ, ਮੇਰਾ ਖਿਆਲ, ਮੈਂ ਆਪਣੇ ਆਪ ਨੂੰ ਤੁਹਾਡੇ 'ਚ ਹੀ ਸ਼ਾਮਲ ਕਰਦਾ, ਉਹਨਾਂ ਤੋਂ ਉਸ ਸ਼ਖਸ ਨੇ ਜੀਂਦੇ ਜੀ ਉਂਗਲੀਆਂ ਠਵਾਈਆਂ, ਪਰ ਉਹ ਨਿਡਰ ਯੋਧਾ ਆਪਦੇ ਨਿੱਗਰ ਕਦਮਾਂ ਨਾਲ ਆਪਣੀ ਮੰਜ਼ਿਲ ਵੱਲ ਵਧਿਆ, ਸਾਡੇ ਲਈ ਕੁਝ ਪੈੜਾਂ ਪਾ ਕੇ ਗਿਆ। ਆਓ ਉਸ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਕਰੀਏ। ਆਓ ਬਾਬੇ ਨਾਨਕ ਵੱਲੋਂ
ਕਹੇ ਗਏ ਨਿਰਮਲ ਪੰਥ ਬਾਰੇ ਉਹ ਜਿਹੜੇ ਸ਼ਬਦ ਨੇ ਵੱਡੇ ਵੱਡੇ, ਉਹਨਾਂ ਨੂੰ ਜੀਵਨ ਦਾ ਧਾਰਨੀ ਬਣਾਈਏ। ਫਿਰ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਕਿ ਆ ਜਾਓ ਇਕੱਠੇ ਹੋ ਜਾਓ, ਆ ਜਾਓ ਇਕੱਠੇ ਹੋ ਕੇ ਲੜਾਈ ਲੜੀਏ। ਆਪਾਂ ਵੱਡੇ ਸੰਕਲਪਾਂ ਨੂੰ ਉਹਦੇ ਅੱਗੇ ਖੜੀਏ ਤਾਂ ਸ਼ਾਇਦ ਅਸੀਂ ਸਮਝ ਪਾਵਾਂਗੇ। ਇਹਨਾਂ ਯੋਧਿਆਂ ਦੇ ਜਿਹੜੇ ਪਾਏ ਹੋਏ ਪੂਰਨੇ ਨੇ ਉਹਨਾਂ ਨੂੰ ਦੇਖਣ ਦਾ ਯਤਨ ਕਰਾਂਗੇ। ਆਓ ਅੱਜ ਦੇ ਦਿਨ ਤੇ ਇਹ ਅਹਿਦ ਲਈਏ ਕਿ ਆਉਣ ਵਾਲੇ ਸਮਿਆਂ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ ਜੀ ਦੇ ਵਿਚਾਰਾਂ ਨੂੰ, ਉਹਨਾਂ ਵੱਲੋਂ ਛੱਡੀ ਗਈ ਲੀਹ ਨੂੰ ਅੱਗੇ ਤੋਰਨ ਦਾ ਯਤਨ ਕਰੀਏ। ਇਹੋ ਹੀ ਸ਼ਾਇਦ ਉਸ ਅਨੂਠੀ ਆਤਮਾ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਬੋਲਦਿਆਂ ਵੱਧ ਚਾ ਕੋਈ ਅੱਖਰ ਕਿਹਾ ਗਿਆ ਹੋਵੇ ਤਾਂ ਖਿਮਾ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਸਵੀਰ ਸਿੰਘ ਜੀ, ਸਿੱਖ ਯੂਥ ਅਮਰੀਕਾ। ਇਹ ਪ੍ਰੋਗਰਾਮ ਸਾਰੇ ਹੀ ਜਥੇਬੰਦੀਆਂ ਦਾ ਸਾਂਝਾ ਪ੍ਰੋਗਰਾਮ ਹੈ। ਅਸੀਂ ਗੁਰੂ ਘਰ ਦੀ ਸਮੂਹ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਬੜੇ ਬੈਠ ਕੇ ਬੜੇ ਸੰਜਮ ਦੇ ਨਾਲ ਸੁਣਿਆ। ਹੁਣ ਮੈਂ ਬੇਨਤੀ ਕਰਾਂਗਾ ਮਾਸਟਰ ਹਰਦੇਵ ਸਿੰਘ ਜੀ ਉਹ ਸਟੇਜ 'ਤੇ ਆ ਜਾਣ। ਉਹ ਵੀ ਡਾਕਟਰ ਗੁਰਮੀਤ ਸਿੰਘ ਔਲਖ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਹਨਾਂ ਨੇ ਬਹੁਤ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਹੈ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਭਾਈ ਬੂਟਾ ਸਿੰਘ ਜੀ ਖੜੌਤ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਇਸ ਤੋਂ ਬਾਅਦ ਸਟੇਜ 'ਤੇ ਲੱਗ ਕੇ ਆ ਜਾਣ। ਉਹਨਾਂ ਦਾ ਇਹਦੇ ਤੋਂ ਬਾਅਦ ਟਾਈਮ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਤੇ ਜਦੋਂ ਕਿਸੇ ਨੂੰ ਕਿਸੇ ਗੱਲ ਦੀ ਚੋਭ ਲੱਗ ਜਾਂਦੀ ਹੈ, ਬਾਣ ਲੱਗ ਜਾਂਦਾ, ਤੇ ਫਿਰ ਉਹ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੀ ਨਾ ਛੋੜੇ ਖੇਤ। ਤੇ ਅਜਿਹਾ ਸੂਰਮਾ ਜਿਹੜਾ ਹੈ ਫਿਰ ਜਨਮ ਮਾਰਨ ਦੋਹੂ ਤੇ ਨਾਹੀ ਜਨ ਪਰ ਪੁਕਾਰੀ ਆਏ। ਤੇ ਅਜਿਹੇ ਜਨ ਵਾਸਤੇ ਹੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੰਡ ਮੱਲਿਆ। ਅਜਿਹਾ ਹੀ ਸੂਰਮਾ ਜਿਹਦੀ ਯਾਦ ਵਿੱਚ ਅੱਜ ਸਭ ਅਸੀਂ ਸਿੱਖ ਜਗਤ ਜਿਹੜਾ ਹੈ ਉਹ ਇਕੱਠਾ ਹੋਇਆ ਹੈ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜੁਗੋ ਜੁਗ ਅਟਲ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਸਭ ਨਤਮਸਤਕ ਹੋਏ ਹਾਂ। ਆਓ ਸਭ ਤੋਂ ਪਹਿਲਾਂ ਉਸ ਮਰਦ ਗੰਮੜੇ ਤੇ ਸਰਬੰਸ ਦਾਨੀ ਪਿਤਾ ਦਾ ਦਿੱਤਾ ਹੋਇਆ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੱਜ ਅਸੀਂ ਇਕੱਠੇ ਹੋਏ ਹਾਂ ਇੱਥੇ ਡਾਕਟਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕੌਮੀ ਦਰਦ ਵਾਸਤੇ ਤੇ ਸਿੱਖ ਕੌਮ ਨਾਲ ਖਾਸ ਕਰਕੇ ਹੁੰਦੀਆਂ ਵਧੀਕੀਆਂ ਦੇ ਖਿਲਾਫ ਆਪਣਾ ਸਾਰਾ ਜੀਵਨ ਲਾ ਦਿੱਤਾ। ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਪਰਿਵਾਰ ਵਾਸ਼ਿੰਗਟਨ DC ਰਹਿੰਦਾ ਹੈ। ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਪਰਿਵਾਰ ਵਿੱਚੋਂ ਅੱਜ ਇੱਥੇ ਨਾ ਕੋਈ ਹਾਜ਼ਰ ਹੋਵੇ, ਪਰ ਉਹਨਾਂ ਵਾਸਤੇ ਸਾਰਾ ਪੰਥ ਹੀ ਉਹਨਾਂ ਦਾ ਪਰਿਵਾਰ ਬਣ ਚੁੱਕਾ ਸੀ। ਜਿਵੇਂ ਕੰਗ ਸਾਹਿਬ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਕੌਮ ਦੇ ਬਾਪੂ ਦਾ ਖਿਤਾਬ ਦੇ ਚੁੱਕੇ ਸਾਂ। ਤੇ ਮੈਨੂੰ ਯਾਦ ਹੈ ਕਿ ਅਵਤਾਰ ਸਿੰਘ ਪੰਨੂ ਜੀ ਜਦੋਂ ਵੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ, ਬਾਪੂ ਕਹਿ ਕੇ ਬੁਲਾਉਂਦੇ ਹੁੰਦੇ ਸੀ, ਉਹਨਾਂ ਦੇ ਜਾਣ ਦਾ ਦਰਦ ਜਿਹੜਾ ਹੈ ਜਦੋਂ ਉਹਨਾਂ ਦੇ ਫਿਊਨਰਲ 'ਤੇ ਅਸੀਂ ਗਏ ਸਾਂ, ਉਹ ਇਹਨਾਂ ਜਿਹੜੇ ਉਹਨਾਂ ਦੇ ਪੈਰੋਕਾਰ ਸਨ, ਜਿਨ੍ਹਾਂ ਵਿੱਚੋਂ ਕਿੰਨਿਆਂ ਕੁ ਦੇ ਮੈਂ ਨਾਂ ਨਹੀਂ ਲੈ ਸਕਦਾ। ਅਵਤਾਰ ਸਿੰਘ ਪੰਨੂ, ਇੱਕ ਪਰਮਜੀਤ ਸਿੰਘ ਦਾਖਾ ਨੇ ਕੈਲੀਫੋਰਨੀਆ ਤੋਂ, ਡਾਕਟਰ ਅਮਰਜੀਤ ਸਿੰਘ ਜੀ, ਬਲਵਿੰਦਰ ਸਿੰਘ ਚੀਮਾ ਜੀ, ਕੁਲਦੀਪ ਸਿੰਘ ਢਿੱਲੋਂ ਜੀ, ਪੈਨਸਿਲਵੇਨੀਆ ਤੋਂ, ਨਿਊ ਜਰਸੀ ਤੋਂ, ਕਨੈਕਟੀਕਟ ਤੋਂ ਤੇ ਕੈਨੇਡਾ ਤੋਂ ਵੀ ਸਾਧ ਸੰਗਤ ਆਈ ਸੀਗੀ। ਉਹਨਾਂ ਦੇ ਦਿਲਾਂ ਵਿੱਚੋਂ ਡਾਕਟਰ ਸਾਹਿਬ ਨੇ ਜੋ ਕੰਮ ਕੀਤਾ ਹੈ ਕੌਮ ਵਾਸਤੇ, ਤੇ ਉਹਨਾਂ ਦੇ ਜਾਣ ਦਾ ਜੋ ਦਰਦ ਸੀ, ਉਹਦੀ ਹੂਕ ਇਹਨਾਂ ਦੇ ਦਿਲਾਂ ਵਿੱਚੋਂ ਸੁਤੇ ਸੇਧੀ ਸੁਣੀ ਜਾ ਸਕਦੀ ਸੀ। ਅੱਜ ਦਾ ਦਿਨ ਜਿਹੜਾ ਹੈ ਉਹ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਵੀ ਇੱਥੇ ਮਨਾਇਆ ਜਾ ਰਿਹਾ ਹੈ। ਭਾਈ ਤਾਰੂ ਸਿੰਘ ਯਾਦ ਦੀ ਸ਼ਹੀਦੀ ਨੂੰ ਵੀ ਅੱਜ ਯਾਦ ਕੀਤਾ ਜਾ ਰਿਹਾ ਹੈ। ਔਰ ਇਹ ਇਤਫਾਕਨ ਹੈ ਕਿ ਸਿੱਖ ਕਲਚਰ ਸੁਸਾਇਟੀ ਜਿਹੜੀ ਹੈ ਉਹਨਾਂ ਵੀ ਇਹ ਦਿਨ ਜਿਹੜਾ ਹੈ ਡਾਕਟਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਹ ਦਿਨ ਜਿਹੜਾ ਹੈ ਮੁਕਰਰ ਕੀਤਾ ਹੈ। ਮੈਂ ਸਵੇਰੇ ਵੇਖ ਰਿਹਾ ਸੀ ਕਿ ਜਦੋਂ ਕੋਰਿਲੇਟ ਕਰੀਏ ਭਾਈ ਤਾਰੂ ਸਿੰਘ ਤੇ ਡਾਕਟਰ ਔਲਖ ਜੀ ਦਾ ਜੀਵਨ, ਭਾਈ ਤਾਰੂ ਸਿੰਘ ਬਾਰੇ ਬੁਲਾਰਿਆਂ ਨੇ ਵੀ, ਕਥਾਕਾਰ ਨੇ ਵੀ ਦੱਸਿਆ ਹੈ ਕਿ ਜਦੋਂ ਜ਼ਕਰੀਆ ਖਾਨ ਨੂੰ ਦੱਸਿਆ ਬਿਸ਼ਨੀਏ ਨੇ ਕਿ ਸਿੱਖ ਤੇ ਮੁੱਕ ਚੁੱਕੇ ਨੇ ਲਗਭਗ, ਆਹ ਇੱਕ ਬੰਦਾ ਹੈ ਜਿਹੜਾ
ਦੂਰ ਦੁਰਾਡੇ ਜੰਗਲਾਂ ਵਿੱਚ ਲੁਕੋ ਹੋਏ ਸਿੱਖ ਜਿਹੜੇ ਨੇ ਉਹਨਾਂ ਨੂੰ ਲੰਗਰ ਪਾਣੀ ਜਾ ਕੇ ਖਵਾਉਂਦਾ ਹੈ। ਇਸ ਬੰਦੇ ਨੂੰ ਵੀ ਜੇ ਮੁਕਾ ਦਿੱਤਾ ਜਾਏ ਤੇ ਮੇਰਾ ਖਿਆਲ ਹੈ ਇਹ ਜਿਹੜੀ ਗੱਲ ਹੈ ਸਿੱਖੀ ਦੀ ਇਹ ਖਤਮ ਹੋ ਜਾਏਗੀ। ਜ਼ਕਰੀਆ ਖਾਨ ਇਹੋ ਜਿਹਾ ਮੁਸਲਮਾਨ ਜਰਨੈਲ ਸੀ ਜਿਹਨੇ ਆਪਣੇ ਵੇਲੇ 25,000 ਸਿੱਖ ਜਿਹੜੇ ਸੀ ਉਹ ਖਤਮ ਕਰ ਚੁੱਕੇ ਸੀ। ਤੇ ਮੈਨੂੰ ਇਹ ਯਾਦ ਆਉਂਦਾ ਹੈ ਕਿ ਡਾਕਟਰ ਸਾਹਿਬ ਵੀ ਹਰ ਵੇਲੇ ਇਹੋ ਗੱਲ ਕਹਿੰਦੇ ਹੁੰਦੇ ਸਨ, ਸਿੰਘੋ ਚੜ੍ਹਦੀ ਕਲਾ 'ਚ ਰਹੋ, ਸਿੰਘੋ ਚੜ੍ਹਦੀ ਕਲਾ 'ਚ ਰਹੋ। ਇਹ ਉਹਨਾਂ ਦਾ ਚੜ੍ਹਦੀ ਕਲਾ ਦਾ ਆਮ ਤੌਰ 'ਤੇ ਨਾਅਰਾ ਹੁੰਦਾ ਸੀਗਾ। ਤੁਹਾਨੂੰ ਸਾਰਿਆਂ ਨੂੰ ਵੀ ਔਰ ਮੈਨੂੰ ਵੀ ਮਹੀਨੇ 2 ਮਹੀਨੇ ਉਹ ਫੋਨ ਕਰਦੇ ਰਹਿੰਦੇ ਹੁੰਦੇ ਸੀ। ਜਦੋਂ ਉਹਨਾਂ ਨਾਲ ਗੱਲਬਾਤ ਕਰਨੀ, ਗੁਫ਼ਤਗੂ ਕਰਨੀ, ਤੇ ਜਦੋਂ ਉਹਨਾਂ ਫੋਨ ਕੱਟਣ ਲੱਗਣਾ ਤਾਂ ਉਹਨਾਂ ਆਖਣਾ, ਸਿੰਘੋ ਚੜ੍ਹਦੀ ਕਲਾ ਵਿੱਚ ਰਹੋ। ਇਹ ਉਹਨਾਂ ਦਾ ਨਾਅਰਾ ਹੁੰਦਾ ਸੀਗਾ। ਅੱਜ ਦਾ ਦਿਨ ਜਿਹੜਾ ਹੈ, ਜਦੋਂ ਅਸੀਂ ਡਾਕਟਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ, ਕੋਈ ਵੀ ਮਨੁੱਖ ਜਿਹੜਾ ਸਾਡੇ ਵਿੱਚੋਂ ਗੁਰੂ ਚਰਨਾਂ ਵਿੱਚ ਜਾਪ ਧਾਰਦਾ ਹੈ ਤਾਂ ਅਸੀਂ ਉਹਦੇ ਜੀਵਨ ਵਿੱਚ ਕੀਤੇ ਹੋਏ ਕਾਰਿਆਂ ਦੀ ਪੜਚੋਲ ਕਰਦੇ ਹਾਂ ਕਿ ਉਹਨੇ ਜੋ ਕੰਮ ਕੀਤੇ, ਜੇ ਕੋਈ ਖਾਸ ਕੀਤੇ ਤੇ ਉਹ ਕਿਹੜੀਆਂ ਪਰਿਸਥਿਤੀਆਂ 'ਚ ਕੀਤੇ, ਤੇ ਕੀ ਸਾਨੂੰ ਜੇ ਉਹਦੇ ਚੰਗੇ ਕੰਮ ਸੀ ਤੇ ਸਾਨੂੰ ਉਹਨਾਂ ਪੂਰਨਿਆਂ ਤੇ ਉਹਨਾਂ ਨੂੰ ਅੱਗੇ ਲਿਜਾਣਾ ਚਾਹੀਦਾ ਹੈ ਕਿ ਨਹੀਂ। ਮੈਂ ਸ਼ਾਰਟਕਟ ਵਿੱਚ, ਮਾਫ ਕਰਨਾ ਮੈਨੂੰ ਪਤਾ ਟਾਈਮ ਬਹੁਤ ਥੋੜ੍ਹਾ ਹੈ, ਪਰ ਕਈ ਵਾਰੀ ਕਿਸੇ ਪ੍ਰਖੇਪ ਜਦੋਂ ਗੱਲ ਕਰਦੇ ਹੋਈਏ ਤੇ ਉਹ ਗੱਲ ਨੂੰ ਪੂਰੀ ਕਰਨਾ ਪੈਂਦਾ। ਮੈਂ ਜਿਸ ਹਫ਼ਤੇ ਡਾਕਟਰ ਸਾਹਿਬ ਸੁਰਗਵਾਸ ਹੋਏ ਨੇ, ਮੇਰੇ ਦਿਲ 'ਚੋਂ ਇੱਕ ਹੂਕ ਨਿਕਲੀ ਸੀ। ਮੈਂ ਉਹਨਾਂ ਨੂੰ ਸ਼ਰਧਾਂਜਲੀ ਵਜੋਂ ਲੋਕਲ ਪੇਪਰਾਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਕ ਲੈਟਰ ਲਿਖਿਆ ਸੀ। ਬਾਕੀ ਅਖਬਾਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਸ਼ੇਰੇ ਪੰਜਾਬ ਜਿਹੜੀ ਸਾਡੀ ਇੱਥੇ ਲੋਕਲ ਟਾਊਨ ਅਖਬਾਰ ਆ, ਉਹਨੇ ਛਾਪ ਦਿੱਤਾ ਸੀ। ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਡਾਕਟਰ ਸਾਹਿਬ ਬਾਰੇ ਜੇ ਉਹਨਾਂ 'ਚੋਂ ਸਾਂਝੀ ਕਰ ਦੇਵਾਂ, ਟਾਈਮ ਬਚ ਜਾਏਗਾ। ਡਾਕਟਰ ਸਾਹਿਬ, ਉਹਨਾਂ ਦਾ ਮਨ ਜਿਹੜਾ ਸੀ ਹਰਿਮੰਦਰ ਸਾਹਿਬ 'ਤੇ ਹੋਏ ਅਟੈਕ ਨੇ ਝੰਜੋੜ ਕੇ ਰੱਖ ਦਿੱਤਾ ਸੀਗਾ। ਉਹਨਾਂ ਨੂੰ ਉਹ ਕਹਿੰਦੇ ਹੁੰਦੇ ਸਨ ਕਿ ਭਾਰਤੀ ਫੌਜਾਂ ਦਾ ਹਰਿਮੰਦਰ ਸਾਹਿਬ 'ਤੇ ਅਟੈਕ ਕਰਨਾ ਇੰਜ ਹੈ ਜਿਵੇਂ ਇਟਾਲੀਅਨ ਫੌਜ ਨੇ ਵੈਟੀਕਨ ਉੱਤੇ ਜਿਹੜਾ ਚਰਚ ਹੈ, ਕ੍ਰਾਈਸਟ ਦਾ ਚਰਚ ਹੈ, ਉਹਦੇ ਉੱਤੇ ਅਟੈਕ ਕਰ ਦਿੱਤਾ ਹੋਵੇ। ਉਹਨਾਂ ਦਾ ਫਿਰ ਆਪਣੇ ਲੀਡਰ ਸੀ ਜਿਹੜੇ ਅਕਾਲੀ ਲੀਡਰ, ਬਾਦਲ, ਟੌੜਾ, ਸੰਤ ਲੌਂਗੋਵਾਲ ਤੇ ਭਾਰਤ ਸਰਕਾਰ, ਦੋਵਾਂ ਧਿਰਾਂ ਤੋਂ ਹੀ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਸੀ। ਤੇ ਉਹਨਾਂ ਨੇ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦੇ ਮਨ ਵਿੱਚ ਇਹ ਗੱਲ ਆ ਗਈ ਸੀ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤੇ ਜਿਉ ਸਰੀਰੋਂ ਲੈ। ਫਿਰ ਉਹਨਾਂ ਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ, ਮੈਨੂੰ ਉਹ ਦੁਹਰਾਉਣ ਦੀ ਲੋੜ ਨਹੀਂ। ਪੰਜਾਬ ਵਿੱਚ ਇੱਕ MLA ਰਹੇ ਨੇ ਇੰਦਰਜੀਤ ਸਿੰਘ ਜੀ, ਸ਼ਾਇਦ ਵਾਈਫ ਆ ਉਹਨਾਂ ਦੀ ਬਲਜੀਤ ਕੌਰ। ਉਹ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ, ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ। ਉਹਨਾਂ ਨੇ ਡਾਕਟਰ ਸਾਹਿਬ ਨੂੰ ਕਿਹਾ ਸੀ ਵੀ ਡਾਕਟਰ ਸਾਹਿਬ, ਜੇ ਤੁਸੀਂ ਅਮਰੀਕਾ ਦੀ ਕਾਂਗਰਸ ਵਿੱਚ ਜਿਹੜੇ ਇਹ ਝੂਠੇ ਮੁਕਾਬਲਿਆਂ 'ਚ ਪੰਜਾਬ ਦੀ ਜਵਾਨੀ ਜਿਹੜੀ ਮਾਰ ਰਹੇ ਆ, ਜੇ ਉਹ ਆਵਾਜ਼ ਨਾ ਪਿੱਟਦੇ, ਮੈਂ ਦੁਹਾਈ ਪਾਉਣ ਦੀ ਨਹੀਂ ਗੱਲ ਲਿਖੀ, ਪਿੱਟਦੇ, ਉਹਨਾਂ ਪਿੱਟਿਆ ਜਿਸ ਤਰ੍ਹਾਂ ਲੋਕੋ ਅਸੀਂ ਮਰ ਚਲੇ ਸਾਨੂੰ ਬਚਾ ਲਓ ਕੋਈ। ਅਮਰੀਕਾ ਦੀ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਪੰਚਾਇਤ ਆ, ਉੱਥੇ ਉਹਨਾਂ ਨੇ ਦੁਹਾਈ ਪਿੱਟੀ। ਕਹਿੰਦੇ ਵੀ ਜੇ ਤੁਸੀਂ ਇਹ ਦੁਹਾਈ ਨਾ ਪਿੱਟਦੇ ਤੇ ਅਜੇ ਤੇ ਇਹਨਾਂ ਨੇ 2.5 ਲੱਖ ਮਾਰਿਆ ਬੰਦਾ, ਨੌਜਵਾਨ ਸਾਡਾ, ਜੇ ਤੁਸੀਂ ਨਾ ਪਿੱਟਦੇ ਇਹਨਾਂ 25 ਲੱਖ ਬੰਦਾ ਜਿਹੜਾ ਉਹ ਮਾਰਨਾ ਸੀਗਾ। 5 ਮੈਂਬਰੀ ਪੰਥਕ ਕਮੇਟੀ ਦੇ ਡਾਕਟਰ ਸਾਹਿਬ ਨੂੰ ਪਹਿਲੀ ਵਾਰੀ ਜਿਹੜਾ ਹੈ ਪ੍ਰੈਜ਼ੀਡੈਂਟ ਕਾਉਂਸਲ ਆਫ ਖਾਲਿਸਤਾਨ ਜਿਹੜਾ ਸੀ ਉਹ ਲਾਣਿਆ ਸੀ। ਭਾਰਤੀ ਡਿਪਲੋਮੈਟ ਤੇ ਹੋਰ ਸੰਸਥਾਵਾਂ ਉਹਨਾਂ ਦੀ ਸੱਚ ਬੋਲਣ ਵਾਲੀ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਤੋਂ ਭੈਭੀਤ ਸਨ। ਉਹਨਾਂ ਦੀ ਸ਼ਖਸੀਅਤ ਜਾਦੂਮਈ, ਦੂਜੇ ਨੂੰ ਆਪਣੇ ਵੱਲ ਖਿੱਚਣ ਵਾਲੀ ਅਤੇ ਆਪਣੇ ਨਿਸ਼ਾਨੇ ਤੇ ਪਹੁੰਚਣ ਲਈ ਅਣਥੱਕ ਲੱਗਣ ਵਾਲੀ ਸੀ। ਉਹ ਸਮਝਦੇ ਸਨ ਕਿ ਉਹ ਉਸ ਰੱਥ ਤੇ ਸਵਾਰ ਹਨ ਜਿੱਥੋਂ ਕੌਮ ਨੂੰ ਆਜ਼ਾਦ ਕਰਵਾ ਕੇ ਹੀ ਥੱਲੇ ਉਤਰਨਗੇ। ਉਹਨਾਂ ਵਿੱਚ ਸਿੱਖ ਕੌਮ ਦੇ ਸੰਘਰਸ਼ ਲਈ ਲਗਾਤਾਰ ਲਾਬੀ ਕਰਨ ਵਿੱਚ ਕਦੀ ਵੀ ਢਿੱਲ ਨਹੀਂ ਸੀ ਆਈ। ਉਹ ਕਹਿੰਦੇ ਹੁੰਦੇ ਸੀ, ਯੂ ਹੈਵ ਟੂ ਬੀ ਪਰਸਿਸਟੈਂਟ। ਜੇ ਆਪਣੇ ਨਿਸ਼ਾਨੇ ਤੋਂ ਤੁਸੀਂ ਥਿੜਕ ਗਏ ਤੇ ਤੁਹਾਡਾ ਦੁਸ਼ਮਣ ਉਸੇ ਵੇਲੇ ਤੁਹਾਨੂੰ ਪਛਾਣ ਜਾਏਗਾ ਕਿ ਤੁਸੀਂ ਨਿਸ਼ਾਨੇ ਤੋਂ ਖਿੜਕ ਗਏ ਜੇ, ਤੁਹਾਡੀ ਲੜਾਈ ਜਿਹੜੀ ਹੈ ਢਿੱਲੀ ਪੈ ਗਈ ਹੈ। ਇਹ ਡਾਕਟਰ ਸਾਹਿਬ ਦੀ ਇਹ ਖਾਸ ਗੱਲ ਸੀ। ਇਹ ਸਾਰੇ ਜਾਣਦੇ ਨੇ ਕਿ ਮਨੁੱਖੀ ਹੱਕਾਂ ਵਾਸਤੇ, ਟਾਰਚਰ ਵਾਸਤੇ, ਝੂਠੇ ਮੁਕਾਬਲਿਆਂ, ਸਿੱਖਾਂ ਦੀ ਨਸਲਕੁਸ਼ੀ ਆਦਿ ਵਾਸਤੇ US ਕੰਗਰੈਸ਼ਨਲ ਰੈਕਡ ਵਿੱਚ ਉਹਨਾਂ ਨੇ ਜੋ ਕੁਝ ਦਰਜ ਕਰਾਇਆ। ਡਾਕਟਰ ਬਖਸ਼ੀਸ਼ ਸਿੰਘ ਹੋਣਾ ਤੁਹਾਨੂੰ ਦੱਸਿਆ, ਉਹਨਾਂ ਦੀਆਂ 2 ਕਿਤਾਬਾਂ ਵੀ ਨੇ। ਡਾਕਟਰ ਔਲਖ ਇਰਾਦੇ ਦੇ ਦ੍ਰਿੜ ਅਤੇ ਰਾਜਨੀਤਿਕ ਤੌਰ ਤੇ ਪੂਰੀ ਤਰ੍ਹਾਂ ਸੁਚੇਤ ਸਨ। ਭਾਵੇਂ ਉਹਨਾਂ ਦਾ ਹਿਰਦਾ ਕੌਮੀ ਦਰਦ ਨਾਲ ਜ਼ਖਮੀ ਸੀ, ਪਰ ਉਹਨਾਂ ਦੇ ਚਿਹਰੇ ਦੀ ਸਮਾਜ ਤੇ ਨੂਰ ਗੁਰੂ ਦੀ ਬਖਸ਼ਿਸ਼ ਦੇ ਪ੍ਰਤੀਕ ਸਨ। ਉਹਨਾਂ ਵਿੱਚ ਨਿਮਰਤਾ ਸਾਧ ਵਰਗੀ
ਤੇ ਅੱਖ ਬਾਜ਼ ਵਰਗੀ ਸੀ। ਉਹ ਕਹਿੰਦੇ ਹੁੰਦੇ ਸਨ ਕਿ ਗੁਰੂ ਨੇ ਮੇਰੇ ਤੋਂ ਸੰਗਤ ਦੇ ਜੋੜੇ ਝਾੜਨ ਦੀ ਜਿੰਨੀ ਸੇਵਾ ਹੋਈ ਲੈ ਲੈਣੀ ਹੈ, ਮੇਰੇ ਤੋਂ ਬਾਅਦ ਗੁਰੂ ਇਹ ਬਖਸ਼ਿਸ਼ ਕਿਸੇ ਹੋਰ ਤੇ ਕਰਨਗੇ। ਦੋ ਗੱਲਾਂ ਜਿਹੜੀਆਂ ਉਹ ਖਾਸ ਤੌਰ ਤੇ ਕਹਿੰਦੇ ਹੁੰਦੇ ਸਨ। ਆਪਣੀਆਂ ਤਕਰੀਰਾਂ ਵਿੱਚ ਉਹ ਆਮ ਤੌਰ ਤੇ ਕਿਹਾ ਕਰਦੇ ਸਨ ਕਿ ਜਿੰਨਾ ਚਿਰ ਸਿੱਖਾਂ ਕੋਲ ਪੋਲੀਟੀਕਲ ਪਾਵਰ ਨਹੀਂ, ਉਹਨਾਂ ਚਿਰ ਸਿੱਖ ਵੱਧ ਫੁੱਲ ਨਹੀਂ ਸਕਦੇ। ਇਸ ਦੀ ਉਦਾਹਰਣ ਦਿੰਦਿਆਂ ਉਹ ਆਮ ਤੌਰ ਤੇ ਕਹਿੰਦੇ ਹੁੰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੀ ਹਰਿਮੰਦਰ ਸਾਹਿਬ ਤੇ ਸੋਨਾ ਚੜ੍ਹਿਆ ਸੀ। ਪਹਿਲਾਂ ਤਾਂ ਜਰਵਾਣੇ ਹਰਿਮੰਦਰ ਸਾਹਿਬ ਢਾਹ ਕੇ ਹੀ ਜਾਂਦੇ ਹੁੰਦੇ ਸਨ। ਦੂਜੀ ਗੱਲ ਉਹ ਕਹਿੰਦੇ ਸਨ ਕਿ ਬਾਹਰਲੇ ਸਿੱਖਾਂ ਦੀ ਪੰਜਾਬ ਵਿੱਚ ਰਹਿੰਦੇ ਸਿੱਖਾਂ ਦੀ ਮਦਦ ਕਰਨੀ ਮੋਰਲ ਆਬਲੀਗੇਸ਼ਨ ਹੈ, ਕਿਉਂਕਿ ਉੱਥੋਂ ਦੇ ਸਿੱਖ ਤਾਂ ਸਰਕਾਰ ਦੇ ਦਬਾਅ ਹੇਠ ਬੈਠੇ ਹੋਏ। ਇਹ ਮੈਂ ਆਪਣੀ ਵੱਲੋਂ ਕੁਝ ਗੱਲਾਂ, ਵੈਸੇ ਤਾਂ ਉਹਨਾਂ ਦੀਆਂ ਜਿਹੜੀ ਹੈ, ਜਿਸ ਤਰ੍ਹਾਂ ਸਰਬਜੀਤ ਸਿੰਘ ਉਹਨਾਂ ਨੇ ਬੜੀ ਵਧੀਆ ਗੱਲ ਕਹੀ, ਮੈਨੂੰ ਹਮੇਸ਼ਾ ਯਾਦ ਆਉਂਦੀ ਕਿ ਡਾਕਟਰ ਸਾਹਿਬ ਦੀ ਪਰਸਨੈਲਿਟੀ ਤੇ ਥੀਸਿਸ ਲਿਖੇ ਜਾ ਸਕਦੇ ਆ। ਮੈਨੂੰ ਮਾਫ ਕਰਨਾ, ਮੈਂ ਦੱਸਣਾ ਰਹਿ ਗਿਆ। ਡਾਕਟਰ ਸਾਹਿਬ ਦੇ ਫਿਊਨਰਲ ਤੇ ਖਾਸ ਕਰਕੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਜਰਨੈਲ ਨੇ, ਉਹਨਾਂ ਦੀ ਰੂਹ ਜਿਹੜੀ ਸੀ ਉਹ ਵੀ ਹੁਕਦੀ ਹੋਈ। ਉਹਨਾਂ ਚਿਰ ਉਹਨਾਂ ਦੇ ਸਰਾਣੇ ਖਲੋਤੇ ਰਹੇ ਨੇ ਜਿੰਨਾ ਚਿਰ ਉਹਨਾਂ ਦਾ ਸੰਸਕਾਰ ਨਹੀਂ ਹੋਇਆ। ਉਹਨਾਂ ਦੇ ਵਿੱਚੋਂ ਵੀ ਡਾਕਟਰ ਸਾਹਿਬ ਦੇ ਜਾਣ ਦਾ ਦਰਦ ਜਿਹੜਾ ਸੀ ਉਹ ਦੇਖਿਆ ਜਾ ਸਕਦਾ ਸੀ। ਇੱਕ ਗੱਲ ਮਾਫ ਕਰਨਾ ਸਕੱਤਰ ਸਾਹਿਬ, ਮੈਂ ਇੱਕ ਗੱਲ ਸਿਰਫ ਕਹਿਣੀ ਚਾਹੁੰਦਾ ਵੀ ਆਪਾਂ ਕਹਿੰਦੇ ਹਾਂ ਵੀ ਆਪਾਂ ਨੂੰ ਆਜ਼ਾਦ ਘਰ ਨਹੀਂ ਮਿਲਣਾ। ਬਹੁਤਿਆਂ ਦਾ ਵਿਸ਼ਵਾਸ ਆ ਕਿ ਸਾਨੂੰ ਜਿਹੜਾ ਹੈ ਆਜ਼ਾਦ ਘਰ ਨਹੀਂ ਮਿਲਣਾ। ਮੈਂ ਇੱਕ ਡਾਕਟਰ ਸਾਹਿਬ ਤੁਸੀਂ ਬੈਠੇ ਹੋ ਕਿ ਬਰਾਬਰ ਕੇ ਇੱਕ ਆਪਾਂ ਹਿਸਾਬ 'ਚ ਅਲਜਬਰੇ 'ਚ ਸਵਾਲ ਕੱਢਦੇ ਹੁੰਦੇ ਸੀਗੇ। ਦੇਖੋ, ਬੰਦਾ ਸਿੰਘ ਬਹਾਦਰ ਨੇ ਰਾਜ ਸਿੱਖਾਂ ਦਾ ਲਿਆ ਵਾਪਸ 700 ਸਾਲ ਬਾਅਦ ਮੁਗਲਾਂ ਦੇ ਰਾਜ ਨੂੰ ਉਖਾੜਿਆ। ਕਿਉਂ ਉਖਾੜਿਆ ਸੀਗਾ? ਉਹਦਾ ਕਾਰਨ ਕੀ ਸੀ? ਸਿੱਖ ਜਿਹੜੇ ਸੀ ਉਹ ਜਿਹੜੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ, 2 ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨਾ ਸੀਗਾ, ਉਹਦਾ ਦਰਦ ਜਿਹੜਾ ਆਪਣੇ ਸੀਨੇ ਵਿੱਚ ਲੈ ਕੇ ਬੈਠੇ ਹੋਏ ਸੀ। ਉਹ ਲੱਭ ਰਹੇ ਸੀ ਵੀ ਸਾਨੂੰ ਕੋਈ ਇਹੋ ਜਿਹਾ ਖੂੰਖਾਰ ਲੀਡਰ ਅੱਗੇ ਲੱਗੇ ਜਿਹੜਾ ਸਰਹੰਦ ਦੀ ਇੱਟ ਨਾਲ ਇੱਟ ਵਜਾ ਦੇਵੇ। ਅਸੀਂ ਉੱਥੇ ਖੂਨ ਦੀ ਲੜਾਈ ਜਿਹੜੀ ਹੈ ਲੜ ਕੇ ਤੇ ਮੁਗਲਾਂ ਨਾਲ ਬਦਲਾ ਲਈਏ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਰਾਜ ਵਾਪਸ ਲਿਆ ਸੀ। ਅੱਜ ਵੀ ਉਹ ਗੱਲ ਹੋ ਚੁੱਕੀ ਆ। ਸਿੱਖਾਂ ਦਾ ਦਿਲ ਹੈ ਜਿਹੜਾ ਹਰਿਮੰਦਰ ਸਾਹਿਬ ਤੇ ਇਸ ਸਰਕਾਰ ਨੇ ਅਟੈਕ ਕੀਤਾ। ਦਿਲ ਤੇ ਅਟੈਕ, ਕਿਸੇ ਨੂੰ ਮਾਰਨਾ ਹੋਵੇ ਨਾ ਉਹਦੀ ਲੱਤ ਬਾਂਹ ਤੋੜ ਦੋ ਤੇ ਸ਼ਾਇਦ ਉਹ ਤੁਰਿਆ ਫਿਰੇ। ਕਹਿੰਦੇ ਨੇ ਇਹਨੂੰ ਮੈਂ ਵੇਖਣਾ ਹੀ ਨਹੀਂ ਚਾਹੁੰਦਾ, ਇਹਨੂੰ ਖਤਮ ਕਰਕੇ ਛੱਡਣਾ। ਉਹਨਾਂ ਸਾਡੇ ਦਿਲ ਤੇ ਅਟੈਕ ਕੀਤਾ। ਦਿਲ 'ਚ ਕਿਸੇ ਦੇ ਖੰਜਰ ਮਾਰ ਦੋ, ਗੋਲੀ ਮਾਰ ਦੋ ਤੇ ਉਹ ਬਚਦਾ ਹੀ ਨਹੀਂ। ਉਹਦੇ ਤੋਂ ਬਾਅਦ ਜਿਹੜੀ ਸਾਡੀ ਨਸਲਕੁਸ਼ੀ ਕੀਤੀ ਗਈ, ਇੰਨਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਮੈਂ ਪੜ੍ਹਿਆ ਲੇਖ, ਉਹ ਲਿਖਦੇ ਆ ਕਿ ਇਟ ਵਾਜ਼ ਏ ਰੂਥਲੈਸ ਮੈਸੇਕਰ, ਜਿਹਨੂੰ ਕੋਈ ਅੱਖਾਂ ਬਿਆਨ ਨਹੀਂ ਕਰ ਸਕਦੀਆਂ, ਕੋਈ ਦਿਲ ਤਸੱਵਰ ਨਹੀਂ ਕਰ ਸਕਦਾ। ਸਾਡਾ ਇੰਨਾ ਬੁਰਾ ਹਾਲ ਕੀਤਾ ਗਿਆ। ਸਾਡੇ ਨੌਜਵਾਨਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਔਰਤਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ, ਉਹਨਾਂ ਦੇ ਭਰਾਵਾਂ ਨੂੰ ਸਾੜਿਆ ਗਿਆ। ਇੰਨਾ ਜਿਹੜਾ ਮਸਕਰ ਹੈ ਵੱਡਾ ਕੀਤਾ, ਰੂਥਲੈਸ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹਦੇ ਤੋਂ ਬਾਅਦ ਸਾਨੂੰ ਠਿੱਠ ਕਰਨ ਡਏ ਆ ਕਿ 33 ਸਾਲ ਹੋ ਗਏ ਜੇ, ਲਓ ਤੁਹਾਡੇ ਨਾਲ ਆ ਵੀ ਕੁਝ ਕੀਤਾ ਜੇ, ਤੁਹਾਨੂੰ ਇਨਸਾਫ ਵੀ ਨਹੀਂ ਦੇਣਾ। ਸਾਡੀ ਜਵਾਨੀ ਜਿਹੜੀ ਹੈ ਉਹਦਾ ਘਾਣ ਕਰਤਾ ਇਹਨਾਂ ਨੇ। ਜਵਾਨੀ ਜਿਹੜੀ ਹੈ 2.5 ਲੱਖ ਸਾਡਾ ਨੌਜਵਾਨ ਇਹਨਾਂ ਨੇ ਮਾਰਿਆ। ਔਰ ਅਕਾਲੀ ਦਲ ਨੇ ਜਦੋਂ ਧਰਮ ਯੁੱਧ ਮੋਰਚਾ ਲਾਇਆ ਸੀ, ਸਾਰੇ ਵੀਰਾਂ ਨੂੰ ਪਤਾ ਹੋਏਗਾ, ਆਪਾਂ ਗੱਲ ਸੁਣਦੇ ਹੁੰਦੇ ਸੀ, ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਇਹ ਅਕਾਲੀ ਦਲ ਦਾ ਹਰਿਆਵਲ ਦਸਤਾ। ਅੱਜ ਲੱਭਦਾ ਕਿਤੇ ਹਰਿਆਵਲ ਦਸਤਾ? ਮੈਨੂੰ ਦੱਸੋ ਕੋਈ ਨਾਂ ਲੈਂਦਾ ਅੱਗੇ ਆਉਣ ਦਾ? ਇੱਕ ਤਾਂ ਸਾਡੇ ਆਪਣੇ ਲੀਡਰ ਜਿਹੜੇ ਆ ਉਹ ਗਦਾਰ ਬਣ ਗਏ, ਉਹ ਲੱਭਦੇ ਨੇ ਕਿਤੇ। ਮੈਂ ਡਾਕਟਰ ਸਾਹਿਬ ਕਿਸੇ ਦਾ ਪੜ੍ਹ ਰਿਹਾ ਸੀ, ਇਕਬਾਲ ਦਾ ਸ਼ੇਰ, ਕਹਿੰਦੇ ਨੇ ਜਿਹੜੀ ਕੌਮ ਦੇ ਜਵਾਨ ਜਿੰਦੇ ਨੇ ਨਾ, ਉਸ ਕੌਮ ਕੋ ਸ਼ਮਸ਼ੀਰ ਕੀ ਹਾਜਤ ਨਹੀਂ ਰਹਿਤੀ, ਜਿਸਕੇ ਜਵਾਨੋਂ ਕੀ ਖੁਦੀ ਹੋ ਸੂਰਤੇ ਫੌਲਾਦ। ਜਿਹਦੇ ਜਵਾਨਾਂ ਦੀ ਖੁਦੀ ਗੈਰਤ ਅਣਖੀ ਫੌਲਾਦ ਵਰਗੀ ਹੋਏ, ਉਹਨਾਂ ਤਲਵਾਰ ਕੀ ਫੜ ਕੇ ਕਰਨੀ ਹੈ। ਸੋ ਇਹਨਾਂ ਨੇ ਸਾਡੀ ਜਵਾਨੀ ਜਿਹੜੀ ਹੈ ਉਹ ਖਤਮ ਕਰਤੀ। ਔਰ ਹੁਣ ਇਹ ਕਾਰਨ ਨੇ ਜਿਹਦੇ ਕਰਕੇ ਅਸੀਂ ਵੱਖਣਾ ਹੋਣਾ ਚਾਹੁੰਦੇ ਹਾਂ। ਇਹਨਾਂ ਦੇ ਨਾਲ ਇਹ ਹੇਰਾ ਫੇਰੀ ਦਾ ਜਿਹੜਾ ਹੈ ਨਾ, ਜਿਹਦੇ ਨਾਲ ਅਸੀਂ ਲੱਗੇ ਹਾਂ, ਅਸੀਂ ਉਹਦੀ ਗੋਦ 'ਚ ਤੇ ਪੈ ਗਏ, ਜਿਹਨੂੰ ਭਾਰਤ ਮਾਂ ਕਹਿੰਦੇ ਹਾਂ, ਪਰ ਉਹਨੇ ਸਾਨੂੰ ਮੁਤਬੰਨਾ ਪੁੱਤ ਜਿਹੜਾ ਹੈ ਉਹ ਸਮਝ ਲਿਆ। ਸਾਡੇ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ। ਸੋ ਜੇ ਬੰਦਾ ਬਹਾਦਰ ਸਿੰਘ ਉਹ ਰਾਜ ਵਾਪਸ ਲਿਆ ਸਕਦਾ ਸੀਗਾ, ਤੇ ਇਸ ਵੇਲੇ ਜਿਹੜੀ ਸਿੱਖ ਕੌਮ ਦਰਦ ਲੈ ਕੇ ਬੈਠੀ ਆ, ਆਪਾਂ ਕਹਿੰਦੇ ਰੈਫਰੈਂਡਮ ਤੇ ਸਾਨੂੰ ਸ਼ੱਕ ਆ।
ਮੈਂ ਕੱਲ ਰਾਤ ਡਾਕਟਰ ਟੀਨਾ ਸਾਹਿਬ ਨਾਲ ਵੀ ਗੱਲਾਂ ਕਰ ਰਿਹਾ ਸੀ, ਕਹਿੰਦੇ ਸ਼ਾਇਦ 10% ਲੋਕ ਜਿਹੜੇ ਰੈਫਰੈਂਡਮ ਤੇ ਵੋਟ ਪਾਉਣ। ਮੈਂ ਕਿਹਾ ਨਹੀਂ ਡਾਕਟਰ ਸਾਹਿਬ, ਉਹ ਦਰਦ ਜਿਹੜਾ ਉਸ ਵੇਲੇ ਸਿੱਖਾਂ ਨੂੰ ਸਰਹੰਦ ਦੀ ਗੜੀ ਦਾ ਸੀਗਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਨੀਹਾਂ ਵਿੱਚ ਚੁਣਦਾ ਸੀ, ਅੱਜ ਵੀ ਉਹ ਦਰਦ ਜਿਹੜੇ ਨੇ ਸਿੱਖ ਆਪਣੇ ਮਨਾਂ 'ਚ ਲੈ ਕੇ ਬੈਠੇ ਰਹੇ ਨੇ। ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਤੇ ਬੰਦੂਕਾਂ ਕੋਲ ਸੀ, ਉਹ ਦਰਦ ਜਿਹੜਾ ਸੀ ਆਪਣਾ ਪੂਰਾ ਕਰ ਲਿਆ। ਬਾਕੀ ਸਿੱਖ ਉਸ ਉਡੀਕ ਵਿੱਚ ਨੇ। ਰੈਫਰੈਂਡਮ ਵਿੱਚ ਸਾਡਾ ਜ਼ਰੂਰ ਸਾਥ ਮਿਲੇਗਾ। ਮੈਂ ਸੌਰੀ, ਮਾਫ ਕਰਨਾ, ਮੈਂ ਟਾਈਮ ਜ਼ਿਆਦਾ ਲੈ ਗਿਆ ਇਸ ਵੇਗ 'ਚ ਵਿਆਹ ਹੋਇਆ। ਮੈਂ ਇੱਕ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਨ ਲੱਗਿਆ ਇੱਕ ਗੱਲ ਕਵਾਂਗਾ ਕਿ ਭੁੱਲ ਕੇ ਸਾਰੇ ਸਿੱਖ ਜਿਹੜੇ ਨੇ, ਭੁੱਲ ਕੇ ਵੈਰ ਵਿਰੋਧ ਜੋ ਸਾਰੇ, ਸਿੰਘੋ ਆਜੋ ਛੱਡ ਜਕਾਰੇ, ਜਿੱਤ ਸੱਚ ਦੀ ਇੱਕ ਦਿਨ ਹੋਣੀ, ਬੇੜੀ ਡੁੱਬੂ ਪਾਪ ਦੀ, ਆਜੋ ਇਕੱਠੇ ਹੋ ਕੇ ਲੜੀਏ ਜੰਗ ਇਨਸਾਫ ਦੀ। ਤੇ ਅਸਾਂ ਪਹੁੰਚਣਾ ਆਪਣੇ ਨਿਸ਼ਾਨਿਆਂ ਤੇ, ਇਹ ਕੌਣ ਨੇ ਸਾਨੂੰ ਅਟਕਾਉਣ ਵਾਲੇ, ਜੱਗ ਜਾਣਦਾ ਅਸੀਂ ਨਹੀਂ ਮਿਟ ਸਕਦੇ, ਮਿਟ ਗਏ ਜੋ ਸਾਨੂੰ ਮਿਟਾਉਣ ਵਾਲੇ। ਸਤਿ ਸ੍ਰੀ ਅਕਾਲ। ਮੈਂ ਐਪਰੀਸ਼ੀਏਟ ਕਰਦਾ ਸਿੱਖ ਕਲਚਰ ਸੁਸਾਇਟੀ ਨੇ ਬਹੁਤ ਵਧੀਆ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇਹ ਕਾਰਜ ਕੀਤਾ ਹੈ, ਔਰ ਮੈਂ ਬੇਨਤੀ ਕਰਾਂਗਾ ਕਿ ਹੋ ਸਕੇ ਤੇ ਹਰ ਸਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ, ਇਸ ਤਰੀਕ ਨੂੰ 21 ਜੂਨ ਨੂੰ ਉਹ ਸੁਰਗਵਾਸ ਹੋਏ ਨੇ, ਸ਼ਰਧਾ ਦੇ ਫੁੱਲ ਭੇਟ ਕੀਤੇ ਜਾਇਆ ਕਰਨ। ਹੋਰ ਵੀ ਕੁਝ ਗੱਲਾਂ ਕਹਿਣ ਵਾਲੀਆਂ ਸੀਗੀਆਂ ਪਰ ਨਹੀਂ, ਮੈਂ ਸੌਰੀ, ਮੈਂ ਮਾਫੀ ਮੰਗਦਾ, ਮੈਂ ਟਾਈਮ ਅੱਗੇ ਬਹੁਤ ਲੈ ਗਿਆ। ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ, ਗੁਰੂ ਮਾਫ ਕਰਨ ਯੋਗ ਹੈ, ਸੰਗਤ ਬਖਸ਼ਣ ਯੋਗ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਾਸਟਰ ਹਰਦੇਵ ਸਿੰਘ ਜੀ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜਦੋਂ ਬੰਦਾ ਆਪਣੇ ਪਰਮ ਮਿੱਤਰ ਜਾਂ ਪਿਆਰਿਆਂ ਨੂੰ ਯਾਦ ਕਰਦਾ ਹੈ, ਟਾਈਮ ਐਟੋਮੈਟਿਕਲੀ ਜ਼ਿਆਦਾ ਲਿਆ ਜਾਂਦਾ ਹੈ। ਅਸੀਂ ਸਟੇਜ ਤੋਂ ਬੇਨਤੀ ਵੀ ਕਰਦੇ ਹਾਂ ਵੀ ਘੱਟ ਤੋਂ ਘੱਟ ਆਪਣੇ ਕੋਲ ਵੱਧ ਤੋਂ ਵੱਧ ਬੁਲਾਰੇ ਹਨ, ਥੋੜ੍ਹੇ ਸਮੇਂ ਵਿੱਚ ਸੀਮਿਤ ਰੱਖੀਏ। ਹੁਣ ਮੈਂ ਬੇਨਤੀ ਕਰਾਂਗਾ ਭਾਈ ਈਸ਼ਰ ਸਿੰਘ ਜੀ ਉਹ ਸਟੇਜ 'ਤੇ ਆ ਜਾਣ। ਉਹ 10 ਮਿੰਟ ਤੱਕ ਆਪ ਜੀ ਨੂੰ ਕਥਾ, ਸਾਡੇ ਗੁਰੂ ਘਰ ਵਿੱਚ ਹੋਰ ਵੀ ਪ੍ਰੋਗਰਾਮ ਬਹੁਤ ਉੱਚੇ ਪੱਧਰ 'ਤੇ ਚੱਲਦੇ ਹਨ। ਸਾਰੇ ਪ੍ਰੋਗਰਾਮ ਗੁਰਮਤਿ ਕੈਂਪ, ਜਿਵੇਂ ਕਿ 22 ਤਰੀਕ ਨੂੰ ਅਸੀਂ ਬੱਚਿਆਂ ਦੀਆਂ ਖੇਡਾਂ ਕਰਾ ਰਹੇ ਹਾਂ ਸਮੋਕੀ ਪਾਰਕ ਦੇ ਵਿੱਚ। ਉਸ ਤੋਂ ਬਾਅਦ 20 ਅਗਸਤ ਨੂੰ ਨਗਰ ਕੀਰਤਨ ਕਰਾ ਰਹੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਭਾਈ ਬੂਟਾ ਸਿੰਘ ਜੀ ਖਰੋਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਸਟੇਜ 'ਤੇ ਆ ਜਾਣ। ਉਹਨਾਂ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਸਾਂ, ਹੁਣ ਸਟੇਜ 'ਤੇ ਆ ਜਾਣ। ਉਹ ਵੀ ਆਪਣੇ ਸ਼ਰਧਾ ਦੇ ਫੁੱਲ ਡਾਕਟਰ ਗੁਰਮੀਤ ਸਿੰਘ ਔਲਖ ਜੀ ਨੂੰ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਡਾਕਟਰ ਗੁਰਮੀਤ ਸਿੰਘ ਔਲਖ ਅਤੇ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ। ਭਾਈ ਤਾਰੂ ਸਿੰਘ ਉਹਨਾਂ ਦੀ ਯਾਦ ਅੱਜ ਵੀ ਲਾਹੌਰ ਦੇ ਵਿੱਚ ਉਸੇ ਤਰ੍ਹਾਂ ਬਣੀ ਹੋਈ ਆ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਯਾਦਗਾਰਾਂ ਕਿਵੇਂ ਬਣੀਆਂ? ਜਦੋਂ ਕੌਮ ਦੇ ਕੋਲ ਆਪਣਾ ਰਾਜ ਭਾਗ ਸੀ। ਅੱਜ ਪਾਕਿਸਤਾਨ ਦੇ ਵਿੱਚ 360 ਤੋਂ ਵੱਧ ਇਤਿਹਾਸਕ ਗੁਰਦੁਆਰੇ ਨੇ। ਇਹ ਗੁਰਦੁਆਰੇ ਉਦੋਂ ਬਣੇ ਜਦੋਂ ਲਾਹੌਰ ਦੇ ਵਿੱਚ ਕੌਮ ਦਾ ਰਾਜ ਭਾਗ ਬਣਿਆ। ਦਿੱਲੀ ਦੇ ਅੱਜ ਗੁਰਦੁਆਰੇ ਨੇ ਜਿਹੜੇ, ਇਹ ਉਦੋਂ ਬਣੇ ਜਦੋਂ 1783 ਵਿੱਚ ਸਿੱਖਾਂ ਦੀ ਐਂਟਰੀ ਦਿੱਲੀ ਦੇ ਵਿੱਚ ਹੋਈ। ਇਹ ਹਜੂਰ ਸਾਹਿਬ, ਪਟਨਾ ਸਾਹਿਬ ਦੇ ਤਖਤ ਵੀ ਉਦੋਂ ਬਣੇ ਜਦੋਂ ਖਾਲਸੇ ਦਾ ਰਾਜ ਲਾਹੌਰ ਦੇ ਵਿੱਚ ਸੀਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਔਲਖ ਦੇ ਜੀਵਨ ਬਾਰੇ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ। ਉਹ ਇਸ ਸਦੀ ਦੇ ਖਾਲਿਸਤਾਨ ਦੇ ਬਹੁਤ ਵੱਡੇ ਇੱਕ ਪਿੱਲਰ ਸਨ, ਜਿਹੜੇ ਚੜ੍ਹਦੀ ਕਲਾ ਦੇ ਵੀ ਪ੍ਰਤੀਕ ਸਨ। ਜਿਹੜੀ ਹਿਸਟਰੀ ਉਹ ਜ਼ਿੰਦਗੀ ਦੇ ਵਿੱਚ ਬਣਾ ਕੇ ਗਏ ਨੇ, ਉਹ ਇੱਕ ਅਵੇਕਲੀ ਕਿਸਮ ਦੀ ਹਿਸਟਰੀ ਹੈ, ਜਿਨ੍ਹਾਂ ਨੇ ਇੱਥੇ ਕਾਂਗਰਸ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਕੰਮ ਕੀਤਾ ਅਤੇ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਤਕਰੀਬਨ ਜਿੰਨੀਆਂ ਵੀ ਕਮੇਟੀਆਂ ਆਈਆਂ, ਸਾਰਿਆਂ ਨੇ ਉਹਨਾਂ ਦੀ ਇਸ ਕਾਰਜ ਦੇ ਵਿੱਚ ਮਦਦ ਕੀਤੀ। ਅੱਜ ਅਮਰੀਕਾ ਦੀਆਂ 2 ਵੱਡੀਆਂ ਸਟੇਜਾਂ, ਸਿੱਖ ਕਲਚਰ ਸੁਸਾਇਟੀ ਨਿਊਯਾਰਕ ਅਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ, ਦੋਨਾਂ ਸਟੇਜਾਂ ਦੇ ਉੱਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਭੋਗ ਪਾਏ ਜਾ ਰਹੇ ਨੇ। ਅਤੇ ਦੋਨਾਂ ਸਟੇਜਾਂ 'ਤੇ ਉਹਨਾਂ ਦੀਆਂ, ਦੋਨਾਂ ਗੁਰਦੁਆਰਿਆਂ ਦੇ ਵਿੱਚ ਹੀ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਨੇ। ਮੈਂ ਸਮਝਦਾ ਕਿ ਜਿਹੜੇ ਸਾਡੇ ਆਉਣ ਵਾਲੇ, ਜਿਹੜੇ ਅੱਜ ਮੌਜੂਦਾ ਵੀ ਸਾਡੇ ਡੈਡੀਕੇਟਡ ਖਾਲਿਸਤਾਨੀ ਨੇ, ਸਾਨੂੰ ਸਾਰਿਆਂ ਦੀ ਯਾਦ, ਜਦੋਂ ਵੀ ਮੈਂ ਸਮਝਦਾ ਕਿ ਖਾਲਿਸਤਾਨੀ ਵੀਰ ਇਸ ਦੁਨੀਆ 'ਚੋਂ ਜਾਵੇ,
ਉਹਨੂੰ ਪੂਰਾ ਖਾਲਿਸਤਾਨੀ ਸਨਮਾਨਾਂ ਦੇ ਨਾਲ ਆਪਾਂ ਤੋਰੀਏ, ਭਾਵੇਂ ਉਹ ਕਿਸੇ ਵੀ ਜਥੇਬੰਦੀ ਦੇ ਵਿੱਚ ਹੋਵੇ। ਜਿਹੜਾ ਵੀ ਟਰੂ ਖਾਲਿਸਤਾਨੀ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨੂੰ ਖਾਲਿਸਤਾਨੀ ਸਨਮਾਨਾਂ ਦੇ ਨਾਲ ਇੱਥੋਂ ਤੋਰੀਏ। ਜਿੱਥੋਂ ਤੱਕ ਗੱਲ ਏਕਤਾ ਦੀ ਆ, ਇੱਕ ਗੱਲ ਜ਼ਿਹਨ ਦੇ ਵਿੱਚ ਆਪਾਂ ਰੱਖ ਲਈਏ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਖਾਲਿਸਤਾਨੀਆਂ ਦਾ ਦੋਸਤ ਜਿਹੜਾ ਉਹ ਹਿੰਦੁਸਤਾਨੀ ਨਹੀਂ ਹੋ ਸਕਦਾ। ਖਾਲਿਸਤਾਨੀਆਂ ਦਾ ਦੋਸਤ ਜਿਹੜਾ ਉਹ ਖਾਲਿਸਤਾਨੀ ਹੀ ਹੋ ਸਕਦਾ। ਇਹ ਜਦ ਮਰਜ਼ੀ ਬੈਠ ਕੇ ਫੈਸਲਾ ਅਸੀਂ ਕਰ ਲਈਏ। ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਔਲਖ ਜਿਹੜੀ ਸਾਨੂੰ ਵਿਚਾਰਧਾਰਾ ਛੱਡ ਗਏ ਨੇ, ਇਹਨੂੰ ਆਪਾਂ ਲਿਬਰੇਟ ਕਿਵੇਂ ਕਰਨਾ, ਇਹਨੂੰ ਪੰਜਾਬ ਦੇ ਵਿੱਚ ਲਾਮਬੰਦ ਕਿਵੇਂ ਕਰਨਾ, ਇਹਨੂੰ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਲਾਮਬੰਦ ਕਿਵੇਂ ਕਰਨਾ। ਹੁਣ ਸਾਨੂੰ ਇਹ ਉਹ ਛੱਡ ਕੇ ਜਿਹੜੀ ਡਿਊਟੀ ਗਏ ਨੇ, ਇਹਨੂੰ ਆਪਾਂ ਨਿਭਾਈਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੱਥੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਜਾਂਦੇ ਨੇ, ਉੱਥੇ ਉਹਨਾਂ ਦੀ ਸੋਚ ਦੀ ਲੜਾਈ ਪੀਸਫੁਲ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਲੜੀ ਜਾਂਦੀ ਹੈ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਕੇਸ ਨੂੰ ਸੁਪਰੀਮ ਕੋਰਟ ਤੋਂ ਜਿੱਤ ਕੇ ਲੋਕਾਂ ਦੇ ਚਾਰ ਦੀਵਾਰੀ ਚੋਂ ਬਾਹਰ ਕੱਢ ਕੇ ਫੀਲਡ ਦੇ ਵਿੱਚ ਲੈ ਜਾਂਦਾ। ਅੱਜ ਪੰਜਾਬ ਦਾ ਕੋਈ ਐਸਾ ਪਿੰਡ ਜਾਂ ਕਸਬਾ ਨਹੀਂ ਜਿੱਥੇ ਖਾਲਿਸਤਾਨ ਦੀ ਗੱਲ ਨਹੀਂ ਹੁੰਦੀ। ਖਾਲਿਸਤਾਨ ਇੱਕ ਦਿਨ ਜ਼ਰੂਰ ਬਣੂਗਾ। ਇਹ ਦੇਸ਼ ਜਿਹੜੀ ਆ ਸਦੀ ਚੜ੍ਹ ਗਈ ਆ। ਇਹ ਸਦੀ ਜਿਹੜੀ ਆ ਇਹ ਹੁਣ ਸਾਊਥ ਏਸ਼ੀਆ ਦੀ ਸਦੀ ਆ, ਅਤੇ ਤੁਹਾਡਾ ਦੇਸ਼ ਜਿਹੜਾ ਦੁਨੀਆ ਦੇ ਨਕਸ਼ੇ ਵਿੱਚ ਆਊਗਾ। ਇਹ ਡੁੱਲਿਆ ਹੋਇਆ ਖੂਨ ਕਦੇ ਵੀ ਜਾਇਆ ਨਹੀਂ ਜਾਊਗਾ, ਕਿਉਂਕਿ ਸਮਾਂ ਬਹੁਤ ਹੋ ਗਿਆ। ਤੁਸੀਂ ਸਾਰੇ ਐਕਟੀਵਿਸਟ ਇੱਥੇ ਬੈਠੇ ਹੋ। ਆਓ ਆਪਾਂ ਇਹਨੂੰ ਲਿਬਰੇਟ ਕਿਵੇਂ ਕਰਨਾ, ਖਾਲਿਸਤਾਨ ਦੀ ਮੰਜ਼ਿਲ ਵੱਲ ਵਧਣਾ ਕਿਵੇਂ ਆ, ਇਹਦੇ ਲਈ ਆਪਾਂ ਰਲ ਮਿਲ ਕੇ ਸਾਰੇ ਕੰਮ ਕਰੀਏ। ਮੈਂ ਤੁਹਾਡਾ ਸਾਰਿਆਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, 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 ਜਿੰਦਾਬਾਦ। ਬੋਲੇ ਸੋ ਨਿਹਾਲ। ਅਸੀਂ ਬੜੇ ਧੰਨਵਾਦੀ ਹਾਂ ਭਾਈ ਬੂਟਾ ਸਿੰਘ ਜੀ ਖਡੋਰ। ਹੁਣ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਉਹ ਆਉਣ ਵਾਲੇ ਸਾਰੇ ਜਥਿਆਂ ਦਾ, ਜਥੇਬੰਦੀਆਂ ਦਾ, ਸਮੂਹ ਸੰਗਤ ਦਾ ਧੰਨਵਾਦ ਕਰਨਗੇ। ਅੰਤ ਵਿੱਚ ਸਾਰੇ ਸੱਜਣ ਜੋ ਵੀ ਸੰਗਤ ਆਈ ਹੈ, ਸਾਰਿਆਂ ਦੇ ਹੱਥ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਅਰਦਾਸ ਤੋਂ ਬਾਅਦ ਅੱਜ ਜਾਣਾ ਹੈ। ਸਾਡੀ ਸੱਚੀ ਸ਼ਰਧਾਂਜਲੀ ਡਾਕਟਰ ਔਲਖ ਸਾਹਿਬ ਨੂੰ ਇਹੀ ਹੋਊਗੀ, ਅਸੀਂ ਸਾਰੇ ਬੈਠ ਕੇ ਅਰਦਾਸ ਕਰਾ ਕੇ ਤੇ ਸਾਰਾ ਸਮਾਪਤੀ ਕਰਕੇ ਜਾਈਏ। ਭਾਈ ਸਾਹਿਬ ਤੋਂ ਬਾਅਦ ਸਾਡੇ ਕੋਲ ਇੱਕ ਢਾਡੀ ਜਥਾ ਵੀ ਬੈਠਾ ਹੈ, ਜਿਨ੍ਹਾਂ ਨੇ ਆਪਾਂ ਨੂੰ ਸ਼ਹੀਦਾਂ ਦੀਆਂ ਵਾਰਾਂ ਸੁਣਾਉਣੀਆਂ ਨੇ, ਉਹ ਵੀ ਅਸੀਂ ਸੁਣਨੀਆਂ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੈਠੋ, ਬੈਠ ਕੇ ਆਪਾਂ ਸਾਰਾ ਪ੍ਰੋਗਰਾਮ ਸਮਾਪਤ ਕਰਕੇ ਜਾਣਾ ਹੈ। ਹੁਣ ਮੈਂ ਬੇਨਤੀ ਕਰਾਂਗਾ ਭਾਈ ਕੁਲਦੀਪ ਸਿੰਘ ਜੀ ਢਿੱਲੋਂ ਆ ਜਾਓ ਸਟੇਜ ਤੇ, ਸਾਰਿਆਂ ਦਾ ਧੰਨਵਾਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰੂ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਅੱਜ ਜੋ ਡਾਕਟਰ ਗੁਰਮੀਤ ਸਿੰਘ ਜੀ ਔਲਖ ਸਾਡੇ ਵਿੱਚ ਨਹੀਂ ਹਨ, ਪਰ ਮੈਂ ਜੋ ਬੈਠਾ ਸਵੇਰ ਤੋਂ ਫੀਲ ਕਰ ਰਿਹਾ ਸੀ, ਭਾਵੇਂ ਅੱਜ ਉਹ ਸਾਡੇ ਵਿੱਚ ਨਹੀਂ ਹਨ, ਇੰਝ ਲੱਗਦਾ ਹੈ ਕਿ ਉਹਨਾਂ ਦੀ ਰੂਹ ਅੱਜ ਸਾਡੇ ਸਿੰਘਾਂ ਵਿੱਚ ਹੈ। ਸੱਚੀ ਸ਼ਰਧਾਂਜਲੀ ਅਸੀਂ ਜਿਹੜੀ ਕਹਿ ਰਹੇ ਹਾਂ, ਮੈਂ ਫੀਲ ਕਰਦਾ ਹਾਂ ਕਿ ਸੱਚੀ ਸ਼ਰਧਾਂਜਲੀ ਜੋ ਸਾਡੇ ਵੀਰ ਭੈਣਾਂ ਬੱਚੇ ਸੁਬਾਹ ਤੋਂ ਲੈ ਕੇ ਹੁਣ ਤੱਕ ਬੈਠੇ ਹਨ, ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਕਿਉਂਕਿ ਜਿਹੜਾ ਉਹਨਾਂ ਨੇ ਕੰਮ ਕੌਮ ਲਈ ਕੀਤਾ ਹੈ, ਇਹ ਉਹਨਾਂ ਦੇ ਹਿੱਸੇ ਆਇਆ ਹੈ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਸੱਚਾ ਸੁੱਚਾ ਲੀਡਰ ਹੁੰਦਾ ਹੈ, ਉਸ ਨੂੰ ਕੌਮਾਂ ਕਦੀ ਵੀ ਨਹੀਂ ਭੁਲਾਉਂਦੀਆਂ, ਹਮੇਸ਼ਾ ਯਾਦ ਰੱਖਦੀਆਂ ਹਨ। ਸਾਡੇ ਵਿੱਚੋਂ ਹੀ ਕਈ ਸਿੰਘ ਸੰਘਰਸ਼ ਲੜਦੇ ਹੋਏ ਚਲੇ ਗਏ ਹਨ। ਆਪ ਜੀ ਨੂੰ ਵੀ ਪਤਾ ਹੈ ਕਿ ਕਿੰਨਾ ਕੁ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਅਸੀਂ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਜ਼ਰੂਰ ਵੱਢਾਂਗੇ। ਬਾਕੀ ਸਾਧ ਸੰਗਤ ਜੀ, ਮੇਰੇ ਤੋਂ ਜਿੰਨੇ ਵੀ ਪਹਿਲਾਂ ਬੁਲਾਰੇ ਬੋਲ ਕੇ ਗਏ ਹਨ, ਬਹੁਤ ਸਿਆਣੇ ਅਤੇ ਡਾਕਟਰ ਗੁਰਮੀਤ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਆਪਣਾ ਟਾਈਮ ਬਤੀਤ ਕੀਤਾ, ਸਾਰਾ ਕੁਝ ਆਪ ਜੀ ਨੂੰ ਦੱਸ ਗਏ ਹਨ। ਮੈਂ ਸਾਰੀ ਸੰਗਤ ਦਾ, ਦੂਰੋਂ ਨੇੜਿਓਂ ਚੱਲ ਕੇ ਆਏ ਜਿੰਨੇ ਵੀ ਸੰਗਤ ਜਾਂ ਸਾਡੇ ਕੌਮ ਦੇ ਲੀਡਰ, ਜਥੇਬੰਦੀਆਂ, ਸਮੂਹ ਗੁਰੂ ਘਰਾਂ ਦੇ ਪ੍ਰਬੰਧਕ ਪਹੁੰਚੇ ਹਨ, ਤਹਿ ਦਿਲੋਂ ਸਿੱਖ ਕੌਂਸਲ ਸੁਸਾਇਟੀ ਵੱਲੋਂ ਧੰਨਵਾਦ ਕਰਦਾ ਹਾਂ।
ਮੈਂ ਮਾਫੀ ਚਾਹੁੰਦਾ ਹਾਂ ਉਚੇਚੇ ਤੌਰ 'ਤੇ ਜੋ ਸਾਡੇ ਕੀਰਤਨੀਏ ਕਥਾਵਾਚਕ ਢਾਡੀ ਜਾਂ ਗੁਰੂ ਘਰ ਦੇ ਸੇਵਾਦਾਰ ਹਨ, ਇਹਨਾਂ ਦਾ ਟਾਈਮ ਅੱਜ ਅਸੀਂ ਵਰਤਿਆ ਹੈ। ਪਰ ਇਹ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਹਨ, ਟਾਈਮ ਜੋ ਸਾਡੇ ਬੁਲਾਰੇ ਹਨ ਅਸੀਂ ਉਹਨਾਂ ਨੂੰ ਵੀ ਜ਼ਰੂਰ ਦੇਣਾ ਹੁੰਦਾ ਹੈ। ਮੈਂ ਦੁਬਾਰਾ ਇਹਨਾਂ ਤੋਂ ਖਿਮਾ ਦਾ ਜਾਚਕ ਹਾਂ। ਨਾਲ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਅੱਗੇ ਤੋਂ ਸੱਚੀ ਸ਼ਰਧਾਂਜਲੀ ਜਿਹਨੂੰ ਆਪਾਂ ਜੇ ਚਾਹੁੰਦੇ ਹਾਂ, ਤੇ ਜਦੋਂ ਵੀ ਕੋਈ ਵੇਖੋ ਇਹ ਜਿਹੜੀ ਲੜਾਈ ਹੈ ਖਤਮ ਨਹੀਂ ਹੋਈ। ਆਪਾਂ ਜੋ ਇਸ ਧਰਤੀ 'ਤੇ ਰਹਿ ਕੇ ਕਰ ਸਕਦੇ ਹਾਂ, ਕੋਈ ਮੁਜ਼ਾਹਰਾ ਕਰ ਸਕਦੇ ਹਾਂ, UN ਗਾੜੀ ਆਪਾਂ ਮੁਜ਼ਾਹਰੇ ਕਰ ਸਕਦੇ ਹਾਂ, ਜਾਂ ਕੋਈ ਇੰਡੀਆ ਤੋਂ ਲੀਡਰ ਆਉਂਦਾ ਹੈ ਆਪਾਂ ਉਹਨਾਂ ਦੇ ਅਗੇਂਸਟ ਆਵਾਜ਼ ਬੁਲੰਦ ਕਰ ਸਕਦੇ ਹਾਂ। ਜਿਸ ਤਰ੍ਹਾਂ 2020 ਰਿਫਰੈਂਡਮ ਸਿੱਖ ਫਾਰ ਜਸਟਿਸ ਵਾਲੇ ਕਰਵਾ ਰਹੇ ਹਨ, ਅਸੀਂ ਉਹਨਾਂ ਦਾ ਸਾਥ ਦੇ ਸਕਦੇ ਹਾਂ। ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆਪ ਸਭ ਬਗੈਰ ਜਦੋਂ ਵੀ ਕੋਈ ਜਥੇਬੰਦੀ ਕਦੀ ਵੀ ਇਹੋ ਜਿਹਾ ਪ੍ਰੋਗਰਾਮ ਲਿਖੇ, ਸਾਡੀ ਇੱਕ ਆਵਾਜ਼ ਦੇ ਤੁਸੀਂ ਸਾਰੇ ਸਾਡੇ ਭੈਣ ਭਰਾ ਪਹੁੰਚਿਆ ਕਰੋ। ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਬੋਲਦਿਆਂ ਦਾਸ ਕੋਲੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਹੁਣ ਮੈਂ ਬੇਨਤੀ ਕਰੂੰਗਾ ਕਿ ਡਾਕਟਰ ਗੁਰਮੀਤ ਸਿੰਘ ਔਲਖ ਹੋਰਾਂ ਦੀ ਜੋ ਇਹ ਤਸਵੀਰ ਹੈ ਅਸੀਂ ਇਹ ਲੰਗਰ ਹਾਲ ਵਿੱਚ ਸੁਸ਼ੋਭਿਤ ਕਰਨ ਜਾ ਰਹੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪ ਸਭ ਜੋ ਵੀ ਨਾਲ ਚੱਲਣਾ ਚਾਹੁੰਦੇ ਹਨ ਉਹ ਸਾਡੇ ਨਾਲ ਜਾ ਕੇ ਆਪਾਂ ਇਹ ਹੁਕਮ ਹੋਇਆ ਹੈ ਭਾਈ ਸਾਹਿਬ ਹੋਰਾਂ ਨੂੰ ਕਿ ਅਰਦਾਸ ਤੋਂ ਬਾਅਦ ਹੀ ਇਹ ਫੋਟੋ ਆਪਾਂ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੇ ਧਰਮ ਪਠਾਰੋ। ਦੁਸ਼ਟ ਦੋਖੀਆਂ ਪਕੜ ਪਛਾੜੋ, यह काल करा हम जन्म। समझ लियो साधु सरमन, धर्म चलावन संत वारन। दुष्ट सरवन को लियो पारन, धर्म चलावन संत वारन। दुष्ट सरवन को लियो पारन। परम सत्कारयोग साधु सच्चे पातशाह जी की साजी नवादी गुरु साध संगत जी साहिबां की पावन पवित्र फतेह प्रवान करनी जी। वाहिगुरू जी का खालसा, वाहिगुरू जी की फतेह। बहुत ही बड़े भागां वाले हम सारे जो धन धन साहिब श्री गुरु ग्रंथ साहिब जी महाराज जी के पावन पवित्र चरणों में जुड़ बैठ के अपने विरसे की संभाल वास्ते ਆਪਾਂ ਵਿਚਾਰਾਂ ਕਰ ਰਹੇ ਸੀ। ਅੱਜ ਭਾਈ ਸਾਹਿਬ ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਵੀ ਸ਼ਹੀਦੀ ਪੁਰਬ ਮਨਾ ਰਹੇ ਹਾਂ। ਨਾਲ ਦੀ ਨਾਲ ਡਾਕਟਰ ਔਲਖ ਸਾਹਿਬ ਜੀ ਦਾ ਵੀ ਆਪਾਂ ਦਿਨ ਮਨਾ ਰਹੇ ਹਾਂ। ਦਾਸ ਇੱਕ ਬੇਨਤੀ ਕਰਦਾ ਹੈ ਕਿ ਸਾਨੂੰ ਸ਼ਖਸੀਅਤਾਂ ਦੇ ਬਾਰੇ ਬੋਲਣ ਨਾਲੋਂ ਉਹਨਾਂ ਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ ਦੀ ਗੱਲ ਕਰਨੀ ਚਾਹੀਦੀ। ਸਾਡੇ ਕੋਲ ਜਿਹੜੀ ਆਈਡੀਓਲੋਜੀ ਹੈ ਨਾ, ਉਹ ਐਸੀ ਆਈਡੀਓਲੋਜੀ ਹੈ ਜੋ ਕਿ ਸਾਰੇ ਸੰਸਾਰ ਦੇ ਵਿੱਚ ਅਸੀਂ ਰਾਜ ਕਰ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇਹ ਗੱਲ ਯਾਦ ਰੱਖਿਓ ਕਿ ਅੱਜ ਜੇ ਸਾਡੇ ਉੱਤੇ ਹਾਵੀ ਹੈ ਦੂਸਰੀ ਸਰਕਾਰਾਂ, ਇਸ ਵਾਸਤੇ ਹੈ ਕਿਉਂਕਿ ਆਈਡੀਓਲੋਜੀ ਨਾਲ ਚੱਲ ਰਹੀਆਂ ਨੇ। ਉਹ ਜ਼ਿਆਦਾ ਬੋਲਦੀਆਂ ਨਹੀਂ ਹਨ, ਕੰਮ ਕਰਦੀਆਂ ਨੇ। महाराज की बाणी है, गली जोग न होई, गली जोग न होई। महाराज कहते एक दृष्ट कर संसार जाने जोगी कई ऐसे। गुरु नानक सच्चे पातशाह का शब्द है। असी बहुत गल्लां करते हैं, साडी इंप्लीमेंटेशन तुसी जदों देखोगे ना बिल्कुल जीरो के उत्ते आके खड़ जाती है। तुसी देखो जदों समागम मनाने हुंदे ने, साडे बंदे थोड़ी देर आउंदे ने, बैठते ने, चले जाते हैं, फोटोआं खिचाउंदे ने, चले जाते हैं।
ਅਸੀਂ ਇਹ ਗੱਲ ਯਾਦ ਰੱਖੋ, ਜਦੋਂ ਕਸ਼ਟ ਵਿੱਚ ਦੀ ਲੰਘਣਾ ਹੁੰਦਾ ਤੇ ਉੱਥੇ ਜੇਲ੍ਹਾਂ ਵਿੱਚ ਵੀ ਬੈਠਣਾ ਪੈਂਦਾ, ਫਿਰ ਸਾਰਾ ਦਿਨ ਬੈਠਦੇ ਆ। ਤੇ ਜਿਹੜੇ ਬੰਦੇ ਦੇਖੋ ਬੜੀਆਂ ਬੜੀਆਂ ਰੈਲੀਆਂ ਕਰਦੇ ਨੇ, ਉਹ ਲੋਕਾਂ ਨੂੰ ਪੈਸੇ ਦੇ ਕੇ ਬਿਠਾਉਂਦੇ ਨੇ ਤਾਂ ਕਿ ਉਹਨਾਂ ਦੀ ਗਿਣਤੀ ਲੋਕਾਂ ਤੱਕ ਪਹੁੰਚੇ। ਕਿ ਸਾਡੇ ਕੋਲ ਬੜੀ ਗਿਣਤੀ ਸੀ, ਪਰ ਸਾਡੇ ਸ਼ਰਧਾ ਵਾਲੀ ਗਿਣਤੀ ਵੀ ਅੱਗੇ ਨਹੀਂ ਚੱਲਦੀ। ਸਾਡੇ ਸ਼ਰਧਾ ਵਾਲੇ ਵੀ ਬੰਦੇ ਬੈਠ ਕੇ ਇੱਥੇ ਸੁਣਦੇ ਨਹੀਂ ਹਨ। ਤੇ ਜਦੋਂ ਦੂਸਰੀਆਂ ਸਰਕਾਰਾਂ ਤੁਹਾਨੂੰ ਦੇਖਦੀਆਂ ਨੇ, ਉਹ ਦੇਖਦੇ ਨੇ ਕਿ ਇਹਨਾਂ ਦੇ ਮਗਰ ਤਾਂ ਕੋਈ ਹੈ ਹੀ ਨਹੀਂ। ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਜਦੋਂ ਵੀ ਐਸੀ ਕਾਂਗਰੀਗੇਸ਼ਨ ਹੋਵੇ, ਉਸ ਕਾਂਗਰੀਗੇਸ਼ਨ ਦੇ ਵਿੱਚ ਸਾਨੂੰ ਆਪਣੇ ਮਨ ਨੂੰ ਮਾਰ ਕੇ ਜ਼ਬਰਦਸਤੀ ਬੈਠਣਾ ਚਾਹੀਦਾ, ਇਹ ਦਿਖਾਉਣ ਵਾਸਤੇ ਕਿ ਭਾਈ ਅਸੀਂ ਸਾਰੇ ਹੀ ਸਹਿਮਤ, ਅਸੀਂ ਰੋਟੀ ਖਾਣ ਦੇ ਇੱਛੁਕ ਨਹੀਂ ਹਾਂ, ਅਸੀਂ ਘਰਾਂ ਨੂੰ ਜਾਣ ਦੇ ਇੱਛੁਕ ਨਹੀਂ ਹਾਂ। ਜਿਹੜੇ ਬੰਦੇ ਹਾਲੇ ਘਰਾਂ ਨੂੰ ਜਾਣ ਦੇ ਇੱਛੁਕ ਨੇ, ਜਿਹੜੇ ਬੰਦੇ ਹਾਲੇ ਰੋਟੀ ਖਾਣ ਕੇ ਘਰੇ ਨੂੰ ਚਲੇ ਜਾਣ ਦੇ, ਉਹ ਖਾਲਿਸਤਾਨ ਕੀ ਬਣਾਉਣਗੇ? ਵਿਚਾਰ ਕਰਿਓ। ਸਾਡੇ ਜੀਵਨ ਦੇ ਵਿੱਚ ਤਿਆਗ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਸਾਨੂੰ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਸਾਨੂੰ ਬਹੁਤ ਸਾਰੇ ਐਸੇ ਕਦਮ ਚੱਕਣੇ ਪੈਣਗੇ ਜਿੱਥੇ ਆਪਣੇ ਆਪ ਨੂੰ ਮਾਰਨਾ ਪੈਂਦਾ। ਸੋ ਇਸ ਗੱਲ ਤੇ ਵਿਚਾਰ ਕਰਿਓ ਐ ਗੁਰਸਿੱਖੋ ਕਿ ਜੀਵਨ ਦੇ ਵਿੱਚ ਤੁਹਾਡੇ ਨਾਲੋਂ ਸਭ ਤੋਂ ਜ਼ਿਆਦਾ ਕੰਮ ਕਰ ਰਹੀਆਂ ਉਹ ਸਰਕਾਰਾਂ ਨੇ ਜਿਹੜੀਆਂ ਬੜੀ ਅੱਛੇ ਤਰੀਕੇ ਨਾਲ ਸਟੈਬਲਿਸ਼ਡ ਨੇ। ਹੁਣ ਆਪਾਂ ਡਾਕਟਰ ਸਾਹਿਬ ਦਾ ਜ਼ਿਕਰ ਸੁਣ ਰਹੇ ਸੀ ਕਿ ਛੋਟੇ ਜਿਹੇ ਕਮਰੇ 'ਚ ਨੇ, ਇੱਕ ਟਾਈਪਰਾਈਟਰ ਸੀ ਉਹਨਾਂ ਕੋਲ, ਹੈ ਜੀ। ਵੀ ਮੇਰੇ ਮੂਹਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਨੇ, ਅਸੀਂ ਇਹਨਾਂ ਦੇ ਵੀ ਘਰ ਦੇਖੇ ਹੈ, ਯਾਨੀ ਛੋਟੇ ਜਿਹੇ ਕਮਰੇ 'ਚ ਬੈਠੇ ਨੇ ਵਿਚਾਰੇ। ਯਾਨੀ ਸਾਡੇ ਮਨ ਵਿੱਚ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਅਸੀਂ ਇਸਟੈਬਲਿਸ਼ ਨਹੀਂ ਕਰ ਰਹੇ, ਉਹਨਾਂ ਨੂੰ ਅਸੀਂ ਹੈਲਪ ਨਹੀਂ ਕਰ ਰਹੇ ਕਿ ਤੁਸੀਂ ਇਹਨੂੰ ਹੋਰ ਇਸਟੈਬਲਿਸ਼ਮੈਂਟ ਨੂੰ ਅੱਗੇ ਵਧਾਓ। ਜਿਵੇਂ ਹੁਣ 2 ਕਿਤਾਬਾਂ ਤੁਹਾਡੇ ਕੋਲ ਛਪ ਕੇ ਆਈਆਂ ਡਾਕਟਰ ਔਲਖ ਸਾਹਿਬ ਦੀਆਂ, ਸਾਨੂੰ ਹਰ ਲਾਇਬ੍ਰੇਰੀ ਦੇ ਵਿੱਚ ਇਹਨਾਂ ਨੂੰ ਭੇਜਣੀਆਂ ਚਾਹੀਦੀਆਂ। ਪਾਰਲੀਮੈਂਟ ਦੀ ਲਾਇਬ੍ਰੇਰੀ ਹੈ, ਹਾਰਵਰਡ ਯੂਨੀਵਰਸਿਟੀ ਦੀ ਲਾਇਬ੍ਰੇਰੀ ਹੈ, ਆਕਸਫੋਰਡ ਦੀ ਲਾਇਬ੍ਰੇਰੀ ਹੈ, ਹੋਰ ਦੂਸਰੇ ਵਿਦੇਸ਼ਾਂ ਵਿੱਚ ਰਸ਼ੀਆ ਵਿੱਚ ਲਾਇਬ੍ਰੇਰੀ ਹੈ, ਜਾਪਾਨ ਵਿੱਚ ਲਾਇਬ੍ਰੇਰੀਆਂ ਨੇ, ਸਿੰਗਾਪੁਰ ਵਿੱਚ ਲਾਇਬ੍ਰੇਰੀ ਹੈ, ਇੰਡੀਆ ਦੇ ਵਿੱਚ ਲਾਇਬ੍ਰੇਰੀ। ਸਾਨੂੰ ਡੋਨੇਟ ਕਰਨ ਵਾਸਤੇ ਕਿੰਨੀਆਂ ਕਿਤਾਬਾਂ ਚਾਹੀਦੀਆਂ ਨੇ, ਅਸੀਂ ਹਾਲੇ ਉਹੀ ਪ੍ਰਮੋਟ ਨਹੀਂ ਕਰ ਰਹੇ। ਜਿੱਥੇ ਲੋਕਾਂ ਨੇ ਰਿਸਰਚ ਕਰਨੀ ਆਉਣ ਵਾਲੇ ਟਾਈਮ 'ਚ, ਜਿੱਥੇ ਲੋਕਾਂ ਨੇ ਇਸ ਗੱਲ ਨੂੰ ਪੜ੍ਹ ਕੇ ਅੱਗੇ ਕੁਝ ਬੋਲਣਾ ਹੈ, ਅਸੀਂ ਉਸ ਲਾਇਬ੍ਰੇਰੀਜ਼ ਦੇ ਵਿੱਚ ਅੱਗੇ ਪਹੁੰਚ ਹੀ ਨਹੀਂ ਰਹੇ। ਸਾਨੂੰ ਹਰ ਇੰਡੀਆ ਦੀ ਲਾਇਬ੍ਰੇਰੀ, ਸਾਨੂੰ ਹਰ ਵਿਦੇਸ਼ ਦੀ ਲਾਇਬ੍ਰੇਰੀ ਵਿੱਚ ਪਹਿਲਾਂ ਤਾਂ ਕਿਤਾਬਾਂ ਪਹੁੰਚਾਓ। ਸਾਡੇ ਲੋਕਾਂ ਨੂੰ ਅੱਗੇ ਪਹੁੰਚਾਉਣ ਵਾਸਤੇ ਸਾਡੇ ਮੈਨੇਜਮੈਂਟ ਨੂੰ ਕੰਮ ਕਰਨ ਦੀ ਲੋੜ ਹੈ। ਤੁਹਾਨੂੰ ਪਤਾ ਹੈ ਬਹੁਤ ਸਾਰੇ 84 ਵੇਲੇ ਦੇ ਸਿੰਘ ਹਿੰਦੁਸਤਾਨ ਤੋਂ ਭੱਜ ਕੇ ਆਏ, ਇੱਥੇ ਪੈਸੇ ਕਮਾ ਕੇ ਟਰਾਲੇ ਚਲਾਉਂਦੇ ਨੇ। ਜੇ ਉਹਨਾਂ ਦੇ ਵਿੱਚ ਪੈਸੇ ਸ਼ਹੀਦੀ ਦਾ ਜਾਮ ਹੁੰਦਾ, ਉੱਥੇ ਮਰ ਜਾਂਦੇ। ਉੱਥੇ ਕਿਉਂ ਨਾ ਸ਼ਹੀਦ ਹੋਏ? ਉੱਥੋਂ ਤਾਂ ਭੱਜ ਕੇ ਇੱਥੇ ਆ ਕੇ ਪੈਸੇ ਕਮਾਉਣ ਦੇ ਚੱਕਰਾਂ 'ਚ ਪੈ ਗਏ। ਸੰਗਤ ਕੋਲ ਪੈਸੇ ਬਹੁਤ ਨੇ, ਪੈਸੇ ਦੀ ਕੋਈ ਚਿੰਤਾ ਨਹੀਂ ਹੈ ਇੱਥੇ। ਪਰ ਜਦੋਂ ਆਹ ਸਰੂਪ ਅਸੀਂ ਦੇਖਦੇ ਹਾਂ, ਇਹਨਾਂ ਸਰੂਪਾਂ ਦੇ ਨਾਲ ਸਾਡਾ ਵਿਸ਼ਵਾਸ ਘਟ ਜਾਂਦਾ। ਐ ਗੁਰਸਿੱਖੋ, ਆਪਣਾ ਵਿਸ਼ਵਾਸ ਬਣਾਉਣ ਵਾਸਤੇ ਇੱਕ ਆਈਡੀਓਲੋਜੀ ਬਣਾਓ ਕਿ ਸਾਨੂੰ ਮੂਵਮੈਂਟ ਨੂੰ ਕਿਵੇਂ ਚਲਾਉਣਾ ਹੈ। 3-4 ਗੁਰਸਿੱਖ ਸਾਡੇ ਕੋਲ ਬੈਠੇ ਹੁੰਦੇ ਨੇ, ਬਾਕੀ ਸਾਰੇ ਸਿੰਘ ਰੋਟੀ ਖਾ ਕੇ ਥੱਲੇ ਚਲੇ ਗਏ। ਐ ਗੁਰਸਿੱਖੋ, ਜੇ ਤੁਹਾਡੇ ਮਨ 'ਚ ਵਾਕਈ ਦਰਦ ਹੈ, ਇਸ ਦਰਦ ਨੂੰ ਤੁਸੀਂ ਸ਼ੋਅ ਕਰੋ। ਇਸ ਦਰਦ ਦੇ ਵਿੱਚ ਤੁਸੀਂ ਸਟ੍ਰੀਮ ਲਾਈਨ ਦੇ ਵਿੱਚ ਆਉਣ ਵਾਸਤੇ ਵੋਲੰਟੀਅਰ ਬਣੋ। ਜਦੋਂ ਤੱਕ ਆਪ ਨਹੀਂ ਨਾ ਬਣੇ ਹੋਏ, ਸਾਨੂੰ ਉਹ ਗੱਲ ਯਾਦ ਆਉਂਦੀ ਹੈ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ, ਜਿਸ ਸਮੇਂ ਡੱਲੇ ਨੇ ਆ ਕੇ ਕਿਹਾ, ਮਹਾਰਾਜ ਜੇ ਸਾਡੇ ਵਰਗਿਆਂ ਦੀ ਕਿਤੇ ਲੋੜ ਪਵੇ ਤੇ ਮਹਾਰਾਜ ਸਾਨੂੰ ਸੱਦ ਲਿਆ ਕਰੋ। ਜੇ ਅਨੰਦਪੁਰ ਸਾਹਿਬ ਨੇ ਸਾਨੂੰ ਸੱਦ ਲੈਂਦੇ ਤੇ ਇੰਨਾ ਕੁਝ ਨਾ ਹੁੰਦਾ। ਤੇ ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ, ਜਿਹੜੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਉਹ ਤਨਖਾਹਦਾਰ ਨਹੀਂ ਸਨ, ਉਹ ਪਿਆਰ ਦੇ ਸਦਕੇ ਖੜੇ ਸਨ। ਤੇ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਦੀ ਸਾਖੀ ਤੁਸੀਂ ਆਪ ਜਾਣਦੇ ਹੋ। ਸੋ ਕਹਿਣ ਦਾ ਭਾਵ ਸਮਝਣਾ ਜੀ, ਇੱਥੇ ਜਦੋਂ ਤੱਕ ਤੁਸੀਂ ਸਮਰਪਿਤ ਨਹੀਂ ਹੋਵੋਗੇ, ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਡੈਡੀਕੇਸ਼ਨ ਨਹੀਂ ਹੋਏਗੀ, ਜਦੋਂ ਤੱਕ ਤੁਸੀਂ ਇਸ ਸ਼ੋਅ ਨੂੰ ਦਿਖਾਉਣ ਵਾਸਤੇ ਪੂਰਾ ਆਪਣਾ ਕੱਟ ਅਖੀਰ ਤੱਕ ਜਦੋਂ ਤੱਕ ਮੁਖਵਾਕ ਨਾ ਹੋ ਜਾਏ, ਉਦੋਂ ਤੱਕ ਉੱਠੋ ਨਾ। ਰੋਟੀ ਖਾਣ ਦਾ ਤੁਹਾਡੇ ਮਨ 'ਚ ਖਿਆਲ ਨਹੀਂ ਹੋਣਾ ਚਾਹੀਦਾ ਸੀ, ਉਦੋਂ ਤੱਕ ਅਸੀਂ ਅੱਗੇ ਮੂਵ ਨਹੀਂ ਕਰ ਸਕਦੇ। ਸੋ ਦਾਸ ਦੀ ਇਹੀ ਬੇਨਤੀ ਸਭ ਤੋਂ ਪਹਿਲਾਂ ਹੈ ਕਿ ਜਥੇਬੰਦੀਆਂ ਤੁਸੀਂ ਬਾਹਰ ਸਾਡੇ ਵਾਸਤੇ ਇੱਕ ਮੁੱਢ ਹੋ। ਜਥੇਬੰਦੀਆਂ ਜਿਹੜੀ ਬਾਹਰ ਹੁਣ ਤੁਸੀਂ ਬੈਠੀਆਂ ਹੈਗੀਆਂ ਹੋ, ਤੁਹਾਡੇ ਮਨ ਵਿੱਚ ਜਿਤਨੇ ਵੀ ਤੁਹਾਡੇ ਸਿੰਘਾਂ ਦੇ ਨਾਲ ਲੌਬੀ ਹੈ, ਉਹਨਾਂ ਨੂੰ ਪਹਿਲਾਂ ਪ੍ਰੇਰਨਾ ਦਿਓ
ਕਿ ਜਦੋਂ ਵੀ ਐਸਾ ਕੋਈ ਸਮਾਗਮ ਹੋਵੇ ਅੰਤ ਤੱਕ ਭਾਈ ਆਪਾਂ ਨੇ ਉੱਠਣਾ ਨਹੀਂ, ਪਹਿਲੀ ਗੱਲ। ਦੂਜੀ ਗੱਲ, ਤੇ ਜਿਹੜੇ ਸਾਡੇ ਐਡਮਿਨਿਸਟ੍ਰੇਟਿਵ ਬੰਦੇ ਨੇ ਉਹਨਾਂ ਨੂੰ ਅੱਗੇ ਚਲਾਉਣ ਵਾਸਤੇ ਵੋਲੰਟੀਅਰ ਚਾਹੀਦੇ ਨੇ। ਉਸ ਵੋਲੰਟੀਅਰ ਵਾਸਤੇ ਤੁਸੀਂ ਸਮਰਪਿਤ ਹੋਵੋ ਤਾਂ ਕਿ ਕੰਮ ਅੱਗੇ ਤਾਂ ਚੱਲਣੇ ਨੇ। ਇਹ ਕੇਵਲ ਪੈਸੇ ਨਾਲ ਨਹੀਂ ਚੱਲਣੇ, ਇਹ ਵੋਲੰਟੀਅਰਸ ਦੇ ਨਾਲ ਚੱਲਣੇ ਨੇ। ਇਹ ਜਦੋਂ ਤੱਕ ਅੱਗੇ ਬੰਦੇ ਕਰਨ ਵਾਲੇ ਨਹੀਂ ਹੋਣੇ, ਪੈਸਾ ਜਿੰਨਾ ਮਰਜ਼ੀ ਤੁਹਾਡੇ ਬੈਂਕ 'ਚ ਪਿਆ ਰਹੇ, ਕੁਝ ਨਹੀਂ ਹੋਣਾ। ਸੋ ਇਸ ਗੱਲ ਨੂੰ ਹਿਰਦੇ 'ਚ ਵਸਾਓ ਕਿ ਜੀਵਨ ਦੇ ਵਿੱਚ ਵਿਦਿਆ ਬਹੁਤ ਉੱਚੀ ਚੀਜ਼ ਹੈ, ਬਹੁਤ ਉੱਚੀ ਚੀਜ਼। ਵਿਦਿਆ ਜਦੋਂ ਤੱਕ ਤੁਹਾਡੇ ਕੋਲ ਨਹੀਂ ਹੋਏਗੀ, ਤੁਸੀਂ ਉਦੋਂ ਤੱਕ ਜਿੰਨੇ ਕਾਂਗਰਸਮੈਨ ਨੇ, ਜਿਤਨੇ ਪਾਰਲੀਮੈਂਟਰੀਅਨਸ ਨੇ ਆਲ ਓਵਰ ਦ ਵਰਲਡ, ਜਿੰਨੇ UN ਤੇ NATO ਤੇ ਜਿੰਨੇ ਸਾਰਕ ਵਾਲੇ ਹੋਰ ਆਫੀਸ਼ੀਅਲਸ ਨੇ, ਉਹਨਾਂ ਤੁਸੀਂ ਅਪਰੋਚ ਨਹੀਂ ਕਰ ਸਕੋਗੇ। ਉਹ ਤੁਹਾਡੀ ਵੌਇਸ ਨਹੀਂ ਬਣ ਸਕਣਗੇ, ਉਹ ਤੁਹਾਡੇ ਵਾਸਤੇ ਬੋਲ ਨਹੀਂ ਸਕਣਗੇ। ਉਹਨਾਂ ਵਾਸਤੇ ਅਪਰੋਚ ਕਰਨ ਵਾਸਤੇ ਤੁਹਾਡੇ ਕੋਲ ਡੈਲੀਗੇਟਸ ਚਾਹੀਦੇ ਨੇ, ਤੁਹਾਡੇ ਕੋਲ ਆਪਣੇ ਐਸੇ ਮੈਂਬਰਸ ਚਾਹੀਦੇ ਨੇ ਜੋ ਡੈਡੀਕੇਟਡ ਉਹਨਾਂ ਨੂੰ ਬਾਰ-ਬਾਰ ਟੈਪ ਕਰਦੇ ਰਹਿਣ, ਬਾਰ-ਬਾਰ। ਤਾਂ ਜਾ ਕੇ ਜਦ ਤੁਸੀਂ 10 ਗੱਲ ਬੋਲੋਗੇ ਤਾਂ ਇੱਕ ਗੱਲ ਦਿਮਾਗ 'ਚ ਬੈਠਦੀ ਹੈ ਉਹਨਾਂ ਦੇ। ਸੋ ਕਹਿਣ ਦਾ ਭਾਵ, ਇਸ ਜਿਹੜੀ ਸਾਡੀ ਜੀਵਨ ਦੀ ਅਵਸਥਾ ਬਣੀ ਹੋਈ ਹੈ, ਇਹਨੂੰ ਬਦਲਣ ਦੀ ਲੋੜ ਹੈ। ਇੱਥੇ ਸਾਨੂੰ ਮੋਰਚੇ ਚਲਾਉਣ ਵਾਸਤੇ ਕੇਵਲ ਜਕਾਰੇ ਛੱਡ ਕੇ ਨਾਅਰੇ ਮਾਰ ਕੇ ਜਾਣ ਦੀ ਲੋੜ ਨਹੀਂ ਹੈ। ਇੱਥੇ ਸਾਨੂੰ ਚੁੱਪਚਾਪ ਐਸੇ ਕੰਮ ਕਰਨੇ ਚਾਹੀਦੇ ਨੇ ਜਦੋਂ ਲੋਕਾਂ ਨੂੰ ਪਤਾ ਹੀ ਨਾ ਲੱਗੇ ਕੀ ਕਰ ਰਹੇ ਹੋ ਤੁਸੀਂ ਦੇਖੋ ਇੰਨੀ ਇੰਟੈਲੀਜੈਂਸ ਕੰਮ ਕਰਦੀ ਹੈ ਦੁਨੀਆ ਦੇ ਵਿੱਚ, ਉਹ ਇੰਟੈਲੀਜੈਂਸ ਪ੍ਰਚਾਰ ਨਹੀਂ ਕਰਦੀ, ਉਹ ਜੀਵਨ ਦੇ ਵਿੱਚ। ਲਓ ਜੀ, ਸਮਾਪਤੀ ਆ ਗਈ। ਅਸੀਂ ਇੱਥੇ ਫਤਿਹ ਬੁਲਾ ਦਿੰਦੇ ਹਾਂ। ਅਸੀਂ ਤਾਂ ਸਿਰਫ ਇੱਕ ਦਿਲ ਦਰਦ ਦੀ ਗੱਲ ਤੁਹਾਨੂੰ ਸੁਣਾਉਣ ਲੱਗੇ ਸੀ ਕਿ ਆਹ ਦਰਦ ਜੀਵਨ 'ਚ ਰੱਖੋ। ਵੋਲੰਟੀਅਰਸ ਜਿੰਨੇ ਵੀ ਆਪਣੇ ਮੈਂਬਰਸ ਬਣੇ ਨੇ, ਉਹਨਾਂ ਦੇ ਸੰਗਤਾਂ ਦੇ ਜਿੰਨੇ ਵੀ ਤੁਹਾਡੇ ਨਾਲ ਸਹਿਯੋਗੀ ਨੇ, ਉਹਨਾਂ ਨੂੰ ਕਹੋ ਅਰਦਾਸ ਤੋਂ ਬਾਅਦ ਮੁੱਖਵਾਕ ਸੁਣ ਕੇ ਤਾਂ ਤੁਸੀਂ ਉੱਠ ਕੇ ਜਾਓ, ਤਾਂ ਗੁਰੂ ਦੀ ਕਿਰਪਾ ਹੋਏਗੀ। ਗੁਰੂ ਦੇ ਉੱਤੇ ਯਕੀਨ ਰੱਖੋ। ਮਹਾਰਾਜ ਕਹਿੰਦੇ ਭਾਈ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। महाराज कहते हम ही का जगत में आए, धर्म हेत गुरुदेव उठाए, जहां तहां ते धर्म बिठारो, दुष्ट दोखियन पकड़ पछारो। यह काज धरा हम जन्मन समझ लो, साधु सब मनन धर्म चलावन, संत उबारण दुष्ट सबन को मूल उबारो। सो इतने शब्द हिरदे च बसाओ। ऑर्गेनाइजेशनस तुहाड़ियां बहुत कमजोर ने, ध्यान रखना। ਇਹਦੇ ਉੱਤੇ ਲੋਕਾਂ ਦੀ ਨਿਗਾਹ, ਮੇਰੀ ਨਿਗਾਹ ਨਹੀਂ ਹੈ, ਲੋਕਾਂ ਦੀ ਵੀ ਨਿਗਾਹ ਤੁਹਾਡੇ ਤੇ ਕਿ ਕਿੰਨੇ ਕੁ ਤੁਸੀਂ ਕਮਜ਼ੋਰ ਹੋ, ਕਿੰਨੇ ਕੁ ਤੁਸੀਂ ਬੋਲ ਸਕਦੇ ਹੋ, ਤੁਹਾਡਾ ਕਿੰਨਾ ਇਫੈਕਟ ਪੈ ਰਿਹਾ ਹੈ। ਇਸ ਆਰਗੇਨਾਈਜੇਸ਼ਨ ਨੂੰ ਇਤਨੀ ਬੁਲੰਦੀ 'ਚ ਲੈ ਕੇ ਜਾਓ ਕਿ ਸਰਕਾਰਾਂ ਭੈਭੀਤ ਹੋਣ, ਘਬਰਾਉਣ, ਉਹਨਾਂ ਨੂੰ ਪਤਾ ਨਾ ਲੱਗੇ ਤੁਹਾਡਾ ਨੈਕਸਟ ਮੂਵ ਕੀ ਹੈ, ਉਹਨਾਂ ਨੂੰ ਪਤਾ ਨਾ ਲੱਗੇ ਤੁਸੀਂ ਅੱਗੇ ਕੀ ਕਰਨ ਜਾ ਰਹੇ ਹੋ। ਤੁਹਾਡੇ ਅੰਦਰ ਇਤਨਾ ਸਾਲਿਡ ਮੂਵਮੈਂਟ ਹੋਣਾ ਚਾਹੀਦਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ, ਹੁਣ ਦੇਖੋ ਤੁਸੀਂ 2020 ਦਾ ਜ਼ਿਕਰ ਕਰ ਰਹੇ ਹੋ, ਉਦੋਂ ਪਹਿਲਾਂ ਵੋਟਾਂ ਆਉਣੀਆਂ ਨੇ ਪੰਜਾਬ 'ਚ। ਜਿਹੜੇ SGPC ਦੀਆਂ ਵੋਟਾਂ ਨੇ, ਇਹਨਾਂ ਨੂੰ ਜਿੱਤੋ। ਇੱਥੇ ਇਹੀ ਜਿੱਤ ਕੇ ਤੁਸੀਂ ਪ੍ਰਚਾਰ ਕਰ ਪਾਓਗੇ। ਇਹਨਾਂ ਦੇ ਉੱਤੇ ਐਸੇ ਜਿਤਨੇ ਤੁਹਾਡੇ ਗੁਰਮਤਿ ਕੈਂਪ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਬਾਣੀ ਦੇ ਪ੍ਰਚਾਰ ਨਾਲ ਬੱਚਿਆਂ ਨੂੰ ਜੋੜੋ। ਨਹੀਂ ਤਾਂ ਆਹੀ ਸਾਡੇ ਬੰਦੇ ਸਿਰ ਮੁੰਨ ਕੇ ਕੰਨਾਂ 'ਚ ਬਾਲੀਆਂ ਪਾ ਕੇ ਐਮ ਪ੍ਰਾਊਡ ਟੂ ਬੀ ਖਾਲਸਾ ਕਰਕੇ ਘੁੰਮਦੇ ਰਹਿਣਗੇ। ਅਸੀਂ ਆਪਣੇ ਲਕਸ਼ ਤੱਕ ਨਹੀਂ ਪਹੁੰਚ ਪਾਵਾਂਗੇ। ਐ ਗੁਰਸਿੱਖੋ, ਇਹ ਤੁਹਾਡੇ ਚਰਨਾਂ 'ਚ ਬਹੁਤ ਪਿਆਰ ਨਾਲ ਬੇਨਤੀ ਹੈ ਕਿ ਚੁੱਪਚਾਪ ਬਹੁਤ ਸਾਰੇ ਸਟਰੀਮਸ ਨੇ ਜਿਨ੍ਹਾਂ 'ਚ ਤੁਹਾਨੂੰ ਕੰਮ ਕਰਨ ਦੀ ਲੋੜ ਹੈ, ਤੇ ਉਹਦੇ ਵਿੱਚ ਸਾਨੂੰ ਡੈਡੀਕੇਸ਼ਨ ਦੀ ਲੋੜ ਹੈ। ਜਿਹੜੇ ਆਰਗੇਨਾਈਜੇਸ਼ਨ ਨੇ ਤੁਹਾਡੇ, ਉਹਨਾਂ ਨੂੰ ਚੱਕਣ ਦੀ ਲੋੜ ਹੈ ਤਾਂ ਕਿ ਉਹ ਹੋਰ ਵੀ ਵੱਧ ਚੜ੍ਹ ਕੇ ਕੰਮ ਕਰ ਸਕਣ। ਸੋ ਇਤਨੇ ਸ਼ਬਦ ਪ੍ਰਵਾਨ ਕਰਿਓ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਡੇ ਕੁਝ ਬੋਲਦਿਆਂ ਹੋਇਆ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸੰਗਤ ਕੋਲੋਂ ਮਾਫੀ ਚਾਹੁੰਦੇ ਹਾਂ। ਆਉਣ ਵਾਲੇ ਆਏ ਹੋਏ ਸਾਰੇ ਜਿੱਥੇ ਵਿਵਾਦ ਦੇ ਸੰਗਤਾਂ ਨੂੰ ਵੀ ਮਾਫੀ ਚਾਹੁੰਦੇ ਹਾਂ ਜੇ ਕੋਈ ਸਾਡੇ ਕੋਲ ਪ੍ਰੋਗਰਾਮ ਕਮੀ ਰਹਿ ਗਈ ਹੋਵੇ ਜਾਂ ਗਲਤ ਬੋਲ ਦਿੱਤਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਉੱਤਰ ਚੜ੍ਹਦੀ ਕਲਾ 'ਚ ਦੇਣ ਦੀ ਕਿਰਪਾਲਤਾ ਕਰਨੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਛੋਟੀ ਜਿਹੀ ਗੱਲ ਯਾਦ ਆ ਗਈ, ਉਹ ਕਹਿ ਕੇ ਮੈਂ ਇੱਕੋ ਹੀ ਕਵਿਤਾ ਕਹਿਣੀ। ਆਪਾਂ ਸਵੇਰ ਦੇ ਬੈਠੇ ਹਾਂ, ਬੜੀਆਂ ਤਕਰੀਰਾਂ ਆਪਾਂ ਸੁਣੀ। ਬਾਹੂ ਨੇ ਇੱਕ ਦੋ ਕੁ ਲਾਈਨਾਂ ਲਿਖੀਆਂ। ਕਵੀ ਬਾਹੂ ਹੋਇਆ, ਉਹ ਕਹਿੰਦਾ ਸਫਲ ਉਹਨਾਂ ਦਾ ਜੀਵਿਆ ਬਾਹੂ, ਕਬਰ ਜਿਨ੍ਹਾਂ ਦੀ ਜੀਵੀ। ਕਬਰ ਇੱਥੇ ਦੋ ਇੱਟਾਂ ਦਾ ਨਾਮ ਨਹੀਂ। ਉਹ ਕਹਿੰਦਾ ਉਹਨਾਂ ਲੋਕਾਂ ਦਾ ਸਫਲ ਜੀਵਨ ਜਿਨ੍ਹਾਂ ਦੀ ਮਗਰੋਂ ਸੋਚ ਜਿੰਦਾ ਰਹਿੰਦੀ ਹੈ, ਤੇ ਜਿਨ੍ਹਾਂ ਬੰਦਿਆਂ ਦੀ ਸੋਚ ਜਿੰਦਾ ਰਹਿੰਦੀ ਹੈ ਆਪਣੇ ਸੰਗੀ ਸਾਥੀਆਂ ਦੇ ਮਨਾਂ ਵਿੱਚ, ਆਪਣੀ ਕੌਮ ਵਿੱਚ, ਤੇ ਫਿਰ ਉਹਨਾਂ ਦਾ ਜੀਵਿਆ ਜਿਹੜਾ ਉਹ ਸਫਲ। ਤੁਸੀਂ ਸਾਰੇ ਜਿੰਨੇ ਬੈਠੇ ਹੋ, ਪੰਥ ਦਰਦੀ ਬੈਠੇ ਹੋ,
ਪੰਥ ਦਾ ਦਰਦ ਮਨ ਵਿੱਚ ਲੈ ਕੇ ਬੈਠੇ ਹੋ। ਤੁਹਾਡੀਆਂ ਜਿਹੜੀਆਂ ਇਸ ਵਕਤ ਸੁਰਤੀਆਂ ਉਹ ਪੰਜਾਬ ਦੀ ਧਰਤੀ ਦੇ ਨਾਲ ਜੁੜੀਆਂ, ਸਿੱਖ ਕੌਮ ਦੀ ਆਜ਼ਾਦੀ ਦੇ ਨਾਲ ਜੁੜੀਆਂ ਹੋਈਆਂ। ਤੇ ਤੁਸੀਂ ਹੁਣ ਉਹ ਹੀ ਬੈਠੇ ਰਹਿ ਗਏ ਹੋ ਜਿਨ੍ਹਾਂ ਨੂੰ ਸਿੱਖ ਕੌਮ ਦਾ, ਜਿਨ੍ਹਾਂ ਦੇ ਮਨ ਵਿੱਚ ਦਰਦ ਹੈ, ਜਿਨ੍ਹਾਂ ਦੇ ਮਨ ਵਿੱਚ ਸਿੱਖ ਕੌਮ ਦੀ ਆਜ਼ਾਦੀ ਦਾ ਚਾਅ। ਤੇ ਗੁਰੂ ਪਿਆਰਿਓ, ਮੈਨੂੰ ਹੋਰ ਗੱਲ ਚੇਤੇ ਆ ਗਈ। ਸਰਦਾਰ ਊਧਮ ਸਿੰਘ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਨਾ, ਤੇ ਉਹਨੇ ਵੱਡੇ ਵੱਡੇ ਲੀਡਰਾਂ ਦੇ ਜਲਸਿਆਂ ਵਿੱਚ ਜਾਣਾ ਸ਼ੁਰੂ ਕੀਤਾ ਤੇ ਤਕਰੀਰਾਂ ਸੁਣਦਾ। ਤੇ ਇੱਕ ਬਜ਼ੁਰਗ ਮਿਲ ਪਿਆ, ਉਹ ਕਹਿੰਦਾ, ਜਵਾਨਾ ਤੈਨੂੰ ਮੈਂ ਹਰ ਜਲਸੇ ਵਿੱਚ ਵੇਖਦਾ, ਤੇ ਜਲਸੇ ਵਿੱਚ ਕੀ ਕਰਨਾ ਉਹਨਾਂ? ਕਹਿੰਦਾ, ਮੈਂ ਦੇਸ਼ ਦੀ ਆਜ਼ਾਦੀ ਲੱਭਦਾ। ਉਹ ਕਹਿੰਦਾ, ਫਿਰ ਆਜ਼ਾਦੀ ਤਕਰੀਰਾਂ ਵਿੱਚੋਂ ਨਹੀਂ ਮਿਲਦੀ ਹੁੰਦੀ, ਆਜ਼ਾਦੀ ਮਿਲਦੀ ਹੈ ਤਦਬੀਰਾਂ ਦੇ ਨਾਲ ਤੇ ਸ਼ਮਸ਼ੀਰਾਂ ਦੇ ਨਾਲ। ਜੇ ਆਜ਼ਾਦੀ ਲੈਣੀ ਹੈ ਤੇ ਹੀਲਾ ਕਰਨਾ ਪੈਣਾ, ਸ਼ਮਸ਼ੀਰ ਨੂੰ ਚੁੱਕਣਾ ਪੈਣਾ, ਉਹਦੀ ਮੁੱਠ ਉੱਤੇ ਸੱਜਾ ਹੱਥ ਰੱਖਣਾ ਪੈਣਾ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਇਹੀ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਪਣਾਈ। ਉਹਨਾਂ ਆਖਿਆ, ਹਿੰਦੁਸਤਾਨ ਦੇ ਇਹ ਸਰਕਾਰ ਨੇ ਤੁਹਾਨੂੰ ਆਜ਼ਾਦੀ ਨਹੀਂ ਦੇਣੀ, ਤਕਰੀਰਾਂ ਦੇ ਨਾਲ ਕੁਝ ਕਰਨਾ ਪੈਣਾ। ਤੇ ਉਹਦੀ ਸੋਚ ਨੂੰ, ਸੰਤਾਂ ਦੀ ਸੋਚ ਨੂੰ ਜਿੰਦਾ ਰੱਖਿਆ ਤੁਸਾਂ ਨੇ, ਡਾਕਟਰ ਸਾਹਿਬ ਨੇ, ਔਲਖ ਸਾਹਿਬ ਨੇ, ਉਹਨਾਂ ਦੀ ਸੋਚ ਨੂੰ ਜਿੰਦਾ ਰੱਖਿਆ। ਤੇ ਮੈਂ ਤਾਂ ਕਹਿੰਦਾ ਕਿ ਜਿਸ ਤਰ੍ਹਾਂ ਗਦਰੀ ਬਾਬਿਆਂ ਨੇ ਇਸ USA ਦੀ ਧਰਤੀ ਉੱਤੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਮੂਵਮੈਂਟ ਚਲਾਈ ਸੀ, ਉਸੇ ਤਰ੍ਹਾਂ ਡਾਕਟਰ ਸਾਹਿਬ ਨੇ ਇਹ ਮੂਵਮੈਂਟ ਨੂੰ ਜਿੰਦਾ ਰੱਖਿਆ। ਇਸ ਧਰਤੀ ਉੱਤੇ ਆ ਕੇ ਆਪਣੇ ਨਿੱਜੀ ਸੁੱਖ, ਆਰਾਮ, ਐਸ਼ੋ ਇਸ਼ਰਤ ਨੂੰ ਤਿਆਗ ਕੇ ਕੌਮ ਦੇ ਲੇਖੇ ਯਾਰੋ ਸਾਰੀ ਜ਼ਿੰਦਗੀ ਲਾ ਦੇਣੀ, 33 ਸਾਲ ਲਾ ਦੇਣੀ, ਸੌਖੀ ਗੱਲ। ਸਾਨੂੰ ਤਾਂ ਤਕਰੀਰ ਕੀਤੀ ਤਾਂ ਘਰ ਦੇ ਕੰਮ ਯਾਦ ਆ ਜਾਂਦੇ ਆ। ਜਦੋਂ ਸਿੱਖ ਕੌਮ ਪੰਥ ਦੀ ਸੇਵਾ ਕਰਨੀ ਹੋਵੇ, ਫਿਰ ਨਿੱਜੀ ਕੰਮਾਂ ਲਈ ਨਹੀਂ ਵੇਖਿਆ ਜਾਂਦਾ। ਆਪਣੇ ਸੁੱਖ, ਆਪਣੇ ਧੀਆਂ ਪੁੱਤਰਾਂ ਦੇ ਐਸ਼ੋ ਆਰਾਮ, ਉਹਨਾਂ ਦਾ ਪਹਿਲੋਂ ਗਲਾ ਘੁੱਟਣਾ ਪੈਂਦਾ, ਫੇਰ ਸਿੱਖ ਕੌਮ ਦੀ ਸੇਵਾ ਹੁੰਦੀ। ਐਵੇਂ ਸੇਵਾ ਨਹੀਂ ਹੁੰਦੀ। ਇੱਕੋ ਚੀਜ਼ ਕਹਿਣ ਲੱਗਾ, ਸੰਤ ਮਹਾਂਪੁਰਸ਼ਾਂ ਨੇ ਇਸੇ ਵਾਸਤੇ ਸਿੱਖ ਕੌਮ ਨੂੰ ਜਿੰਦਾ ਕੀਤਾ ਸੀ, ਸਿੱਖ ਕੌਮ ਦੀ ਸੁਰਤੀ ਨੂੰ ਉੱਚਾ ਚੁੱਕਿਆ ਸੀ। ਮਹਾਂਪੁਰਸ਼ਾਂ ਨੇ ਇਸੇ ਕਰਕੇ ਸਿੱਖਾਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਕੁੱਦਣ ਵਾਸਤੇ ਇਹ ਆਖਿਆ ਸੀ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰ ਇੱਕ ਪੈਰ ਤਰੀਜੈ, ਸਿਰ ਦੀਜੈ ਕਾ ਨਾ ਕੀਜੈ। ਜੇ ਇਸ ਲਾਈਨ ਉੱਪਰ ਤੁਰਨਾ, ਰਸਤੇ ਤੇ ਤੁਰਨਾ, ਤੇ ਘਰ ਦੇ ਸੁੱਖ ਤਿਆਗਣੇ ਪੈਣੇ। ਆਓ ਸੰਤ ਮਹਾਂਪੁਰਸ਼ਾਂ ਦੀ ਪ੍ਰਥਾਏ ਇੱਕ ਕਵਿਤਾ ਕਹਿਣ ਲੱਗਾ ਕਿ ਸੰਤ ਮਹਾਂਪੁਰਸ਼ਾਂ ਨੇ ਸੁੱਤੀ ਹੋਈ ਅਣਖ ਨੂੰ ਕਿਸ ਤਰ੍ਹਾਂ ਜਗਾਇਆ। ਉਸ ਵੇਲੇ ਦਾ ਵਾਤਾਵਰਨ ਹੈ ਇੰਜ ਕਿਆ चट्टान वेखे नहीं जान दी मूल परवाह कर दे हुंदे शमा तो हस कुर्बान वेखे कोमल तड़प आजादी दी रहे हरदम नहीं गुलामियों बिच जहान वेखे।
ਬਿਰਲਾ ਆਉਂਦਾ ਏ, ਕਦੇ ਕੋਈ ਬਿਰਲਾ ਆਉਂਦਾ ਏ। ਮਰਦਾਂ ਵਾਲੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦਾ ਏ, ਮਰਦਾਂ ਵਾਲੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦਾ ਏ। ਸੁਸਤੀ ਸਾਰੀ ਦੂਰ ਭਜਾਤੀ ਪਿੰਡਰਾਂ ਵਾਲਿਆਂ ਨੇ, ਪਿੰਡਰਾਂ ਵਾਲਿਆਂ ਨੇ। ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ, ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ। ਬਦਮਾਸ਼ ਕਹਾਉਂਦੇ ਨੇ, ਵੱਡੇ ਖੱਪੀ ਖਾਨ ਜਿਹੜੇ ਬਦਮਾਸ਼ ਕਹਾਉਂਦੇ ਨੇ। ਉਸ ਦੀ ਨਾਨੀ ਯਾਦ ਕਰਾਤੀ ਪਿੰਡਰਾਂ ਵਾਲਿਆਂ ਨੇ, ਕਹਿੰਦੇ ਪਿੰਡਰਾਂ ਵਾਲਿਆਂ ਨੇ। ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ, ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ। ਧਰਮਰਾਜ ਦਾ ਡੰਡਾ ਪੈਂਦਾ ਸੀ, ਉਹਦੇ ਸਿਰ ਵਿੱਚ ਧਰਮਰਾਜ ਦਾ ਡੰਡਾ ਪੈਂਦਾ ਸੀ। ਲੰਡੀ ਪੁੱਜੀ ਨਰਕ ਪਚਾਤੀ ਪਿੰਡਰਾਂ ਵਾਲਿਆਂ ਨੇ, ਕਹਿੰਦੇ ਪਿੰਡਰਾਂ ਵਾਲਿਆਂ ਨੇ। ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ, ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ। ਸਟੇਜਾਂ ਉੱਤੇ ਗਾਉਂਦੇ ਨੇ, ਜੱਸ ਉਹਨਾਂ ਦਾ ਢਾਡੀ ਸਟੇਜਾਂ ਉੱਤੇ ਗਾਉਂਦੇ ਨੇ। ਸੂਰਮਿਆਂ ਤੇ ਕ੍ਰਾਂਤੀ ਲਿਆਤੀ ਪਿੰਡਰਾਂ ਵਾਲਿਆਂ ਨੇ, ਕਹਿੰਦੇ ਪਿੰਡਰਾਂ ਵਾਲਿਆਂ ਨੇ। ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ, ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ, ਸੁੱਤੀ ਹੋਈ ਕੌਮ ਜਗਾਤੀ ਪਿੰਡਰਾਂ ਵਾਲਿਆਂ ਨੇ। ਸੂਰਬੀਰੋ ਇੱਜ਼ਤ ਕੌਮ ਦੀ ਅੱਜ ਲਲਕਾਰਦੀ ਜੇ, ਸਿਰ ਬੰਨ੍ਹ ਲੋ ਸਿਰ ਸ਼ਹੀਦੀਆਂ ਦੇ, ਲਾੜੀ ਮੌਤ ਪਈ ਜ਼ੁਲਫ ਸਵਾਰਦੀ ਜੇ। ਖਾਤਰ ਅਣਖ ਤੇ ਦੇਸ਼ ਦੀ ਸ਼ਾਨ ਬਦਲੇ, ਕੁਰਬਾਨੀ ਵੱਡਿਆਂ ਦੀ ਅੱਜ ਲਲਕਾਰਦੀ ਜੇ। ਉਹ ਕੌਮ ਹੈ ਜੱਗ ਤੇ ਰਾਜ ਕਰਦੀ, ਜਾਨਾ ਹੱਸ ਕੇ ਜਿਹੜੀ ਕੌਮ ਵਾਰਦੀ ਜੇ, ਜਾਨਾ ਹੱਸ ਕੇ ਜਿਹੜੀ ਕੌਮ ਵਾਰਦੀ ਜੇ। ਅੱਜ ਜਿੱਥੇ ਆਪਾਂ ਔਲਖ ਸਾਹਿਬ ਉਹਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਇਕੱਤਰ ਹੋਏ ਆ, ਉੱਥੇ ਨਾਲ ਹੀ ਨਾਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਕੇਸਾਂ ਦੀ ਮਹੱਤਤਾ ਦੱਸਦਿਆਂ ਹੋਇਆ ਆਪਣਾ ਸਿਰ ਉੱਪਰੋਂ ਖੋਪਰ ਲੁਹਾੜਿਆ ਔਰ ਉਸ ਸੂਬੇ ਖਾਨ ਬਹਾਦਰ ਨੂੰ ਆਪਣੇ ਕਹਿ ਵਾਅਦੇ ਅਨੁਸਾਰ ਆਪਣੀ ਜੁੱਤੀ ਦੇ ਅੱਗੇ ਲਾ ਕੇ ਨਰਕ ਦੇ ਦੁਆਰ ਤੱਕ ਪਹੁੰਚਾਇਆ। ਉਹਨਾਂ ਦੀ ਵੀ ਯਾਦ ਤਾਜ਼ਾ ਕਰ ਰਹੇ।
ਇਹਨਾਂ ਕੋਈ ਕਹਿੰਦਾ ਕਿ ਮੈਂ ਤਾਂ ਜਾਚਕ ਹੈ, ਸਮਾਂ ਬਹੁਤ ਹੋ ਚੁੱਕਾ ਹੈ, ਮੈਂ ਹੋਰ ਸਮਾਂ ਨਹੀਂ ਲਾਉਣਾ ਚਾਹੁੰਦਾ। ਮੈਂ ਇੱਥੇ ਹੀ 15 ਕੁ ਦਿਨ ਸਮੇਂ ਅਨੁਸਾਰ ਤੁਹਾਡੇ ਵਡੇਰਿਆਂ ਦਾ ਇਤਿਹਾਸ ਜਿਹੜਾ ਉਹ ਸਾਂਝਾ ਕਰਦਾ ਰਹਾਂਗਾ। ਇਹਨਾਂ ਕੋਈ ਕਹਿੰਦਾ ਕਿ ਮੈਂ ਤਾਂ ਜਾਚਕ ਜੀ, ਫਤਿਹ ਗੱਜ ਕੇ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸਮਾਗਮ ਸਿੱਖ ਕਲਚਰਲ ਸੁਸਾਇਟੀ ਵਿਖੇ ਡਾਕਟਰ ਗੁਰਮੀਤ ਸਿੰਘ ਪ੍ਰੈਜ਼ੀਡੈਂਟ ਕੌਂਸਲ ਆਫ ਖਾਲਿਸਤਾਨ ਦੀ ਮਿੱਠੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਡਾਕਟਰ ਸਾਹਿਬ ਨੇ ਆਪਣੀ ਸਮੁੱਚੀ ਜ਼ਿੰਦਗੀ ਖਾਲਿਸਤਾਨ ਨੂੰ ਸਮਰਪਿਤ ਕੀਤੀ। ਵਾਸ਼ਿੰਗਟਨ DC ਵਿਖੇ ਕਾਂਗਰਸ ਦੇ ਵਿੱਚ ਸੈਨੇਟਰ ਦੇ ਵਿੱਚ ਉਸ ਸਿੰਘ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਆਵਾਜ਼ ਬੁਲੰਦ ਕੀਤੀ। UNO ਤੱਕ ਵੀ ਆਜ਼ਾਦੀ ਦੀ ਆਵਾਜ਼ ਬੁਲੰਦ ਕੀਤੀ ਅਤੇ ਆਖਰੀ ਦਮ ਤੱਕ ਇੱਕ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਲਈ ਇਹ ਯੋਧਾ ਲੜਿਆ ਅਤੇ ਇਸ ਦੀ ਸਿੱਖ ਪੰਥ ਨੂੰ ਬਹੁਤ ਹੀ ਦੇਣ ਹੈ। ਅੱਜ ਉਹਨਾਂ ਦੀ ਯਾਦ ਵਿੱਚ ਇੱਥੇ ਸਮਾਗਮ ਮਨਾਇਆ ਜਾ ਰਿਹਾ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਹੈ, ਸਮੁੱਚੇ ਨੌਜਵਾਨ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਸਿੰਘਾਂ ਤੋਂ ਸੇਧ ਲੈ ਕੇ ਕੌਮ ਦੇ ਘਰ ਖਾਲਿਸਤਾਨ ਲਈ ਡੈਡੀਕੇਟ ਹੋਈਏ ਅਤੇ ਆਪਾਂ ਵਾਰੀਏ ਅਤੇ ਤਾਂ ਕਿ ਕੌਮ ਨੂੰ ਕੌਮ ਦਾ ਘਰ ਖਾਲਿਸਤਾਨ ਮਿਲੀਏ। ਅਤੇ ਡਾਕਟਰ ਔਲਖ ਨੂੰ ਯਾਦ ਕਰਨਾ ਇਹ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਹਦੇ ਪਾਏ ਪੂਰਨਿਆਂ 'ਤੇ ਚੱਲੀਏ। ਜਿਵੇਂ ਕੌਮ ਦੀ ਆਜ਼ਾਦੀ ਨੂੰ ਲੈ ਕੇ ਡਾਕਟਰ ਗੁਰਮੀਤ ਸਿੰਘ ਔਲਖ ਸਾਰੀ ਦੁਨੀਆ ਨੂੰ ਉਹਨੇ ਇੱਕ ਦੱਸਿਆ ਕਿ ਸਿੱਖ ਭਾਰਤ ਦੇ ਵਿੱਚ ਗੁਲਾਮ ਨੇ, ਉਹ ਆਪਣਾ ਘਰ ਖਾਲਿਸਤਾਨ ਚਾਹੁੰਦੇ ਨੇ। ਉਸ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ। ਸਤਿਗੁਰ ਸੱਚੇ ਪਾਤਸ਼ਾਹ ਸਭ 'ਤੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਔਲਖ ਤੇਰੀ ਸੋਚ ਤੇ, ਡਾਕਟਰ ਔਲਖ ਤੇਰੀ ਸੋਚ ਤੇ, ਸ਼ਹੀਦੋਂ ਤੁਹਾਡੀ ਸੋਚ ਤੇ, ਸਿੰਘਾਂ ਤੁਹਾਡੀ ਸੋਚ ਤੇ, ਡਾਕਟਰ ਔਲਖ ਤੇਰੀ ਸੋਚ ਤੇ, ਡਾਕਟਰ ਔਲਖ ਤੇਰੀ ਸੋਚ ਤੇ, ਬੋਲੇ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਾਪੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।